ਲੱਗਦਾ ਇੱਦਾਂ ਆ ਵੀ ਕਹਿ ਸਕਦੇ ਹਾਂ ਵੀ ਚੱਕਾ ਜਾਮ ਹੋਣ ਜਾ ਰਿਹਾ ਹੈ ਇਮੀਗ੍ਰੇਸ਼ਨ ਦਾ, USCIS ਦੀਆਂ ਫਰਲੋ ਹੋਣ ਜਾ ਰਹੀਆਂ, ਇਹਨਾਂ ਨੂੰ ਲੱਗਦਾ ਨਹੀਂ ਵੀ ਫੰਡਿੰਗ ਜਿਹੜੀ ਮਿਲਣ ਜਾ ਰਹੀ ਆ? ਜੀ ਪੋਸੀਬਲ ਹੈਗਾ। 1.2 ਬਿਲੀਅਨ ਡਾਲਰ ਦੀ ਇਹਨਾਂ ਦੀ ਡੈਫਿਸਿਟ ਸੀਗਾ, ਇਹਨਾਂ ਨੇ ਕਲੇਮ ਕੀਤਾ ਸੀਗਾ ਕਿ ਇਹਨਾਂ ਨੂੰ ਚਾਹੀਦੀ ਹੈ ਜੀ। ਤੇ ਫਿਰ ਇਹਨਾਂ ਨੇ ਦੁਬਾਰਾ ਉਹਨਾਂ ਦਾ ਸੈਲਫ ਆਡਿਟ ਕੀਤਾ ਤੇ ਉਹ ਕਹਿੰਦੇ ਕਿ ਸਾਨੂੰ ਲੱਗਦਾ ਹੈ ਕਿ ਤੁਹਾਡੇ ਕੋਲ ਸ਼ਾਇਦ ਪੈਸੇ ਹੈਗੇ ਨੇ ਇਸ ਸਾਲ ਦੇ ਐਂਡ ਤੱਕ, ਜਿਹੜਾ ਕਿ ਸੈਪਟੈਂਬਰ 30 ਤੱਕ ਆਉਂਦਾ। ਤੇ ਇਮੀਗ੍ਰੇਸ਼ਨ ਕਹਿੰਦੀ ਹੈ ਕਿ ਉਹਨਾਂ ਕੋਲ ਨਹੀਂ ਹੈਗੇ। ਤੇ ਫਿਲਹਾਲ ਜਿਹੜੇ 2 ਡੈਮੋਕ੍ਰੈਟਿਕ ਸੈਨੇਟਰਸ ਆਏ ਨੇ, ਉਹਨਾਂ ਦਾ ਕੰਪਰੋਮਾਈਜ਼ ਇਹ ਹੋਇਆ ਕਿ ਤੁਸੀਂ ਫਿਲਹਾਲ ਇਹਨੂੰ ਅਗਸਤ 31 ਤੱਕ ਇਹਨੂੰ ਜਾਰੀ ਰੱਖੋ, ਚੱਲਣ ਦਿਓ। ਤੇ ਹੁਣ ਅਗਸਤ 31 ਤੱਕ ਇਹਨਾਂ ਨੇ ਫਰਲੋ ਜਿਹੜੇ ਆਪਣੇ ਪੋਸਟਪੋਨ ਕਰਤੇ ਆ। ਸੋ 1 ਮਹੀਨਾ ਹੋਰ ਇੱਕ ਹਿਸਾਬ ਦੇ ਨਾਲ ਐਕਸਟੈਂਡ ਜਿਹੜਾ ਆਪਾਂ ਕਹਿ ਸਕਦੇ ਆ ਵੀ ਹੋ ਗਿਆ ਆ। ਤੇ ਲੱਗਦਾ ਹੈ ਵੀ ਇਹਨਾਂ ਨੂੰ ਕਿਉਂਕਿ ਰਾਈਟ ਨਾਓ ਤਾਂ ਇਮੀਗ੍ਰੇਸ਼ਨ ਸੌਫਟਵੇਅਰ ਇੱਕ ਹਿਸਾਬ ਦੇ ਨਾਲ ਬੰਦ ਹੀ ਆ, ਜਿੱਦਾਂ ਬਾਹਰੋਂ ਫੀਸਾਂ ਜਿਹੜੀਆਂ ਆਉਣੀਆਂ ਹੁੰਦੀਆਂ ਸੀ ਉਹ ਵੀ ਪ੍ਰੋਸੈਸਿੰਗ ਦਸੰਬਰ ਤੱਕ ਜਿਹੜੀ ਉਹ ਬੰਦ ਆ, ਨਵੀਆਂ ਐਪਲੀਕੇਸ਼ਨਾਂ ਨਹੀਂ ਲੈ ਰਹੇ। ਅਸਾਈਲਮ ਦਾ ਵੀ ਜਿਹੜੇ ਆ ਉਹ ਕੇਸ ਘਟੇ ਨੇ। ਤੇ ਇਨਸਾਈਡ ਅਮਰੀਕਾ ਵੀ ਕਿਉਂਕਿ ਕੋਵਿਡ ਦੇ ਕਰਕੇ ਸਾਰੀਆਂ ਚੀਜ਼ਾਂ ਤੇਜ਼ੀ ਦੇ ਨਾਲ ਨਹੀਂ ਚੱਲ ਰਹੀਆਂ, ਸੋ ਇਹਨਾਂ ਨੂੰ ਫੀਸ ਵਗੈਰਾ ਤਾਂ ਨਹੀਂ ਆਉਣੀ, ਸੋ ਡਾਲਰ ਇਹਨਾਂ ਨੂੰ ਮਿਲਣ ਦੀ ਉਮੀਦ ਹੈਗੀ ਕਿਸੇ ਪਾਸੋਂ? ਜਿਹੜੀ ਫੀਸ ਵਾਲੀ ਤੁਸੀਂ ਗੱਲ ਕਹੀ ਸੀ ਕਿ ਇਹਨਾਂ ਨੇ ਆਪ ਮੰਨਿਆ ਕਿ ਕਾਫੀ ਜ਼ਿਆਦਾ ਹਿਸਟੋਰੀਕਲੀ ਕੇਸਿਸ ਲੋ ਨੇ, ਫਾਈਲ ਨਹੀਂ ਹੋਏ ਇੰਨੇ ਜ਼ਿਆਦਾ ਕਿਉਂਕਿ ਨਵਾਂ ਇਨਟੇਕ ਨਹੀਂ ਆ ਰਿਹਾ, ਪ੍ਰੋਗਰਾਮ ਕੁਛ ਇੱਦਾਂ ਦੇ ਨਹੀਂ ਹੈਗੇ। ਤੇ ਕੁਛ ਕਹਿ ਨਹੀਂ ਸਕਦੇ, ਦੇਖਦੇ ਹਾਂ ਹੁਣ ਇਸ ਮਹੀਨੇ ਪਤਾ ਲੱਗੂਗਾ ਕਿ ਕਿੱਦਾਂ ਪੋਲਿਟਿਕਸ ਆਫ ਇਟ ਕੀ ਪੋਲਿਟਿਕਸ ਦਾ। ਜੀ। ਸੋ ਗ੍ਰੀਨ ਕਾਰਡ ਦੀ ਲੋਟਰੀ ਦੇ ਨਾਲ ਸੰਬੰਧਿਤ ਜਿਹੜੀ ਖਬਰ ਹੈਗੀ ਆ, ਸੋ ਕੀ ਲੇਟੈਸਟ ਇਸ ਦੇ ਨਾਲ ਸੰਬੰਧਿਤ ਰਿਹਾ ਆ? ਕਿੰਨੀਆਂ ਇਸ ਵਾਰ ਗ੍ਰੀਨ ਕਾਰਡ ਲੋਟਰੀਜ਼ ਜਿਹੜੀਆਂ ਰਹੀਆਂ ਨੇ? ਜੀ ਹਰ ਸਾਲ ਨਾ ਇਹ 50,000 ਲੋਟਰੀ ਦਿੰਦੇ ਨੇ ਤਕਰੀਬਨ। ਠੀਕ ਹੈ। ਜਿਹੜਾ ਇਹ ਗ੍ਰੀਨ ਕਾਰਡ ਲੋਟਰੀ ਹੈਗਾ ਦੱਸਦੀ ਹੈ ਕਿ ਸਾਰਿਆਂ ਦੇ ਲਈ ਨਹੀਂ ਹੁੰਦਾ, ਇਹ ਜਿਹੜੇ ਕਈ ਛੋਟੇ ਮੁਲਕ ਨੇ, ਛੋਟੇ ਆਈਲੈਂਡ ਨੇ, ਜਿੱਦਾਂ ਨੇਪਾਲ ਹੋ ਗਿਆ, ਫਿਜੀ ਹੋ ਗਿਆ। ਠੀਕ ਹੈ। ਤੇ ਜਿਹੜੇ ਛੋਟੇ ਕੰਟਰੀ ਨੇ ਜਿਹਨਾਂ ਦੀ ਇੰਨੀ ਜ਼ਿਆਦਾ ਰੈਪਰੈਜ਼ੈਂਟੇਸ਼ਨ ਨਹੀਂ ਹੈਗੀ, ਜੀ, ਉਹਨਾਂ ਨੇ ਇੱਕ ਪ੍ਰੋਗਰਾਮ ਬਣਾਇਆ, ਉਹਨੂੰ ਗ੍ਰੀਨ ਕਾਰਡ ਡਾਇਵਰਸਿਟੀ ਲੋਟਰੀ ਕਹਿੰਦੇ ਨੇ, ਕਿ ਡਾਇਵਰਸਿਟੀ ਦੇ ਬੇਸ ਤੇ ਲੋਟਰੀ ਕੰਡਕਟ ਕਰਦੇ ਨੇ। ਹਰ ਸਾਲ ਤਕਰੀਬਨ 50,000 ਗ੍ਰੀਨ ਕਾਰਡ ਦਿੰਦੇ ਨੇ। ਠੀਕ ਹੈ। ਉਹ ਗ੍ਰੀਨ ਕਾਰਡ ਦੀ ਕੰਡੀਸ਼ਨ ਇਹ ਹੁੰਦੀ ਸੀਗੀ ਕਿ ਤੁਸੀਂ ਪਹਿਲਾਂ ਲੋਟਰੀ ਕਰਦੇ ਹੋ ਤੇ ਤੁਹਾਨੂੰ ਜਿਹੜੀ ਅਕਤੂਬਰ 1 ਹੈ, ਜਿਹੜਾ ਫਿਜ਼ੀਕਲ ਈਅਰ ਜਿਹੜਾ ਇਹਨਾਂ ਦਾ ਅਕਤੂਬਰ 1 ਤੋਂ ਸਟਾਰਟ ਹੁੰਦਾ। ਓਕੇ। ਤੇ ਉਹਨਾਂ ਦੀ ਰਿਕੁਆਇਰਮੈਂਟ ਇਹ ਸੀਗੀ ਕਿ ਤੁਸੀਂ ਅਕਤੂਬਰ 1 ਤੱਕ ਵੀਜ਼ਾ ਲੈਣਾ ਹੈ। ਓਕੇ। ਤੇ ਹੁਣ ਕਿਉਂਕਿ ਇਹ ਕੋਵਿਡ ਅਨਪ੍ਰੈਸੀਡੈਂਟਡ ਟਾਈਮ ਹੈ, ਕਿਸੇ ਨੇ ਪਹਿਲਾਂ ਉਹ ਸੋਚਿਆ ਨਹੀਂ ਸੀਗਾ, ਤੇ 42,000 ਲੋਕ ਇੱਦਾਂ ਦੇ ਨੇ ਜਿਹੜੇ ਕਿ ਇਸ ਵਾਰੀ ਇਫੈਕਟ ਹੋਣਗੇ, ਜਿਹਨਾਂ ਨੂੰ ਕਿ ਉਹ ਵੀਜ਼ਾ ਨਹੀਂ ਮਿਲੂਗਾ ਟਾਈਮ ਤੇ। ਓਕੇ। ਤੇ ਸੋ ਆਊਟ ਆਫ ਲੱਕ ਨੇ ਬੇਸਿਕਲੀ, ਉਹ ਆਊਟ ਆਫ ਲੱਕ ਨੇ। ਹੁਣ ਇਹਦੇ ਤੇ ਉਹਨਾਂ ਨੇ ਲਾਸੂਟ ਫਾਈਲ ਕੀਤਾ ਹੈ, ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਫੈਡਰਲ ਗਵਰਨਮੈਂਟ ਹੈ ਉਹਨੂੰ ਓਵਰਟਰਨ ਕਰ ਦੇਵੇ ਜਾਂ ਤਾਂ ਐਕਸਟੈਂਸ਼ਨ ਦੇਵੇ ਕਿ ਇਹ ਜਿਹੜੇ ਗ੍ਰੀਨ ਕਾਰਡ ਲੂਜ਼ ਨਾ ਹੋਣ। ਓਕੇ। ਸੋ ਇਹ ਕਾਫੀ ਸੋ ਦੇਖਦੇ ਆ ਮਤਲਬ ਜੱਜ ਦੇ ਮੂਹਰੇ ਜੱਜ ਕੀ ਆਖਦੇ ਆ ਇਸ ਨੂੰ। ਸੋ ਇਹ ਫੈਡਰਲ ਕੋਰਟ ਦੇ ਵਿੱਚ ਗਿਆ ਹੈ ਮਾਮਲਾ ਜਾਂ ਕਿੱਥੇ ਗਿਆ ਹੈ ਮਾਮਲਾ? ਜੀ। ਸੋ ਓਕੇ। ਸੋ ਇਹ ਉਹਨਾਂ ਦੇ ਕੋਲ ਅਖਤਿਆਰ ਹੁੰਦਾ ਇਸ ਚੀਜ਼ ਦਾ, ਇਸ ਅਦਾਲਤ ਦੇ ਕੋਲ ਇਸ ਦੇ ਉੱਤੇ ਫੈਸਲਾ ਦੇਣ ਦਾ? ਡਿਪੈਂਡ ਕਰਦਾ ਹੈ ਕਿ ਲਾਜ਼ ਕਿਹੜੇ ਦੇ ਅੰਡਰ ਚੈਲੰਜ ਕਰਦੇ ਨੇ, ਸਾਰੀ ਡਿਟੇਲਸ ਨਹੀਂ ਅਜੇ ਆਈਆਂ। ਓਕੇ। ਤੇ ਫੈਡਰਲ ਜਿਹੜਾ ਜੱਜ ਹੈਗਾ ਉਹ ਦੋਨੋਂ ਸਾਈਡ ਦੀ ਆਰਗੂਮੈਂਟਸ ਹੁੰਦਾ ਹਮੇਸ਼ਾ, ਕਿ ਸਰਕਾਰ ਦੀ ਵੀ ਆਰਗੂਮੈਂਟਸ ਹੁੰਦਾ, ਉਹਨਾਂ ਦੀ ਵੀ ਆਰਗੂਮੈਂਟਸ ਹੁੰਦਾ। ਤੇ ਪੁਆਇੰਟ ਜੇ ਵੈਲਿਡਲੀ ਰੱਖੇ ਜਾਣ ਤਾਂ ਹਾਂਜੀ, ਕੋਈ ਜੱਜ ਜੇ ਲਾਅ ਨੂੰ ਚੇਂਜ ਤਾਂ ਨਹੀਂ ਕਰ ਸਕਦਾ, ਪਰ ਕੋਈ ਨਾ ਕੋਈ ਰਿਲੀਫ ਦੇ ਸਕਦਾ ਹੈ, ਡੈਡਲਾਈਨ ਦੀ ਐਕਸਟੈਂਸ਼ਨ ਦੇ ਸਕਦੇ। ਸੋ ਸਰਕਾਰ ਕੀ ਕਹਿ ਰਹੀ ਹੈ ਇਸ ਮਾਮਲੇ ਦੇ ਵਿੱਚ, ਕਿ ਅਸੀਂ ਦੇਣਾ ਨਹੀਂ ਚਾਹੁੰਦੇ ਜਾਂ ਕੀ ਕਰਨਾ ਚਾਹੁੰਦੇ ਆ ਉਹ ਇਹਦੇ ਵਿੱਚ? ਸਰਕਾਰ ਨੇ 1 ਅਕਤੂਬਰ ਦੀ ਡੈਡਲਾਈਨ ਰੱਖੀ ਹੈ। ਹੁਣ ਜਿਹੜੇ ਵਕੀਲ ਹੁੰਦੇ ਨੇ ਜਾਂ ਜਿਹੜੇ ਗਰੁੱਪ ਹੁੰਦੇ ਨੇ ਇਮੀਗ੍ਰੈਂਟਸ, ਪ੍ਰੋ ਇਮੀਗ੍ਰੇਸ਼ਨ ਗਰੁੱਪ ਜਿਹੜੇ ਹੈਗੇ ਨੇ, ਉਹ ਆਪਾਂ ਵੇਟ ਨਹੀਂ ਕਰ ਸਕਦੇ ਹੈਗੇ ਸੈਪਟੈਂਬਰ 31 ਤੱਕ ਕਿ ਚਲੋ ਦੇਖੋ ਕਿ ਬਾਅਦ ਚ। ਹਾਂ, ਕਿਉਂਕਿ ਜੇ ਡੈਡਲਾਈਨ ਚੱਲ ਗਈ ਤੇ ਫਿਰ ਸਰਕਾਰ ਉਹਦੇ ਪਿੱਛੇ ਹਾਈਡ ਕਰੂਗੀ ਕਿ ਆਪਾਂ ਤੁਹਾਡੀ ਐਪਲੀਕੇਸ਼ਨ ਨਹੀਂ ਹੁਣ ਐਕਸੈਪਟ ਕਰਦੇ। ਅਕਤੂਬਰ ਤੋਂ ਬਾਅਦ ਉਹ ਜਦੋਂ ਖੁੱਲ ਵੀ ਜਾਂਦਾ ਜਨਵਰੀ ਅਗਲੇ ਸਾਲ, ਉਹਨਾਂ ਨੇ ਕਹਿਣਾ ਤੁਸੀਂ ਟੂ ਲੇਟ ਹੋ। ਤੇ ਉਹ ਜੇ ਫਾਈਟ ਕਰਨੀ ਆ ਤੇ ਉਹ ਡੈਡਲਾਈਨ ਪਾਸ ਹੋਣ ਤੋਂ ਪਹਿਲਾਂ ਹੀ ਕਰਨੀ ਹੁੰਦੀ ਹੈ। ਜੀ ਜੀ। ਸੋ ਸਿਟੀਜ਼ਨਸ਼ਿਪ ਦੇ ਕਈ ਜਿਹੜੇ ਰਸਤੇ ਬਣ ਜਾਂਦੇ ਨੇ ਵੀ ਗ੍ਰੀਨ ਕਾਰਡ ਦਾ, ਜੇ ਤੁਸੀਂ ਫੈਮਿਲੀ ਬੇਸਡ ਹੋ 5 ਸਾਲ ਤੋਂ ਬਾਅਦ 'ਚ, ਵਿਆਹ ਵਾਲਿਆਂ ਦਾ 3 ਸਾਲ ਤੋਂ ਬਾਅਦ 'ਚ। ਸੋ ਮਿਲਟਰੀ ਵਾਲਿਆਂ ਦੇ ਲਈ ਵੀ ਇੱਕ ਜਿਹੜਾ ਉਹ ਰਸਤਾ ਰਹਿੰਦਾ ਵੀ ਜੇ ਮਿਲਟਰੀ ਦੇ ਵਿੱਚ ਤੁਸੀਂ ਰਹਿ ਕੇ ਆਏ ਆ ਕੁਝ ਸਮੇਂ ਦੇ ਲਈ, ਸੋ ਕੀ ਇਹ ਮਿਲਟਰੀ ਐਪਲੀਕੈਂਟਸ ਦੇ ਲਈ ਕੀ ਹੈਗਾ ਸਿਟੀਜ਼ਨਸ਼ਿਪ ਦਾ ਰਸਤਾ, ਕੀ ਕਿੱਦਾਂ ਜਿਹੜਾ ਉਹ ਚੱਲ ਰਿਹਾ ਹੈ ਇਸ ਟਾਈਮ? ਜੀ, ਇਹਨਾਂ ਨੇ ਜੇ ਇੱਕ ਪ੍ਰੋਗਰਾਮ ਚਲਾਇਆ ਸੀਗਾ, ਉਹਦਾ ਨਾਮ ਹੈਗਾ ਮਵਨੀ, MAVNI। ਠੀਕ ਹੈ। ਮਿਲਟਰੀ ਅਸੈਸ਼ਨ ਵਾਈਟਲ ਟੂ ਨੈਸ਼ਨਲ ਇੰਟਰਸਟ ਪ੍ਰੋਗਰਾਮ। ਤੇ ਇਹ ਜਿਹੜਾ ਪ੍ਰੋਗਰਾਮ ਸੀਗਾ, ਇਹਦੇ ਆਧਾਰ ਤੇ ਆਪਾਂ ਦੇਖਦੇ ਸੀਗੇ ਕਿ ਉਹ ਜਾਂਦੇ ਸੀਗੇ ਸਕੂਲਾਂ ਕਾਲਜਾਂ 'ਚ, ਜਾਂ ਈਵਨ ਜਿਹੜਾ ਵੀ ਬੰਦਾ ਕਿਸੇ ਵੀ ਲੀਗਲ ਸਟੇਟਸ ਤੇ ਆਇਆ ਸੀਗਾ ਉਹਨੂੰ ਮਿਲਟਰੀ ਵਾਲੇ ਡਾਇਰੈਕਟ ਸਿਟੀਜ਼ਨਸ਼ਿਪ ਦੇ ਦਿੰਦੇ ਸੀਗੇ। ਠੀਕ ਹੈ। 1 ਸਾਲ ਦੇ ਅੰਦਰ ਅੰਦਰ। ਠੀਕ ਹੈ। ਤੇ ਗ੍ਰੀਨ ਕਾਰਡ ਵਾਲਾ ਸਟੈਪ ਵੀ ਬਾਈਪਾਸ ਹੋ ਜਾਂਦਾ ਸੀਗਾ। ਓਕੇ। ਹੁਣ ਆਪਾਂ ਕੀ ਦੇਖਿਆ ਕਿ ਜਿਹੜੇ ਮਿਲਟਰੀ ਐਪਲੀਕੈਂਟ ਨੇ, ਜਿਹੜੇ ਅਪਰੂਵਲ ਰੇਟ ਨੇ ਉਹਨਾਂ ਦੇ ਕਾਫੀ ਜ਼ਿਆਦਾ ਹਾਈ ਸੀਗੇ ਇਹ ਵਾਲੇ ਪਿਛਲੇ ਵਾਲੇ ਕੁਆਟਰ, 90% ਅਪਰੂਵਲ ਰੇਟਿੰਗ ਸੀਗੀ। ਵਾਓ। ਤੇ ਦੂਜਾ ਆਪਾਂ ਦੇਖਿਆ ਕਿ ਉਹਨਾਂ ਦੇ ਜਿਹੜੇ ਨੰਬਰ ਆਫ ਕੇਸਿਸ ਸੀਗੇ ਉਹ ਵੀ ਕਾਫੀ ਜ਼ਿਆਦਾ ਵੱਧ ਗਏ। ਠੀਕ ਹੈ। ਇਨਕਰੀਜ਼ ਹੋ ਗਿਆ 14% ਦੇ ਨਾਲ। ਸੋ ਲੋਕਾਂ ਨੇ ਜ਼ਿਆਦਾ ਅਪਲਾਈ ਕੀਤਾ ਉਹਦੇ ਥਰੂ? ਜ਼ਿਆਦਾ ਅਪਲਾਈ ਪ੍ਰੋਗਰਾਮ ਦੇ ਥਰੂ ਨਹੀਂ,
ਮਤਲਬ ਉਹਨਾਂ ਨੇ ਹੁਣ ਜਿਹੜੀ ਸਾਰੀ ਉਹਨਾਂ ਨੇ ਸਟੱਡੀ ਕੀਤੀ ਉਹ 'ਚੋਂ ਇਹ ਨਿਕਲਿਆ ਕਿ ਜਿਹੜਾ ਇਹ ਮਵਨੀ ਪ੍ਰੋਗਰਾਮ ਸੀਗਾ ਇਹਦੀ ਕਾਫੀ ਉਹਨਾਂ ਨੇ ਪਹਿਲਾਂ ਤਾਂ ਸਟਰੋਂਗ ਵੈਟਿੰਗ ਕੀਤੀ ਕਿ ਕਿਹੜਾ ਬੰਦਾ ਇਹਦੇ ਅੰਦਰ ਕੁਆਲੀਫਾਈ ਕਰੂਗਾ। ਪੈਰਾਮੀਟਰਸ ਕਾਫੀ ਸਟ੍ਰਿਕਟ ਉਹਨਾਂ ਨੇ ਕੀਤੇ। ਠੀਕ ਹੈ। ਜਿਹੜਾ ਡਿਫੈਂਸ ਸੈਕਟਰੀ ਸੀਗਾ ਉਹਨਾਂ ਦਾ ਪਹਿਲਾਂ ਜਿਮ ਮੈਟਿਸ ਜੀ ਉਹਨਾਂ ਨੇ ਫਿਰ ਕਾਫੀ ਸਾਰੇ ਇਦਾਂ ਦੇ ਸੇਫਗਾਰਡ ਕੀਤੇ ਸੀ। ਹੁਣ ਵੈਟਿੰਗ ਕਾਫੀ ਜ਼ਿਆਦਾ ਚੰਗੀ ਤਰ੍ਹਾਂ ਹੋਈ ਸੀਗੀ। ਇਹਦਾ ਮਤਲਬ ਇਹ ਸੀਗਾ ਕਿ ਜਿਹੜੇ ਲੋਕੀ ਸੀਗੇ ਉਹਨਾਂ ਦਾ ਪੇਪਰ ਵਰਕ, ਉਹਨਾਂ ਦੀ ਆਇਡੈਂਟੀਟੀ ਵਗੈਰਾ ਸਾਰੇ ਜਿਹੜੇ ਡਾਕੂਮੈਂਟ ਨੇ ਇਨ ਆਰਡਰ ਸੀਗੇ ਤੇ ਤਾਂ ਕਰਕੇ ਉਹਨਾਂ ਦਾ ਪਾਸ ਰੇਟ ਵਗੈਰਾ ਐਪਲੀਕੇਸ਼ਨ ਰੇਟ 90% ਤੱਕ ਸੀਗਾ। ਠੀਕ ਹੈ। ਪਹਿਲਾਂ ਸੀਗਾ ਕਿ ਕਾਫੀ ਜਿੱਦਾਂ ਜਿਹੜਾ ਬਸ ਅਮਰੀਕਾ 'ਚ ਆਇਆ ਕਿ ਵਾਰੀ ਵੈਟਿੰਗ ਸਹੀ ਤਰ੍ਹਾਂ ਨਹੀਂ ਕੀਤੀ ਜਿਹੜੇ ਆਰਮੀ ਦੇ ਰਿਕਰੂਟਰ ਹੁੰਦੇ ਸੀਗੇ। ਠੀਕ ਹੈ। ਫਿਰ ਜਦੋਂ ਤੁਸੀਂ ਅੱਗੇ ਜਾ ਕੇ ਫਾਈਲ ਕਰਦੇ ਸੀਗੇ ਤੁਹਾਡਾ ਡਿਨਾਇਲ ਰੇਟ ਵੀ ਜ਼ਿਆਦਾ ਹੁੰਦਾ ਸੀਗਾ। ਤੇ ਜੇ ਵੈਟਿੰਗ ਥੱਲੋਂ ਚੰਗੀ ਤਰ੍ਹਾਂ ਕੀਤੀ ਹੋਵੇ ਤੇ ਫਿਰ ਉਤੋਂ ਅਪਰੂਵਲ ਰੇਟਿੰਗ ਵੀ ਵੱਧ ਜਾਂਦੀ ਹੈ। ਸੋ ਹੁਣ ਇਸ ਮਾਮਲੇ ਦੇ ਵਿੱਚ ਕੀ ਆ ਚੱਲ ਰਿਹਾ ਆ, ਇਹ ਪ੍ਰੋਗਰਾਮ ਚੱਲੀ ਜਾ ਰਿਹਾ ਹੈ ਰਾਈਟ ਨਾਓ? ਇਹ ਇਹਨਾਂ ਦਾ ਡਿਪੈਂਡ ਕਰਦਾ ਹੈ, ਹਰ ਟਾਈਮ ਇਹ ਔਨ ਨਹੀਂ ਰਹਿੰਦਾ। ਅੱਛਾ। ਟਾਈਮ ਟੂ ਟਾਈਮ ਜਦੋਂ ਉਹਨਾਂ ਨੂੰ ਰਿਕਰੂਟਮੈਂਟ, ਜਦੋਂ ਭਰਤੀ ਦੀ ਲੋੜ ਹੁੰਦੀ ਹੈ ਉਦੋਂ ਇਹਨੂੰ ਓਪਨ ਕਰ ਦਿੰਦੇ ਆ ਬੇਸਿਕਲੀ। ਠੀਕ ਆ ਜੀ। ਸੋ ਇਹ ਜਿਹੜਾ ਮਿਲਟਰੀ ਦੇ ਥਰੂ ਇੱਕ ਜਿਹੜਾ ਰਸਤਾ ਜਿਹੜਾ ਸੀਗਾ, ਪਰ ਆਪਾਂ ਰੀਸੈਂਟਲੀ ਜਗਵੀਰ ਜੀ ਇਹ ਵੀ ਦੇਖਿਆ ਵੀ ਕਈ ਜਿਹੜੇ ਮਿਲਟਰੀ ਵਾਲਿਆਂ ਨੂੰ ਡਿਪੋਰਟ ਵੀ ਜਿਹੜਾ ਕਰ ਦਿੱਤਾ ਗਿਆ। ਇੱਦਾਂ ਦੀਆਂ ਖਬਰਾਂ ਵੀ ਜਿਹੜੀਆਂ ਉਹ ਆਈਆਂ ਸੀਗੀਆਂ ਵੀ ਉਹ ਉਹਨਾਂ ਦੇ ਕੁਝ ਡਾਕੂਮੈਂਟੇਸ਼ਨ ਨੂੰ ਲੈ ਕੇ ਵੀ ਉਹਨਾਂ ਨੂੰ ਡਿਪੋਰਟ ਕਰਨ ਤੱਕ ਦੀ ਵੀ ਜਿਹੜੀ ਨੌਬਤ ਆ ਗਈ ਸੀਗੀ, ਜਿਹੜੇ ਵੈਟਰਨਸ ਹੈਗੇ ਆ ਜਾਂ ਜਿਹੜੇ ਮਿਲਟਰੀ ਦੇ ਵਿੱਚ ਸਰਵ ਕਰ ਰਹੇ ਸੀ। ਹਾਂਜੀ ਬਿਲਕੁਲ, ਤੁਹਾਨੂੰ ਕੁਆਲੀਫਾਈ ਕਰਨਾ ਪੈਂਦਾ। ਇਮੀਗ੍ਰੇਸ਼ਨ ਲਾਅ ਦਾ ਫੈਡਰਲ ਲਾਅ ਹੈ, ਮਿਲਟਰੀ ਵਾਲਿਆਂ ਨੂੰ ਵੀ ਇਕੁਅਲੀ ਤੁਹਾਨੂੰ ਰਿਸਪੈਕਟ ਕਰਨੀ ਪੈਂਦੀ ਹੈ ਥੋੜੀ ਜਿਹੀ। ਸੋ ਇਨ ਦੈਟ ਕੇਸ ਅਜਿਹੇ ਮਾਮਲੇ ਦੇ ਇਹਦਾ ਮਤਲਬ ਵੀ ਉਹਨਾਂ ਦੀ ਵੈਟਿੰਗ ਚੰਗੀ ਤਰ੍ਹਾਂ ਨਹੀਂ ਹੋਈ ਤਾਂ ਉਹਨਾਂ ਨੇ ਆਰਮੀ ਦੇ ਵਿੱਚ ਤਾਂ ਰੱਖ ਲਿਆ ਪਰ ਬਾਅਦ ਦੇ ਵਿੱਚ ਡਿਪੋਰਟ ਕਰਨਾ ਪਿਆ ਜੀ। ਹੁਣ ਜਿੱਦਾਂ ਫੋਰ ਐਗਜ਼ਾਮਪਲ ਕੋਈ ਡਾਕਾ ਦੇ ਵਿੱਚ ਹੈ, ਉਹਦੇ ਕੋਲ ਤੇ ਵੈਲਿਡ ਆਥੋਰਾਈਜੇਸ਼ਨ ਹੈ ਤੇ ਉਹਨੂੰ ਉਹਦਾ ਡੈਫਰਡ ਹੈਗਾ ਰਿਮੂਵਲ। ਠੀਕ ਹੈ। ਹੁਣ ਕਈ ਵਾਰੀ ਇਦਾਂ ਦੇ ਵੀ ਹੁੰਦੇ, ਜੇ ਕੋਈ ਮੰਨ ਲਓ ਕੁਆਲੀਫਾਈ ਨਹੀਂ ਸੀਗਾ ਪਰ ਇੱਥੇ ਦਾ ਹੀ ਬੋਰਨ ਬ੍ਰੌਟ ਅਪ, ਐਜੂਕੇਸ਼ਨ ਉਹਦੀ ਸਹੀ ਹੈ, ਜੇ ਵੈਟਿੰਗ ਨਹੀਂ ਕੀਤੀ ਰਿਕਰੂਟਰ ਨੇ ਤੇ ਉਹਦੇ ਬੋਲਣ ਦਾ ਤਰੀਕਾ ਦੇਖ ਕੇ ਉਹਨਾਂ ਨੂੰ ਜੇ ਲੱਗਿਆ ਕਿ ਇੱਥੇ ਦਾ ਹੀ ਬੋਰਨ ਹੈ, ਬੰਦੇ ਕਈ ਵਾਰੀ ਮਿਸਰੈਪ੍ਰੈਜ਼ੈਂਟ ਕੀਤਾ ਤੇ ਬਾਅਦ ਚ ਅੱਗੇ ਜਾ ਕੇ ਜਦੋਂ ਕਿਉਂਕਿ ਹੁਣ ਆਰਮੀ ਦੇ ਵਿੱਚ ਤਾਂ ਤੁਹਾਨੂੰ ਬਾਹਰ ਵੀ ਜਾਣਾ ਪੈ ਸਕਦਾ ਨਾ, ਬਾਰਡਰ ਵਗੈਰਾ ਕ੍ਰਾਸ ਕਰਨੇ ਪੈਂਦੇ ਨੇ ਜੀ। ਤੇ ਜਦੋਂ ਫਿਰ ਉਦੋਂ ਉਹਨਾਂ ਦੇ ਬੈਕਗਰਾਉਂਡ ਚੈੱਕ ਹੁੰਦੇ ਨੇ, ਜੇ ਤੁਸੀਂ ਪ੍ਰੂਵ ਨਾ ਕਰ ਪਾਓ ਕਿ ਤੁਸੀਂ ਸਿਟੀਜ਼ਨ ਹੋ ਜਾਂ ਗ੍ਰੀਨ ਕਾਰਡ ਹੋਲਡਰ ਹੋ ਤੇ ਤੁਹਾਨੂੰ ਫਿਰ ਉਹ ਜ਼ਰੂਰ ਰੋਕੂਗੇ ਉਹ। ਠੀਕ ਹੈ। ਇਸ ਗੱਲ ਦਾ ਨਹੀਂ ਕਿ ਤੁਸੀਂ ਯੂਨੀਫਾਰਮ ਪਾਈ ਹੈ ਤੇ ਤੁਹਾਨੂੰ ਬਾਰਡਰ ਦੇ ਅੰਦਰ ਆਉਣ ਦਿੱਤਾ ਜਾਏਗਾ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ, ਟਰੰਪ ਐਡਮਿਨਿਸਟ੍ਰੇਸ਼ਨ ਨੇ ਜਦੋਂ ਡਾਕਾ ਦਾ ਫੈਸਲਾ ਆਇਆ ਸੀ ਸੁਪਰੀਮ ਕੋਰਟ ਦੇ ਉੱਤੇ, ਰਾਸ਼ਟਰਪਤੀ ਟਰੰਪ ਨੇ ਆਪਣੀ ਨਿਰਾਸ਼ਾ ਜਿਹੜੀ ਉਹ ਜਤਾਈ ਸੀਗੀ। ਫਿਰ ਕੁਝ ਦਿਨ ਪਹਿਲਾਂ ਇਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਪੱਕਿਆਂ ਵੀ ਕਰ ਦੇਣਾ ਆ। ਸੋ ਰਾਈਟ ਨਾਓ ਕੀ ਸਟਰਗਲ ਚੱਲ ਰਹੀ ਹੈ? ਇੰਟਰਨਲ ਕਾਫੀ ਸਟਰਗਲ ਆ ਕਿਉਂਕਿ ਵੋਟਰ ਬੇਸ ਅਜਿਹਾ ਆ ਜਿਹੜਾ ਡਾਕਾ ਵਾਲਿਆਂ ਨੂੰ ਲਾਈਕ ਵੀ ਨਹੀਂ ਕਰਦਾ ਉਹਨਾਂ ਦਾ। ਸੋ ਕੀ ਇਸ ਟਾਈਮ ਇੰਟਰਨਲੀ ਇਹਨਾਂ ਦਾ ਹੈਗਾ ਆ, ਇਹ ਪੱਕੇ ਕਰਨ ਵਾਲੀ ਗੱਲ ਨੂੰ ਲੈ ਕੇ ਕੁਝ ਕੰਮ ਹੋ ਰਿਹਾ ਹੈ ਉਹਦੇ ਉੱਤੇ ਜਾਂ ਸਿਰਫ ਉਹ ਗੱਲ ਹੀ ਸੀਗੀ ਅਜੇ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹਨਾਂ ਦਾ ਐਕਚੁਅਲ ਰਾਈਟ ਵੋਟਰ ਬੇਸ ਹੈਗਾ ਉਹਨੂੰ ਨਰਜਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਆਪਾਂ ਡਾਕਾ ਤੋਂ ਬਾਅਦ ਆਪਾਂ ਨਵਾਂ ਲਾਅ ਪਾਸ ਕਰਾਂਗੇ, ਆਪਾਂ ਡਾਕਾ ਨੂੰ ਰਿਪੀਲ ਕਰ ਦਾਂਗੇ। ਠੀਕ ਹੈ। ਤੇ ਹੁਣ ਜਿੱਦਾਂ ਡੈਮੋਕ੍ਰੈਟ ਜਾਂ ਰਿਪਬਲਿਕਨ ਦੋਨੋਂ ਪਾਰਟੀਆਂ ਦੇ ਵਿੱਚ ਕਾਫੀ ਜ਼ਿਆਦਾ ਇੰਟਰਨਲੀ ਵੀ ਕਾਫੀ ਜ਼ਿਆਦਾ ਕਨਫਲਿਕਟ ਨੇ। ਪੋਲਿਟਿਕਸ ਜਿਹੜੀ ਇਹਨਾਂ ਦੀ ਹੈ ਕਿ ਪੂਰਾ 100% ਇਹ ਐਗਰੀਮੈਂਟ ਨਹੀਂ ਹੁੰਦੇ ਜੀ। ਤੇ ਆਪਾਂ ਇਹ ਦੇਖ ਰਹੇ ਹਾਂ ਕਿ ਟਰੰਪ ਐਡਮਿਨਿਸਟ੍ਰੇਸ਼ਨ ਦੇ ਜਿਹੜੀ ਰਿਪਬਲਿਕਨ ਐਡਮਿਨਿਸਟ੍ਰੇਸ਼ਨ ਹੈ ਹੁਣ ਪਾਰਟੀ ਦੇ ਵਿੱਚ ਦੀ 3 ਤਰ੍ਹਾਂ ਦੇ ਪ੍ਰਸਤਾਵ ਸਾਹਮਣੇ ਆ ਰਹੇ ਨੇ। ਕਈ ਤਾਂ ਕਹਿੰਦੇ ਨੇ ਕਿ ਤੁਸੀਂ ਨਵਾਂ ਲਾਅ ਪਾਸ ਕਰਕੇ ਪ੍ਰੋਗਰਾਮ ਐਂਡ ਕਰ ਦਿਓ, ਫੇਅਰ ਐਂਡ ਸਕੇਅਰ। ਫਿਰ ਇਹ ਦੂਸਰਾ ਕਹਿ ਰਿਹਾ ਸੀਗਾ ਕਿ ਵਿੱਚ ਇਹਨਾਂ ਨੇ ਅਨਾਉਂਸ ਕੀਤਾ ਪ੍ਰੈਜ਼ੀਡੈਂਟ ਟਰੰਪ ਨੇ ਕਿ ਆਪਾਂ ਨਵਾਂ ਪ੍ਰੋਗਰਾਮ ਬਣਾਵਾਂਗੇ, ਦੁਬਾਰਾ ਆਪਾਂ ਨਵਾਂ ਇੱਕ ਪ੍ਰੋਗਰਾਮ ਪਾਸ ਕਰਾਂਗੇ ਡਾਕਾ ਦਾ ਨਵੇਂ ਰੂਲ ਦੇ ਅਕੋਰਡਿੰਗ। ਠੀਕ ਹੈ। ਉਹ ਵੀ ਫਿਰ ਗੱਲ ਵਿੱਚ ਰਹਿ ਗਈ। ਤੇ ਫਿਰ ਉਸ ਤੋਂ ਬਾਅਦ ਹੁਣ ਆਪਾਂ ਰੀਸੈਂਟਲੀ ਕੀ ਦੇਖ ਰਹੇ ਹਾਂ ਕਿ ਜਿੱਦਾਂ ਇਲੈਕਸ਼ਨ ਕੋਲ ਆ ਰਹੀ ਹੈ ਕਿ ਰਿਪਬਲਿਕਨ ਆਪ ਹੀ ਕਹਿ ਰਹੇ ਨੇ ਕਿ ਇੱਕ ਨਵਾਂ ਜਿਹੜਾ ਐਮਨੈਸਟੀ ਪ੍ਰੋਗਰਾਮ ਹੈ ਉਹ ਦੁਬਾਰਾ ਨਵਾਂ ਇੱਕ ਪ੍ਰੋਗਰਾਮ ਦਾ ਪ੍ਰਸਤਾਵ ਅੱਗੇ ਆਊਗਾ। ਫਿਲਹਾਲ ਅਜੇ ਤੱਕ ਆਇਆ ਨਹੀਂ ਹੈਗਾ ਤੇ ਹੁਣ ਦੋਨੋਂ ਪਾਰਟੀਆਂ ਵੱਲੋਂ। ਤੇ ਆਪਾਂ ਅੱਗੇ ਦੇਖਦੇ ਹਾਂ ਕਿ ਕਿੱਦਾਂ ਆਉਣ ਵਾਲੇ ਮਹੀਨੇ 2 ਮਹੀਨਿਆਂ ਦੇ ਅੰਦਰ ਕੀ ਹੁੰਦਾ। ਜੇ ਤਾਂ ਦੋਨੋਂ ਪਾਰਟੀ, ਜੇ ਇੱਕ ਵੀ ਪਾਰਟੀ ਪ੍ਰਸਤਾਵ ਰੱਖਦੀ ਹੈ ਦੂਜੀ ਪਾਰਟੀ ਨੂੰ ਵੀ ਐਡਰੈਸ ਕਰਨਾ ਹੀ ਪਊਗਾ ਕਿਉਂਕਿ ਮੁੱਦਾ ਕਾਫੀ ਇੰਪੋਰਟੈਂਟ ਹੈ, ਕਾਫੀ ਦੇਰ ਤੋਂ ਚੱਲ ਰਿਹਾ ਹੁਣ, 10-15 ਸਾਲ ਹੋ ਗਏ। ਸੋ ਹਾਂਜੀ, ਖਾਸ ਕਰਕੇ ਜਦੋਂ ਤੋਂ ਟਰੰਪ ਪ੍ਰਸ਼ਾਸਨ ਆਇਆ ਉਦੋਂ ਤੋਂ ਤਾਂ ਦੂਜਿਆਂ ਨੇ ਵੀ ਜਿਹੜਾ ਬਹੁਤ ਚੱਕ ਕੇ ਰੱਖਿਆ ਹੈ ਇਸ ਮੁੱਦੇ ਨੂੰ। ਸੋ ਉਹਨਾਂ ਨੂੰ ਕੁਛ ਨਾ ਕੁਛ ਤਾਂ ਇਹਦੇ ਉੱਤੇ ਕਰਨਾ ਹੀ ਜਿਹੜਾ ਉਹ ਪੈਣਾ ਹੈਗਾ, ਕੁਛ ਨਾ ਕੁਛ ਤਾਂ ਜ਼ਰੂਰ ਬੋਲਣਾ ਪੈਣਾ ਹੈ। ਆਪਾਂ ਇਹ ਦੇਖਿਆ ਵੀ ਜਿਹੜੇ ਇਮੀਗ੍ਰੇਸ਼ਨ ਦੇ ਐਡਵਾਈਜ਼ਰ ਆ ਖਾਸ ਕਰਕੇ ਰਾਸ਼ਟਰਪਤੀ ਟਰੰਪ ਦੇ ਬਹੁਤ ਹੀ ਜ਼ਿਆਦਾ ਕੱਟੜ ਨੇ। ਜਿਹੜਾ ਸਟੀਵਨ ਮਲਰ ਯੰਗ ਜਿਹਾ ਬੰਦਾ ਤਾਂ ਹੈਗਾ ਆ ਪਰ ਉਹ ਹਰ ਇੱਕ ਤਰੀਕੇ ਦੇ ਨਾਲ ਪਬਲਿਕ ਚਾਰਜ ਵਾਲਾ ਮਸਲਾ ਵੀ, ਉਹ ਸਾਰੀਆਂ ਚੀਜ਼ਾਂ ਉਹਨਾਂ ਦੇ ਐਡਵਾਈਸ ਦੇ ਜ਼ਰੀਏ ਜਿਹੜੀਆਂ ਇਸ ਪਾਸੇ ਨੂੰ ਆ ਰਹੀਆਂ ਆ। ਉਹਨਾਂ ਦੀ ਕੋਈ ਰਾਏ ਇਸ ਦੇ ਉੱਤੇ ਸਾਹਮਣੇ ਆਈ ਹੈ ਵੀ ਉਹ ਕੀ ਚਾਹੁੰਦੇ ਨੇ ਡਾਕਾ ਵਾਲਿਆਂ ਨੂੰ ਲੈ ਕੇ? ਐਸਾ ਡਾਇਰੈਕਟ ਤਾਂ ਨਹੀਂ, ਕਿਉਂਕਿ ਹੁਣ ਦੇਖੋ ਇਲੈਕਸ਼ਨ ਤਾਂ ਜਿੱਤਣਾ ਪੈਣਾ ਹੈ। ਮੇਨ ਉਹਨਾਂ ਦਾ ਜਿਹੜਾ ਹੁਣ ਫੋਕਸ ਹੈ ਕਿ ਸਵਿੰਗ ਵੋਟਰ ਤੇ ਜਿਹੜੇ ਇਵੈਂਜੈਲੀਕਲਸ ਨੇ ਤੇ ਜਿਹੜੇ ਹਿਸਪੈਨਿਕ ਨੇ, ਇਹ ਜਿਹੜੇ 3 ਜਿਹੜੇ ਵਰਗ ਹੈਗੇ ਨੇ ਇਹ ਮਿਲਾ ਕੇ ਬੜਾ ਵੱਡਾ ਵੋਟਿੰਗ ਬਲੌਕ ਹੁੰਦਾ ਹੈ। ਦੋਨੋਂ ਪਾਰਟੀ ਦੇ ਵਿੱਚ ਕੋਈ ਵੀ ਪਾਰਟੀ ਇਹਨੂੰ ਇਗਨੋਰ ਨਹੀਂ ਕਰ ਸਕਦੀ। ਵਾਕਈ
ਜੀ। ਹਾਂਜੀ, ਸੋ ਤੇ ਜੇ ਚਾਹੁੰਦੇ ਤੁਸੀਂ ਇਹਨੂੰ ਐਡਰੈਸ ਹਮ, ਨਹੀਂ ਕਰੋਗੇ ਤਿੰਨ ਹਮ, ਬੇਸਿਸ ਨੂੰ, ਹਿਸਪੈਨਿਕਸ ਨੂੰ, ਇਵੈਂਜੈਲੀਕਲਸ ਨੂੰ ਤੇ ਸਵਿੰਗ ਵੋਟਰ ਨੂੰ, ਤੇ ਉਹਦੇ ਉੱਤੇ ਇਲੈਕਸ਼ਨਸ ਡਿਸਾਈਡ ਹੁੰਦੀਆਂ ਨੇ। ਡਿਸਾਈਡ ਹੁੰਦੀਆਂ ਆ। ਸੋ ਇਸ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਆ ਉਹਨਾਂ ਦੇ ਹੱਥ ਦੇ ਵਿੱਚ ਜ਼ਰੂਰ ਹੈਗਾ ਵੀ ਵਾਈਟ ਹਾਊਸ ਦੇ ਵਿੱਚ ਕੌਣ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਆ ਸਕਦਾ ਹੈ ਜੀ। ਜੀ। ਤੇ ਅਗਲੀ ਜੇ ਗੱਲ ਕਰਦੇ ਜਾਈਏ ਇਮੀਗ੍ਰੇਸ਼ਨ ਦੇ, ਆਈਸ ਵਾਲੇ, DHS ਵਾਲੇ, CBP ਵਾਲੇ, ਇਹ ਹਮੇਸ਼ਾ ਹੀ ਵਿਵਾਦਾਂ ਦੇ ਵਿੱਚ, ਚਰਚਾ ਦੇ ਵਿੱਚ ਜਿਹੜੇ ਉਹ ਰਹਿੰਦੇ ਆ। ਸੋ ਹੁਣ ਇਹਨਾਂ ਦੇ ਉੱਤੇ ਫਿਰ ਲਾਸੂਟ ਜਿਹੜਾ ਹੋਇਆ ਆ, ਸੋ ਇਸ ਵਾਰ ਕਸਟਡੀ ਦੇ ਵਿੱਚ ਮੌਤਾਂ ਦੇ ਰੈਕੋਰਡ ਨੂੰ ਲੈ ਕੇ ਜੀ। ਇੱਕ ਤਾਂ ਇਹ ਸੀਗਾ ਕਿ ਇਹਨਾਂ ਨੇ ਫਰੀडम ਆਫ ਇਨਫੋਰਮੇਸ਼ਨ ਐਕਟ ਇੱਕ ਕਾਨੂੰਨ ਹੈ ਜਿਹਦੇ ਅਕੋਰਡਿੰਗ ਤੁਸੀਂ ਇਨਫੋਰਮੇਸ਼ਨ ਰਿਲੀਜ਼ ਕਰਾ ਸਕਦੇ ਹੋ ਜੀ। ਹੁਣ ਇਹ ਡੇਟਾ ਇਹਨਾਂ ਦਾ ਸਾਨੂੰ ਦੇ ਨਹੀਂ ਰਹੇ ਸੀਗੇ ਕਿ ਐਕਚੁਅਲ ਦੇ ਵਿੱਚ ਕੀ ਹੋ ਰਿਹਾ ਕਿਸੇ ਨੂੰ ਪਤਾ ਨਹੀਂ। ਸੁਣਨ 'ਚ ਖਬਰਾਂ ਆਈਆਂ ਹੈ ਕਿ ਅੰਦਰ ਕਾਫੀ ਮੌਤਾਂ ਹੋ ਰਹੀਆਂ ਨੇ। ਇੱਕ ਗਰੁੱਪ ਹੈਗਾ ਜੀ ਨਾਨ ਪ੍ਰੋਫਿਟ, ਦਾ ਨਾਮ ਹੈਗਾ ਅਮਰੀਕਨ ਓਵਰਸਾਈਟ। ਠੀਕ ਹੈ। ਇਹਨਾਂ ਨੇ ਲਾਸੂਟ ਫਾਈਲ ਕੀਤਾ ਹੈ ਤਿੰਨੋਂ ਏਜੰਸੀਆਂ ਦੇ ਉੱਤੇ, DHS ਤੇ CBP ਤੇ ਆਈਸ ਦੇ ਉੱਤੇ, ਕਿ ਤੁਸੀਂ ਸਾਨੂੰ ਐਕਚੁਅਲ ਡੇਟਾ ਦਿਓ ਕਿ ਕਿੰਨੀਆਂ ਮੌਤਾਂ ਹੋਈਆਂ। ਤੇ ਫਿਲਹਾਲ ਉਹਨਾਂ ਨੇ ਡੇਟਾ ਰਿਲੀਜ਼ ਨਹੀਂ ਕੀਤਾ ਹੈਗਾ ਅਜੇ ਵੀ। ਉਹਨਾਂ ਨੇ ਇਹ ਜਿਹੜਾ ਗਰੁੱਪ ਹੈਗਾ, ਇਹਨੇ ਪਹਿਲਾਂ ਆਪਣਾ ਜਿਹੜਾ ਫੋਇਆ, ਜਿਹੜਾ ਫਰੀडम ਆਫ ਇਨਫੋਰਮੇਸ਼ਨ ਐਕਟ ਦੇ ਅੰਦਰ ਕਾਫੀ ਵਾਰੀ ਰਿਕੁਐਸਟ ਕੀਤਾ, ਹਰ ਵਾਰੀ ਡਿਨਾਈ ਹੋ ਗਿਆ, ਕੋਈ ਡੇਟਾ ਨਹੀਂ ਆਇਆ ਕਿਸੇ ਐਕਸਕਿਊਜ਼ ਤੋਂ। ਠੀਕ ਹੈ। ਤੇ ਜਾਣ ਕੇ ਜਿਹੜੀਆਂ ਏਜੰਸੀਆਂ ਉਹਨਾਂ ਨੇ ਇਨਫੋਰਮੇਸ਼ਨ ਵਿਥਹੋਲਡ ਕੀਤੀ ਹੈ ਕਿ ਲੋਕਾਂ ਪਬਲਿਕ ਤੱਕ ਨਾ ਜਾਵੇ। ਤੇ ਹੁਣ ਆਹ ਵਾਲੇ ਗਰੁੱਪ ਨੇ ਲਾਸੂਟ ਫਾਈਲ ਕੀਤਾ ਉਹਨਾਂ ਉੱਤੇ ਇਨਫੋਰਮੇਸ਼ਨ ਡਿਸਕਲੋਜ਼ ਕਰਨ ਦੇ ਲਈ। ਆਪਾਂ ਰੀਸੈਂਟਲੀ ਦੇਖਿਆ ਸੀ ਜਦੋਂ ਖਾਸ ਕਰਕੇ ਜਿਹੜਾ ਕਾਰਵਾਂ ਆਇਆ ਸੀਗਾ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ, ਉਸ ਤੋਂ ਬਾਅਦ ਦੇ ਵਿੱਚ ਜਿਹੜੇ ਬੱਚੇ ਵੱਖਰੇ ਸੀਗੇ ਉਹ ਵੱਖਰੇ ਸੀ, ਉਦੋਂ ਮੌਤਾਂ ਦੀ ਚਰਚਾ ਕਿਤੇ ਕਿਤੇ ਜਿਹੜੀ ਉਹ ਆ ਜਾਂਦੀ ਸੀ, ਸਾਹਮਣੇ ਆ ਜਾਂਦੀ ਸੀ। ਸੋ ਖਦਸ਼ਾ ਇਹ ਹੈਗਾ ਵੀ ਉਸ ਤੋਂ ਵੀ ਵੱਧ ਮੌਤਾਂ ਜਿਹੜੀਆਂ ਇਹਨਾਂ ਦੀ ਕਸਟਡੀ ਦੇ ਵਿੱਚ ਹੋਈਆਂ ਹੈਗੀਆਂ। ਉਸ ਤੋਂ ਵੀ ਵੱਧ ਕਸਟਡੀ 'ਚ ਹੋਈਆਂ ਹੈ। ਕਾਫੀ ਸਾਰੇ ਲੋਕੀ ਜਿਹੜੇ ਸਪੈਸ਼ਲੀ ਡਿਪੋਰਟ ਕੀਤੇ ਸੀ, ਜਿਹੜੇ ਉੱਥੇ ਜਾ ਕੇ ਰਿਪੋਰਟ ਆਪਣੀ ਕੰਟਰੀ ਗਏ, ਵਾਪਸ ਗਏ, ਉੱਥੋਂ ਦੀ ਡੇਟਾ ਬੜਾ ਜ਼ਿਆਦਾ ਆਇਆ ਕਿ ਜੇ ਉਹ ਲੋਕਾਂ ਨੂੰ ਜਿਹੜੇ ਸੈਂਡ ਕੀਤੇ ਉਹਨਾਂ ਨੂੰ ਇੰਨਾ ਜ਼ਿਆਦਾ ਹੋਇਆ ਤੇ ਜਿਹੜੇ ਆਲਰੇਡੀ ਅੰਦਰ ਉਹਨਾਂ ਨੂੰ ਕਿੰਨਾ ਹੋਊਗਾ, ਹੈ ਨਾ। ਜੀ। ਤੇ ਵੈਸੇ ਤਾਂ ਜਿਹੜੀ ਫੋਇਆ ਉਹਦੇ ਥੱਲੇ ਇਹਨਾਂ ਨੂੰ ਦੇ ਦੇਣਾ ਚਾਹੀਦੀ ਸੀ, ਏਜੰਸੀ ਨੂੰ ਇਹ ਇਨਫੋਰਮੇਸ਼ਨ ਹੋਲਡ ਨਹੀਂ ਕਰਨੀ ਚਾਹੀਦੀ, ਕਿਉਂਕਿ ਸਾਰਾ ਪਰਪਸ ਉਹਦਾ ਉਹੀ ਸੀਗਾ। ਹੁਣ ਕਿਉਂਕਿ ਇਹ ਪੋਲੀਟੀਕਲ ਇਸ਼ੂ ਹੈ, ਫਿਰ ਜਿਹੜੇ ਨੰਬਰ ਹੈ ਜੇ ਸਹੀ ਨਹੀਂ ਲੱਗਣਗੇ ਤਾਂ ਉਹ ਵੀ ਚਾਹੁੰਦੇ ਆ ਕਿ ਇਹ ਸਾਹਮਣੇ ਨਾ ਆਉਣ ਲੋਕਾਂ ਦੇ। ਸੋ ਉਹਨਾਂ ਨੂੰ ਇਹ ਵੀ ਖਦਸ਼ਾ ਵੀ ਪੋਲੀਟੀਕਲੀ ਹਰਟ ਹੋ ਸਕਦੇ ਉਹ ਨੰਬਰਸ ਦੇ ਕਰਕੇ ਉਹਨਾਂ ਨੂੰ। ਹਾਂਜੀ। ਤੇ ਹੁਣ ਸਾਰੀ ਗੱਲ ਜਿਹੜੀ ਉਹੀ ਹੈ ਕਿ ਐਡਮਿਨਿਸਟ੍ਰੇਸ਼ਨ ਨੇ ਇੱਕ ਅਪਰੋਚ ਬਣਾ ਲਈ ਕਿ ਕੋਈ ਵੀ ਇਨਫੋਰਮੇਸ਼ਨ ਹੈ, ਕੁਝ ਵੀ ਹੈ, ਜਾਇਜ਼ ਨਜਾਇਜ਼ ਹੈ, ਦੇਣੀ ਹੈਗੀ, ਦੇਣੀ ਹੋਈ ਨਹੀਂ। ਤੇ ਦੂਜੇ ਵਾਲਿਆਂ ਨੂੰ ਇਹ ਹੈਗਾ ਕਿ ਕੁਝ ਵੀ ਮਿਲਣਾ ਨਹੀਂ ਹੈਗਾ, ਹਰ ਚੀਜ਼ ਤੇ ਹੁਣ ਲਾਸੂਟ ਕਰਨਾ ਪੈਂਦਾ। ਤੇ ਤਾਂ ਕਰਕੇ ਆਪਾਂ ਦੇਖ ਰਹੇ ਹਾਂ ਕਿ ਐਵਰੀ ਡੇ ਮਤਲਬ ਕਿ ਇਹ ਵੀ ਨਹੀਂ ਕਿ ਇੱਕ ਲਾਸੂਟ, ਮਲਟੀਪਲ ਲਾਸੂਟ ਹੋ ਰਹੇ ਨੇ ਇੱਕ ਮੁੱਦੇ ਦੇ ਉੱਤੇ। ਸੋ ਅਦਾਲਤ ਹੀ ਜਿਹੜੇ ਇਸ ਟਾਈਮ ਗਹਿਮਾ ਗਹਿਮੀ ਦਾ ਜਿਹੜਾ ਸਬੱਬ ਜਿਹੜੇ ਬਣੇ ਪਏ ਆ, ਸੋ ਉੱਥੇ ਪੂਰੀ ਗਹਿਮਾ ਗਹਿਮੀ ਚੱਲ ਰਹੀ ਹੈ ਅਦਾਲਤਾਂ ਦੇ ਵਿੱਚ। ਦੋ ਜਾਣੇ ਜੇ ਲੜੋਗੇ ਫਿਰ ਜੱਜ ਹੀ ਫੈਸਲਾ ਕਰੂਗਾ। ਜੱਜ ਹੀ ਫੈਸਲੇ ਜਿਹੜੇ ਕਰਨਗੇ, ਉਹ ਵੀ ਬਿਜ਼ੀ ਜਿਹੜੇ ਇਸ ਟਾਈਮ ਪੂਰੇ ਹੋ ਰਹੇ ਨੇ ਜੀ। ਸੋ ਅਗਲੀ ਜਿਹੜੀ ਆਪਾਂ ਗੱਲ ਕਰੀਏ, ਸੋ ਇਹ ਮਾਈਗ੍ਰੈਂਟ ਕਿਡਸ ਨੂੰ ਲੈ ਕੇ ਆ, ਇਹ ਇੱਕ ਜਿਹੜੀ ਕਹਿ ਲਓ ਵੀ ਹੈਰਾਨੀਜਨਕ ਤੇ ਖਤਰਨਾਕ ਗੱਲ ਵੀ ਆ ਵੀ ਜਿਹੜੇ ਬੱਚਿਆਂ ਨੂੰ ਜਦੋਂ ਵੱਖ ਕੀਤਾ ਗਿਆ ਸੀ ਆਪਣੇ ਉਹਨਾਂ ਦੇ ਮਾਪਿਆਂ ਦੇ ਵਿੱਚ, ਸੋ ਉਸ ਨੂੰ ਲੈ ਕੇ ਵੀ ਚਰਚਾ ਚੱਲ ਰਹੀ ਆ। ਉਹ ਕਈ ਜਿਹੜੇ ਇਸ ਟਾਈਮ ਸੰਸਥਾਵਾਂ ਕਹਿ ਰਹੀਆਂ ਵੀ ਮਾਈਗ੍ਰੈਂਟ ਕਿਡਸ ਨੂੰ ਹੋਟਲਸ ਦੇ ਵਿੱਚ ਰੱਖਣਾ ਜਾਂ ਉਹ ਬੰਦ ਕਰੋ। ਉਹਨੂੰ ਪਿੱਛੇ ਕਹਿ ਰਹੇ ਆ ਵੀ ਕਿਉਂਕਿ ਉੱਥੇ ਉਹਨਾਂ ਦੀ ਚੰਗੀ ਤਰ੍ਹਾਂ ਦੇਖ ਰੇਖ ਨਹੀਂ ਕੀਤੀ ਗਈ। ਸੋ ਕੀ ਹੈਗਾ ਪੂਰਾ ਮਸਲਾ ਇਸ ਦਾ? ਜੀ, ਇਹ ਕੋਰਟ ਨੇ ਨਾ ਇੱਕ ਮੋਨੀਟਰ ਅਪਾਇੰਟ ਕੀਤਾ ਸੀਗਾ, ਉਹਦਾ ਨਾਮ ਹੈਗਾ ਐਂਡਰੀਆ ਆਰਡਨ। ਠੀਕ ਹੈ ਜੀ। ਕੋਰਟ ਮੋਨੀਟਰ ਦਾ ਪਰਪਸ ਇਹ ਹੈ ਕਿ ਤੁਸੀਂ ਆਪਣੀ ਰਿਪੋਰਟ ਵਗੈਰਾ ਤਿਆਰ ਕਰਕੇ ਦੱਸੋ ਨਿਊਟਰਲੀ, ਕਿ ਦੱਸੋ ਕਿ ਕੀ ਹੋ ਰਿਹਾ ਹੈਗਾ। ਠੀਕ ਹੈ। ਜਦੋਂ ਇਹ ਰਿਪੋਰਟ ਤਿਆਰ ਕੀਤੀ, ਉਹਦੇ ਵਿੱਚ ਇਨਫੋਰਮੇਸ਼ਨ ਸਾਹਮਣੇ ਆਈ ਕਿ ਇਹਨਾਂ ਨੇ ਇੱਕ ਪ੍ਰਾਈਵੇਟ ਕੰਟਰੈਕਟਰ ਨੂੰ ਹਾਇਰ ਕਰਕੇ ਫੈਡਰਲ ਜਿਹੜੇ ਟੈਕਸ ਪੇਅਰ ਮਨੀ ਤੇ ਕਿ ਤੁਸੀਂ ਇਹ ਬੱਚਿਆਂ ਦੀ ਟੇਕ ਕੇਅਰ ਕਰਨੀ ਹੈ। ਓਕੇ। ਤੇ ਹੈਮਪਟਨ ਹੋਟਲ ਦੇ ਵਿੱਚ ਬੱਚਿਆਂ ਨੂੰ ਠਹਿਰਾਇਆ ਸੀ ਕਹਿਣ ਨੂੰ, ਪਰ ਉਹਦੇ ਵਿੱਚ ਕੀ ਐਜ਼ ਯੰਗ ਐਜ਼ ਕਿ ਇੱਕ ਸਾਲ ਦੇ ਬੱਚੇ ਆਪਣੇ ਪੇਰੈਂਟਸ ਤੋਂ ਲੱਗ ਕੇ ਉਹਨਾਂ ਨੂੰ ਹੋਟਲ ਦੇ ਵਿੱਚ ਰੱਖਿਆ, ਕਿਸੇ ਨੂੰ 14 ਦਿਨਾਂ ਲਈ, 15 ਦਿਨਾਂ ਲਈ, ਤੇ ਉਹਨਾਂ ਦੀ ਕੋਈ ਸੁਪਰਵਿਜ਼ਨ ਨਹੀਂ ਤੇ ਐਡਿਕੁਏਟ ਸੇਫਗਾਰਡ ਨਹੀਂ ਸੀਗੇ, ਜਿੱਦਾਂ ਬੱਚਿਆਂ ਨੂੰ ਟ੍ਰੀਟਮੈਂਟ ਹੋਣੀ ਚਾਹੀਦੀ ਹੈ ਨਹੀਂ ਹੋਈ। ਤੇ ਕਾਫੀ ਡਿਟੇਲ ਦੇ ਵਿੱਚ ਸਟੱਡੀ ਉਹਨਾਂ ਨੇ ਕੀਤੀ ਕਿ ਇਹ ਜਿਹੜਾ ਹੈਗਾ ਇਹਦਾ ਕਾਫੀ ਜ਼ਿਆਦਾ ਹਾਰਮਫੁਲ ਇੰਪੈਕਟ ਹੋ ਸਕਦਾ ਹੈ ਜੇ ਤੁਸੀਂ ਬੱਚਿਆਂ ਨੂੰ ਐਡੀ ਯੰਗ ਏਜ 'ਚ ਘਰਦਿਆਂ ਤੋਂ ਸੈਪਰੇਟ ਕਰੋਗੇ ਜੀ। ਸੋ ਇਹ ਇਹਨਾਂ ਨੇ ਇਹ ਹੁਣ ਜਿਹੜੇ ਮੋਨੀਟਰ ਜਿਹੜੇ ਅਪਾਇੰਟ ਕੀਤਾ ਸੀ, ਉਹਨਾਂ ਨੇ ਹੁਣ ਕੀ ਰਾਏ ਦਿੱਤੀ ਹੈ ਵੀ ਇਹ ਬੱਚਿਆਂ ਦਾ ਕੀ ਕਰਨਾ ਚਾਹੀਦਾ ਅਜਿਹਿਆਂ ਦਾ? ਉਹਨਾਂ ਨੇ ਜੀ ਇਹੀ ਕਿਹਾ ਕਿ ਇਹਨਾਂ ਨੂੰ ਆਈਸੋਲੇਟ ਨਾ ਕੀਤਾ ਜਾਵੇ ਤੇ ਇਹਨਾਂ ਨੂੰ ਜੇ ਵੱਖਰੇ ਨਾ ਰੱਖਿਆ ਜਾਵੇ, ਜਿਹੜਾ ਨੂੰ ਵਾਪਸ ਨਾ ਭੇਜਿਆ ਜਾਵੇ। ਇਹਨਾਂ ਨੂੰ ਤੁਸੀਂ ਕੁਝ ਕਰਨਾ ਹੈ ਤੇ ਤੁਸੀਂ ਇਹਨਾਂ ਨੂੰ ਇੱਥੇ US ਦੇ ਵਿੱਚ ਰਿਲੀਜ਼ ਕਰੋ ਬੱਚਿਆਂ ਨੂੰ, ਜਿਹੜਾ ਉਹਨਾਂ ਦੇ ਆਪਣੇ ਸਿਸਟਮਸ ਨੇ ਫੋਸਟਰ ਕੇਅਰ ਵਗੈਰਾ, ਇਹਨਾਂ ਦੇ ਵਿੱਚ ਰਿਲੀਜ਼ ਕਰੋ ਕਿ ਬੱਚਿਆਂ ਨੂੰ ਨੁਕਸਾਨ ਨਾ ਹੋਵੇ ਇਸ ਚੀਜ਼ ਦਾ। ਇਹਦੇ ਵਿੱਚ ਤਾਂ ਫਿਰ ਜਗਵੀਰ ਜੀ ਗੱਲ ਫਿਰ ਉਹੀ ਰਹਿ ਜਾਣੀ ਹੈ, ਜੇ ਫੋਸਟਰ ਦੇ ਵਿੱਚ ਵੀ ਜਾਂਦੇ ਮਾਪਿਆਂ ਨਾਲੋਂ ਤਾਂ ਫਿਰ ਵੱਖਰੇ ਹੋ ਜਾਣੇ ਆ। ਇਹ ਤਾਂ ਹੁਣ ਪਾਲਿਸੀ ਉਹਨਾਂ ਨੂੰ ਡਿਸਾਈਡ ਕਰਨਾ ਪੈਣਾ। ਹੁਣ ਇਹ ਤਾਂ ਆਪਾਂ ਦੇਖ ਰਹੇ ਹਾਂ ਕਿ ਸਾਲ 1.5 ਸਾਲ ਚੱਲ ਰਿਹਾ ਸੀਗਾ। ਸਭ ਤੋਂ ਵੱਡਾ ਮੁੱਦਾ ਇਹ ਹਿਊਮਨ ਰਾਈਟਸ ਦਾ ਇੱਕ ਜਿਹੜਾ ਬਣਿਆ ਹੋਇਆ, ਕਾਫੀ ਸਾਰੇ ਲੋਕੀ ਸਾਹਮਣੇ ਆਏ, ਉਹ ਕਹਿੰਦੇ ਕਿ ਤੁਸੀਂ ਹੁਣ ਤਾਂ ਤੁਹਾਨੂੰ ਨਹੀਂ ਲੱਗ ਰਿਹਾ ਕਿ ਤੁਸੀਂ ਇੰਨਾ ਪੋਲੀਟੀਸਾਈਜ਼ ਹੋਇਆ ਪਿਆ, ਪਰ ਜਦੋਂ ਤੁਸੀਂ 10-15 ਸਾਲ ਬਾਅਦ ਇਹਨੂੰ ਪਿੱਛੇ ਮੁੜ ਕੇ ਦੇਖੋਗੇ ਕਿ ਅਮਰੀਕਾ ਐਜ਼ ਅ ਕੰਟਰੀ ਉਹਨਾਂ ਨੇ ਇੱਕ ਇੱਦਾਂ ਦਾ ਫੈਸਲਾ ਲਿਆ ਕਿ ਬੱਚਿਆਂ ਨੂੰ, ਐਡੇ ਛੋਟੇ ਬੱਚਿਆਂ ਨੂੰ ਮਾਵਾਂ
ਆਪਣੇ ਪੇਰੈਂਟਸ ਦੇ ਕੋਲੋਂ ਦੀ ਅਲੱਗ ਕਰਦੇ ਆ। ਇਹ ਚੰਗੀ ਗੱਲ ਹਾਂਜੀ, ਉਹਨਾਂ ਨੇ ਕਿਹਾ ਕਿ ਤੁਹਾਨੂੰ ਦਿਖ ਨਹੀਂ ਰਿਹਾ ਕਿ ਤੁਸੀਂ ਕੀ ਕਰ ਰਹੇ ਹੈਗੇ। ਸੋ ਹਿਸਟਰੀ ਵਿਲ ਜੱਜ ਦੈਮ, ਹਿਸਟਰੀ ਵਿਲ ਜੱਜ। ਹਾਂਜੀ ਜੀ ਜੀ। ਆਈਸ ਦੇ ਡਿਟੇਨੀਜ਼ ਦੇ ਨਾਲ ਅਗਲੀ ਜਿਹੜੀ ਖਬਰ ਇਹ ਹੈਗੀ ਆ ਵੀ ਕਰੋਨਾ ਵਾਇਰਸ ਦੇ ਆਊਟਬ੍ਰੇਕ ਕਈ ਥਾਵਾਂ ਦੇ ਉੱਤੇ ਬਹੁਤ ਜ਼ਿਆਦਾ ਜਿਹੜੀ ਆ ਉਹ ਵਧੇ ਹੋਏ ਆ, ਤੇ ਕਹਿੰਦੇ ਵੀ ਉਹਨਾਂ ਨੂੰ ਛੱਡਣ ਦੇ ਹੁਕਮ ਵੀ ਜੱਜ ਦੇ ਦੁਆਰਾ ਆ ਰਹੇ ਨੇ। ਜੀ, ਜੱਜ ਕੋਰਟ ਨੇ ਨਾ ਆਰਡਰ ਦਿੱਤਾ ਸੀ, 27 ਤਰੀਕ ਦੀ ਡੈਡਲਾਈਨ ਕੀਤੀ ਸੀਗੀ ਕਿ ਇਹ ਜਿਹੜੇ ਸਾਰੇ ਡਿਟੇਨੀ ਨੇ ਕਾਫੀ ਜ਼ਿਆਦਾ ਉੱਥੇ ਕੇਸਿਸ ਰਿਪੋਰਟ ਹੋਏ ਨੇ ਕਿ ਡਿਟੈਂਸ਼ਨ ਫੈਸਿਲਿਟੀਜ਼। ਹਾਂਜੀ, ਤੇ ਇੱਕ ਜਿੱਦਾਂ ਫੈਸਿਲਿਟੀ ਸੀਗੀ ਤਕਰੀਬਨ ਉੱਥੇ 350 ਕੇਸਿਸ ਇੱਕ ਫੈਸਿਲਿਟੀ ਦੇ ਅੰਦਰ ਹੀ ਸੀਗੇ। ਤੇ ਜੱਜ ਨੇ ਫੈਸਲਾ ਦਿੱਤਾ ਸੀਗਾ ਕਿ 27 ਤਰੀਕ ਤੱਕ ਤੁਸੀਂ ਇਹਨਾਂ ਨੂੰ ਰਿਲੀਜ਼ ਕਰੋ। ਤੇ ਜਿਹੜੀ ਫੈਸਿਲਿਟੀ ਸੀਗੀ ਆਈਸ ਵਾਲੇ, ਉਹਨਾਂ ਨੇ ਰਿਲੀਜ਼ ਕਰਨ ਤੋਂ ਮਨਾ ਕਰ ਦਿੱਤਾ। ਅਜੇ ਤੱਕ ਉਹਨਾਂ ਨੇ ਉਹਨੂੰ ਫੋਲੋ ਨਹੀਂ ਕੀਤਾ। ਤੇ ਫਿਰ ਜਿਹੜੇ ਦੋ ਇਹਨਾਂ ਦੇ ਹਿਊਮਨ ਰਾਈਟਸ ਦੇ ਗਰੁੱਪ ਨੇ, ਇੱਕ ਹੈਗਾ ਰੇਸਿਸ ਰਿਫਿਊਜੀ ਐਂਡ ਇਮੀਗ੍ਰੇਸ਼ਨ ਸੈਂਟਰ ਫॉर ਐਜੂਕੇਸ਼ਨ ਐਂਡ ਲੀਗਲ ਸਰਵਿਸਿਜ਼ ਜੀ, ਤੇ ਇੱਕ ਹੋਰ ਹੈਗਾ ਆਰਿਆ ਪੀਪਲ ਜਸਟਿਸ ਸੈਂਟਰ। ਇਹ ਜਿਹੜੇ ਹੈਗੇ ਇਹਨਾਂ ਨੇ ਇੱਕ ਮੋਸ਼ਨ ਫਾਈਲ ਕੀਤੀ ਹੈ ਫੈਡਰਲ ਕੋਰਟ ਦੇ ਵਿੱਚ ਕਿ ਇੰਟਰਵੀਨ ਕਰੋ ਕਿ ਗਵਰਨਮੈਂਟ ਆਪਣਾ ਇਹ ਤੁਹਾਡਾ ਜਿਹੜਾ ਕੋਰਟ ਦਾ ਆਰਡਰ ਹੈ ਇਹਨੂੰ ਫੋਲੋ ਨਹੀਂ ਕਰ ਰਹੀ। ਅੱਛਾ, ਸੋ ਰਾਈਟ ਨਾਓ ਅਦਾਲਤ ਦਾ ਕਹਿਣਾ ਵੀ ਨਹੀਂ ਮੰਨ ਰਹੇ, ਕਿਉਂਕਿ ਤੇ ਨਾਲ ਉਹਨਾਂ ਨੇ ਨਾ ਹੁਣ ਉਹ ਪੇਰੈਂਟਸ ਦੇ ਨਾਲ ਇਨਫੈਕਟ ਨੈਗੋਸ਼ੀਏਟ ਕਰ ਰਹੇ ਨੇ ਕਿ ਪੇਰੈਂਟਸ ਨੂੰ ਹੁਣ ਜਾਂ ਤਾਂ ਕਹਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਬੱਚਿਆਂ ਨੂੰ ਆਪਣੇ ਨਾਲ ਲੈ ਕੇ ਤੁਹਾਨੂੰ ਛੱਡ ਦਿੰਦੇ, ਤੁਸੀਂ ਵਾਪਸ ਚਲੇ ਜਾਓ, ਜਾਂ ਫਿਰ ਤੁਹਾਡੇ ਬੱਚਿਆਂ ਨੂੰ ਤੁਹਾਡੇ ਤੋਂ ਅਲੱਗ ਕੀਤਾ ਜਾਵੇ। ਤੇ ਉਹਨਾਂ ਨੂੰ ਨਾ ਉਹਨਾਂ ਨੂੰ ਇੱਧਰਲੇ ਪਾਸੇ ਆਪਸ਼ਨ, ਨਾ ਉਹਨਾਂ ਨੂੰ ਉੱਧਰਲੇ ਪਾਸੇ ਆਪਸ਼ਨ ਹੈ। ਵਾਪਸ ਹੋ ਜਾਣਾ ਨਹੀਂ ਚਾਹੁੰਦੇ, ਉਹ ਇਸ ਅਮਰੀਕਾ 'ਚ ਰਹਿਣ ਨੂੰ ਉਹ ਆਏ ਨੇ ਤੇ ਬੱਚਿਆਂ ਤੋਂ ਵੀ ਵੱਖ ਨਹੀਂ ਹੋਣਾ ਚਾਹੁੰਦੇ। ਸੋ ਕਾਫੀ ਸ਼ਸ਼ੋਪੰਚ ਆ, ਪਰ ਇਹ ਵੀ ਕਮਾਲ ਦੀ ਗੱਲ ਆ ਵੀ ਅਦਾਲਤ ਦਾ ਵੀ ਕਹਿਣਾ ਜਿਹੜਾ ਆ ਉਹ ਘੱਟ ਜਿਹੜਾ ਉਹ ਮੰਨਿਆ ਜਾ ਰਿਹਾ ਇਹਨਾਂ ਜਿਹੜੀਆਂ ਆਰਗੇਨਾਈਜੇਸ਼ਨਸ ਦੇ ਦੁਆਰਾ ਇੱਕ ਹਿਸਾਬ ਦੇ ਨਾਲ। ਜੀ, ਇਹਦਾ ਤੁਸੀਂ ਯਕੀਨ ਨਹੀਂ ਕਰੋਗੇ ਕਿ ਸਰਕਾਰ ਨੇ ਆ ਕੇ ਆਪਣਾ ਜਿੱਦਾਂ ਡਿਫਾਲਟ ਸਟੇਟਮੈਂਟ ਦਿੱਤੀ ਕਿ ਹਾਂਜੀ ਆਪਾਂ ਐਗਰੀ ਕਰਦੇ ਹਾਂ, ਬੱਚਿਆਂ ਨੂੰ ਅਲੱਗ ਨਹੀਂ ਕਰਨਾ ਚਾਹੀਦਾ, ਬਹੁਤ ਮਾੜਾ ਹੋ ਰਿਹਾ ਹੈਗਾ। ਪਰ ਬਹੁਤ ਜ਼ਿਆਦਾ ਇਹ ਲਾਫੇਬਲ ਹੈਗਾ ਕਿ ਤੁਸੀਂ ਕਹਿ ਰਹੇ ਹੋ ਪਰ ਤੁਹਾਨੂੰ ਪਤਾ ਕਿ ਤੁਹਾਡੀ ਐਗਜ਼ੈਕਟ ਜਿਹੜੀ ਪਾਲਿਸੀ ਉਹ ਇਹੀ ਤੁਸੀਂ ਇੰਪਲੀਮੈਂਟ ਕਰ ਰਹੇ ਹੋ ਕਿ ਬੱਚਿਆਂ ਨੂੰ ਅਲੱਗ ਕੀਤਾ ਜਾਵੇ। ਉਲਟ ਕਰ ਰਹੇ ਹੋ ਤੁਸੀਂ ਫੋਰਸ, ਵੈਸੇ ਹੀ ਉਹਨਾਂ ਨੂੰ ਫੋਰਸ ਕਰ ਰਹੇ ਹੋ ਕਿ ਤੁਸੀਂ ਚੂਜ਼ ਕਰੋ, ਜਾਂ ਤੁਸੀਂ ਵਾਪਸ ਜਾਣਾ ਕਿ ਜਾਂ ਤੁਸੀਂ ਆਪਣੇ ਬੱਚਿਆਂ ਨੂੰ ਸੈਪਰੇਟ ਰੇਜ਼ ਕਰਨਾ ਆਪਣੇ ਤੋਂ। ਜੀ ਜੀ। ਕਰੋਨਾ ਵਾਇਰਸ ਦੀ ਜੇ ਗੱਲ ਕਰਦੇ ਜਾਈਏ, ਕਹਿੰਦੇ ਵਰਜੀਨੀਆ ਦੀ ਫੈਸਿਲਿਟੀ ਦੇ ਵਿੱਚ ਇਹ ਖਬਰ ਆ ਵੀ ਤਕਰੀਬਨ 75% ਡਿਟੇਨੀ ਉਹਨਾਂ ਨੂੰ ਕੋਵਿਡ-19 ਹੋ ਗਿਆ। ਜੀ, ਪਹਿਲੇ ਜਦੋਂ ਮਹੀਨੇ ਦੇ ਵਿੱਚ ਉਹਨਾਂ ਨੇ ਜਦੋਂ ਸ਼ੁਰੂ ਕੀਤੀ ਸੀ ਇਨਵੈਸਟੀਗੇਸ਼ਨ ਕੀਤੀ ਸੀਗੀ, ਸਿਰਫ 49 ਕੇਸਿਸ ਸੀਗੇ। ਜੀ, ਹੁਣ ਉਹ 360 ਹੋ ਚੁੱਕੇ ਨੇ। ਵਾਓ, 360 ਜਿਹੜੇ ਬੰਦੇ ਸੀਗੇ ਉਹਨਾਂ ਦੇ ਵਿੱਚੋਂ ਦੀ 270 ਲੋਕਾਂ ਨੂੰ ਕਰੋਨਾ ਨਿਕਲਿਆ। ਜੀ, ਜਿਹੜਾ 350 ਵਾਲੇ ਆਪਾਂ ਪਹਿਲੋਂ ਕੀਤੀ ਸੀਗੀ ਵੀ ਉਹ ਡਿਫਰੈਂਟ ਸੀਗਾ, ਰਾਈਟ? ਉਹ ਹੋਰ ਥਾਂ ਤੇ ਉੱਤੇ ਸੀਗਾ। ਸੋ ਇਹ ਬਹੁਤ ਸਾਰੀਆਂ ਜਿਹੜੀਆਂ ਡਿਟੈਂਸ਼ਨ ਫੈਸਿਲਿਟੀਜ਼ ਜਿਹੜੀਆਂ ਹੈਗੀਆਂ, ਇਹ ਵੀ ਜਿਹੜੀਆਂ ਇੱਕ ਹਿਸਾਬ ਦੇ ਨਾਲ ਫੈਡਰਲ ਕੰਟਰੈਕਟਰਸ ਦੇ ਥਰੂ ਹੀ ਜ਼ਿਆਦਾਤਰ ਇਹ ਪ੍ਰਾਈਵੇਟਲੀ ਰਨ ਹੈਗੀਆਂ, ਪ੍ਰਾਈਵੇਟਲੀ ਰਨ ਆ। ਸੋ ਟੈਕਸ ਪੇਅਰ ਮਨੀ ਦੇ ਉਹ ਯੂਜ਼ ਲੈ ਰਹੇ ਆ, ਪਰ ਧਿਆਨ ਵੀ ਜਿਹੜਾ ਚੰਗੀ ਤਰ੍ਹਾਂ ਨਹੀਂ ਰੱਖ ਰਹੇ। ਇਹਦਾ ਮਤਲਬ ਇਹ ਆ ਕਾਫੀ ਖਬਰਾਂ ਆਈਆਂ ਕਿ ਕਾਫੀ ਜਿਹੜੇ ਉਹਨਾਂ ਦੇ ਆਪਣੇ ਸਟਾਫ ਸੀਗੇ ਜਿਹੜੇ ਉਹ ਵੀ ਤੈਨਾਤ ਕੀਤੇ, ਆਪਣੇ ਸਟਾਫ ਦੀ ਨਹੀਂ ਕੇਅਰ ਕਰ ਰਹੇ, ਉਹਨਾਂ ਨੂੰ ਕਰੋਨਾ ਕਾਫੀ ਨਹੀਂ ਹੋ ਗਿਆ। 75% ਜਿਹੜੇ ਡਿਟੇਨੀ ਨੇ ਉਹਨਾਂ ਨੂੰ ਕਰੋਨਾ ਨਿਕਲਿਆ। ਤੇ ਤੁਸੀਂ ਉਹਨਾਂ ਨੂੰ, ਤੁਹਾਡੀ ਪਾਲਿਸੀ ਹੁਣ ਤੱਕ ਇਨ ਪਲੇਸ ਆ ਜਾਣੀ ਚਾਹੀਦੀ ਹੈ ਕਿ ਜਿੰਨੇ ਵੀ ਬੰਦੇ ਆ ਸਾਰੇ ਰਿਲੀਜ਼ ਕਰਦੇ ਨੇ ਡਿਟੈਂਸ਼ਨ ਤੋਂ। ਪਰ ਹੁਣ ਇਮੀਗ੍ਰੇਸ਼ਨ ਦਾ ਮੁੱਦਾ ਇਦਾਂ ਦਾ ਹੋਇਆ ਕਿ ਹੁਣ ਉਹ ਕਰਦੇ ਵੀ ਨਹੀਂ ਪਏ। ਹਾਂ, ਕਿਉਂਕਿ ਉਹਨਾਂ ਨੇ ਪਹਿਲਾਂ ਨਹੀਂ ਕੀਤਾ, ਹੁਣ ਵੱਡੀ ਲੇਟ ਆ ਕੇ ਤੁਸੀਂ ਦੇਖੋ ਕਿ ਡਿਜ਼ੀਜ਼ ਇੰਨੀ ਜ਼ਿਆਦਾ ਵੱਧ ਰਹੀ ਹੈ। ਪਰ ਉਹ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹ ਆਪਣੇ ਉਹਦੇ ਵਿੱਚ ਹੀ ਫਸੀ ਹੋਈ ਹੈ ਕਿ ਜੇ ਹੁਣ ਕਰਦੇ ਨੇ ਤਾਂ ਵੀ ਉਹ ਫਿਰ ਆਪਣਾ ਜਿਹੜਾ ਵੋਟਰ ਬੇਸ ਲੂਜ਼ ਕਰੂਗੇ, ਤਾਂ ਵੀ ਨਹੀਂ ਬਣੂਗਾ। ਜੇ ਨਹੀਂ ਕਰਦਾ ਫਿਰ ਉਹਨਾਂ ਨੂੰ ਪ੍ਰੋਬਲਮ ਆ। ਸੋ ਟੋਟਲੀ 100% ਇਸ ਟਾਈਮ ਪੋਲੀਟੀਕਲਾਈਜ਼ ਹੋਣ ਦੇ ਕਰਕੇ ਇਹਨਾਂ ਦੇ ਜਿਹੜੀ ਕਹਿ ਲਓ ਵੀ ਕਿਸ ਤਰੀਕੇ ਦੇ ਨਾਲ ਰੱਖਿਆ ਜਾਣਾ ਆ, ਉਸ ਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਆ ਉਹ ਪੈ ਰਿਹਾ ਹੈਗਾ ਆ। ਮਿਸ ਟਰੀਟਮੈਂਟ ਵੀ ਹੋ ਰਹੀ ਆ, ਵਿੱਚੇ ਹੀ ਬੱਚੇ ਆ, ਵਿੱਚੇ ਹੀ ਜਿਹੜੇ ਕੋਵਿਡ-19 ਦੇ ਪੇਸ਼ੈਂਟਸ ਆ ਉਹ ਵੀ ਹੈਗੇ ਆ। ਅਗਲੀ ਖਬਰ ਵੀ ਡਿਟੈਂਸ਼ਨ ਫੈਸਿਲਿਟੀ ਦੇ ਨਾਲ ਹੀ ਆ, ਉਹਦੇ ਵਿੱਚ ਵੀ ਇਹੀ ਆ ਵੀ ਇਹ ਜਿਹੜੇ ਮਿਸ ਟਰੀਟਮੈਂਟ ਜਿਹੜੀ ਆ ਉੱਥੇ ਡਿਟੇਨੀਜ਼ ਦੀ ਜਿਹੜੀ ਹੋ ਰਹੀ ਹੈਗੀ। ਜੀ, ਕਾਫੀ ਇਨਫੋਰਮੇਸ਼ਨ ਸਾਹਮਣੇ ਆਈ ਹੈ ਕਿ ਨਾ ਜਿਹੜੇ ਡਿਟੇਨੀਜ਼ ਨੇ ਉਹ ਆਪ ਹੀ ਵਿਰੋਧ ਕਰ ਰਹੇ ਨੇ, ਕਿਉਂਕਿ ਵਿੱਚੋਂ ਦੀ ਕਈ ਲੋਕੀ ਮਰ ਰਹੇ ਨੇ ਡਿਟੈਂਸ਼ਨ ਦੇ ਵਿੱਚ, ਲੈਕ ਆਫ ਕੇਅਰ। ਜਦੋਂ ਤੁਹਾਡੇ ਸਾਹਮਣੇ ਮਰ ਰਹੇ ਨੇ, ਉਹ ਕਹਿੰਦੇ ਕਿ ਤੁਸੀਂ ਐਡਿਕੁਏਟ ਫੈਸਿਲਿਟੀ ਨਹੀਂ ਦੇ ਰਹੇ, ਈਵਨ ਤਾਂ ਤੁਸੀਂ ਮੈਡੀਕਲ ਟਰੀਟਮੈਂਟ ਚੈੱਕਅਪ ਵਗੈਰਾ ਪ੍ਰੋਪਰਲੀ ਨਹੀਂ ਦੇ ਰਹੇ। ਤੇ ਉਹਨੂੰ ਡੀਲ ਕਰਨ ਲਈ ਕਾਫੀ ਸਾਰੀਆਂ ਖਬਰਾਂ ਅੰਦਰੋਂ ਆਈਆਂ ਕਿ ਉਹਨਾਂ ਤੇ ਪੈਪਰ ਸਪਰੇ ਕੀਤਾ, ਪੈਪਰ ਸਪਰੇ ਜਿਹੜੀਆਂ ਬੁਲੇਟਸ ਹੁੰਦੀਆਂ ਉਹ ਮਾਰੀਆਂ ਉਹਨਾਂ ਦੇ ਉੱਤੇ। ਵੀਲ ਚੇਅਰ ਤੇ ਜਿਹੜੇ ਕਈ ਸੀਗੇ ਲੋਕੀ ਜਿਹੜੇ ਹੈਂਡੀਕੈਪ ਵਗੈਰਾ ਸੀਗੇ ਉਹਨਾਂ ਨੂੰ ਚੱਕ ਕੇ ਸੁੱਟਿਆ ਥੱਲੋਂ ਦੀ। ਤੇ ਕਾਫੀ ਜ਼ਿਆਦਾ ਇਹ ਉੱਚ ਰਿਪੋਰਟ ਆਈ ਕਿ ਲੋਕਾਂ ਨੂੰ ਉਹਨਾਂ ਨੇ ਫੇਰ ਥੱਲੇ ਜਿੱਦਾਂ ਕੰਟਰੋਲ ਕਰਕੇ ਉਹਨਾਂ ਦੇ ਪਿੱਠ ਪਿੱਛੇ ਨੀ ਰੱਖ ਕੇ ਕਾਫੀ ਲੋਕਾਂ ਨੂੰ, ਕਿਸੇ ਨੂੰ ਆਈ ਇੰਜਰੀ ਹੈ, ਕਿਸੇ ਨੂੰ ਫੇਸ ਰੈਸ਼ਿਜ਼ ਹੈ, ਕਾਫੀ ਸਾਰੀਆਂ ਖਬਰਾਂ ਅੰਦਰੋਂ ਆ ਰਹੀਆਂ। ਤੇ ਜਦੋਂ ਉਹਨਾਂ ਕੋਲ ਸਟੇਟਮੈਂਟ ਲਈ ਪੁੱਛਿਆ, ਜਿਹੜਾ ਉਹਨਾਂ ਦਾ ਆਪਣਾ ਇਹਨਾਂ ਦੀ ਜਿਹੜੀ ਸਵੈਟ ਟੀਮ ਵਾਂਗ ਉਹਨਾਂ ਨੇ ਆਪਣੇ ਯੂਨਿਟ ਤੈਨਾਤ ਕੀਤੇ ਹੁੰਦੇ ਨੇ। ਹਾਂਜੀ, ਤੇ ਉਹਨਾਂ ਕੋਲ ਜਦੋਂ ਪੁੱਛਿਆ ਉਹ ਫਿਰ ਉਹੀ ਉਹਨਾਂ ਨੇ ਬੜੀ ਡਿਫਾਲਟ ਜੀ ਸਟੇਟਮੈਂਟ ਦਿੱਤੀ ਕਿ ਆਪਾਂ ਬੜੇ ਹਾਈ ਸਟੈਂਡਰਡ ਨਾਲ ਕਰਦੇ ਹਾਂ, ਆਪਾਂ ਲੋਕਾਂ ਦੇ ਬੜੇ ਹੱਕ ਪ੍ਰੋਟੈਕਟ ਕਰਦੇ ਹਾਂ, ਸਾਡੀ ਮੈਡੀਕਲ ਟਰੀਟਮੈਂਟ ਬੜੀ ਪ੍ਰੋਪਰ ਆ।
ਜਦੋਂ ਉਹਨੂੰ ਪੁੱਛਿਆ ਕਿ ਇਹ ਵਾਲੇ ਬੰਦੇ ਦਾ ਕਿੱਦਾਂ, ਇਹਨੇ ਕੰਪਲੇਂਟ ਕੀਤੀ ਸੀ ਤੇ ਉਹਨਾਂ ਨੇ ਮਨਾ ਕਰਤਾ ਕਿ ਕਹਿੰਦਾ ਆਪਾਂ ਕਿਸੇ ਦੇ ਪ੍ਰਾਈਵੇਟ ਮੈਟਰ 'ਚ ਨਹੀਂ ਜਾ ਸਕਦੇ, ਇਹ ਕੌਨਫੀਡੈਂਸ਼ੀਅਲ ਇਨਫੋਰਮੇਸ਼ਨ ਹੈ, ਸਾਨੂੰ ਹੱਕ ਨਹੀਂ ਹੈਗਾ ਕਿਉਂਕਿ ਬੰਦਾ ਅੰਦਰ ਡਿਟੇਨਡ ਹੈਗਾ, ਇਸ ਲਈ ਆਪਾਂ ਆਥੋਰਾਈਜ਼ ਨਹੀਂ ਹੈਗੇ ਇਨਫੋਰਮੇਸ਼ਨ ਰਿਲੀਜ਼ ਕਰਨ ਲਈ। ਜੀ ਕੌਂਸਲ ਫਾਰਮ ਨਹੀਂ ਹੈਗਾ। ਜੀ ਸੋ ਇਹ ਕਾਫੀ ਜਿਹੜੇ ਆ ਇਸ ਟਾਈਮ ਜਿਹੜਾ ਡਿਟੈਂਸ਼ਨ ਫੈਸਿਲਿਟੀਜ਼ ਨੂੰ ਲੈ ਕੇ ਤੇ ਤਕਰੀਬਨ ਨੈਗੇਟਿਵ ਖਬਰਾਂ ਹੀ ਜਿਹੜੀਆਂ ਸੁਣਨ ਨੂੰ ਜਿਹੜੀਆਂ ਮਿਲ ਰਹੀਆਂ ਆ ਲੰਮੇ ਸਮੇਂ ਤੋਂ। ਸੋ ਬੀਤੇ ਦਿਨਾਂ 'ਚ ਰਾਸ਼ਟਰਪਤੀ ਟਰੰਪ ਨੇ ਸੈਂਸਸ ਦੇ ਡਾਟਾ ਦੇ ਵਿੱਚੋਂ ਜਿਹੜੇ ਅਨਡਾਕੂਮੈਂਟਡ ਆ ਉਹਨਾਂ ਨੂੰ ਨਾ ਰੱਖਣ ਦੀ ਜਿਹੜੀ ਗੱਲ ਆਖੀ ਸੀ, ਜਿਹੜਾ 14ਵਾਂ ਸੋਧ ਹੈਗੀ ਆ ਸੰਵਿਧਾਨ ਦੀ, ਉਹ ਇਹ ਕਹਿੰਦੀ ਆ ਵੀ ਜਿੰਨੇ ਵੀ ਲੋਕ ਰਹਿ ਰਹੇ ਨੇ ਇੱਥੇ ਹੋਲ ਪਰਸਨ ਜਿਹੜੇ ਆ ਉਹਨਾਂ ਨੂੰ ਵੀ ਜਿਹੜਾ ਉਹਦੇ ਵਿੱਚ ਇਨਕਲੂਡ ਕਰਨਾ ਚਾਹੀਦਾ ਆ। ਸੋ ਰਾਸ਼ਟਰਪਤੀ ਟਰੰਪ ਦੀ ਇਹ ਗੱਲ ਅਨਡਾਕੂਮੈਂਟਡ ਜਿਹੜੇ ਹੈਗੇ ਉਹਨਾਂ ਦੇ ਖਿਲਾਫ ਇਹ ਕਾਫੀ ਜਿਹੜਾ ਸੈਂਸਸ ਦੇ ਉੱਤੇ ਅਸਰ ਪਾ ਸਕਦੀ ਆ, ਤੇ ਕੀ ਇਹ ਲੱਗਦਾ ਤੁਹਾਨੂੰ ਮਸਲਾ ਵੀ ਅਦਾਲਤ ਵਿੱਚ ਜਾ ਸਕਦਾ ਫਿਰ ਦੁਬਾਰਾ? ਜੀ ਬਿਲਕੁਲ ਜਾ ਸਕਦਾ ਹੈ ਕਿਉਂਕਿ ਕਨਸਟੀਟਿਊਸ਼ਨਲ ਇਸ਼ੂ ਹੈਗਾ, ਡਿਪੈਂਡ ਕਰ ਹੁਣ ਇਹੀ ਹੈ ਕਿ ਪ੍ਰੈਜ਼ੀਡੈਂਟ ਕੋਈ ਪਾਵਰ ਹੈਗੀ ਹੈ ਕਿ ਨਹੀਂ ਹੈਗੀ ਹੈ, ਇਹ ਡਿਸਾਈਡ ਹੋਊਗਾ। ਪਹਿਲਾਂ ਤਾਂ ਇਹ ਦੱਸਦੇ ਕਿ ਕਾਨੂੰਨ ਕੀ ਹੈਗਾ। ਕਾਨੂੰਨ ਇਹ ਹੈਗਾ ਕਿ ਉਹਨਾਂ ਨੇ ਇਹ ਦੱਸਿਆ ਕਿ ਤੁਸੀਂ ਜਿਹੜੀ ਸਟੇਟ ਦੀ ਤੁਹਾਡੇ ਜਿਹੜੇ ਰਿਪਰੈਜ਼ੈਂਟੇਟਿਵ ਦੇ VOTING ਨੰਬਰ ਨੇ, ਜਿੱਦਾਂ ਕਿ ਕੈਲੀਫੋਰਨੀਆ ਦਾ 53 ਬਣਦਾ, ਹਾਈਐਸਟ ਬਣਦਾ, ਉਹ ਤੁਸੀਂ ਪੋਪੂਲੇਸ਼ਨ ਦੇ ਹਿਸਾਬ ਨਾਲ ਕੈਲਕੂਲੇਟ ਕਰਦੇ ਹੋ। ਕਾਨੂੰਨ ਦੇ ਵਿੱਚ ਇਹ ਲਿਖਿਆ ਹੋਇਆ। ਉਹਦੇ ਵਿੱਚ ਕਿਤੇ ਉਹਦੇ ਵਿੱਚ ਸਿਰਫ ਇਹੀ ਲਿਖਿਆ ਕਿ ਜਿਹੜੇ ਨੇਟਿਵ ਅਮਰੀਕਨ ਸੀਗੇ, ਇੰਡੀਅਨ ਜਿਹੜੇ ਸੀਗੇ, ਉਹ ਨਹੀਂ ਕਾਊਂਟ ਹੋਣਗੇ, ਬਾਕੀ ਸਾਰੇ ਹੋਣਗੇ। ਜੀ ਜਦੋਂ ਇਹ ਕਨਸਟੀਟਿਊਸ਼ਨ ਬਣੀ ਸੀਗੀ ਉਦੋਂ ਕਿਉਂਕਿ ਇਲੀਗਲ ਇਮੀਗ੍ਰੇਸ਼ਨ ਦਾ ਇੰਨਾ ਕੋਈ ਮਸਲਾ ਨਹੀਂ ਸੀਗਾ। ਤੇ ਹੁਣ ਅੱਜ ਤੱਕ ਕਦੀ ਨਹੀਂ ਇਦਾਂ ਹੋਇਆ। VOTING ਦੇ ਹਿਸਾਬ ਨਾਲ ਚੱਲ ਰਿਹਾ। ਕੈਲੀਫੋਰਨੀਆ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਹੈ, ਆਬਵੀਅਸਲੀ ਕੈਲੀਫੋਰਨੀਆ ਡੈਮੋਕ੍ਰੈਟਿਕ ਲੀਨ ਕਰਦੀ ਹੈ। ਤੇ ਹੁਣ ਜਿਹੜੇ ਐਸਟੀਮੇਟਡ ਹੈ ਕਿ 10 ਮਿਲੀਅਨ ਤੋਂ ਜ਼ਿਆਦਾ ਲੋਕੀ ਇਲੀਗਲ ਨੇ US ਦੇ ਵਿੱਚ, ਤੇ ਸਭ ਤੋਂ ਜ਼ਿਆਦਾ ਉਤੋਂ ਘੱਟੋ-ਘੱਟ ਉਹ 20% ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ। ਠੀਕ ਹੈ। ਤੁਸੀਂ ਜੇ ਸੈਂਸਸ 'ਚ ਇਦਾਂ ਦਾ ਡਾਲਦੇ ਹੋ ਤੇ ਤੁਸੀਂ ਉਹਨਾਂ ਨੂੰ ਕਹੋ ਕਿ ਉਹ ਜਿਹੜੇ 20% ਕੈਲੀਫੋਰਨੀਆ ਵਾਲੇ ਕਾਊਂਟ ਨਹੀਂ ਹੋਗੇ, ਤੇ ਕੈਲੀਫੋਰਨੀਆ ਆਪਣੀਆਂ 3 ਸੀਟਾਂ ਲੂਜ਼ ਕਰ ਦਿੰਦੀਆਂ, ਜਿਹੜੀ ਉਹਦੀ 53 ਵਾਲੀ VOTING ਜਿਹੜੀ ਹੈਗੀ ਆ 50 ਤੇ ਆ ਜਾਊਗੀ, ਤੇ ਉਹਦਾ ਇਲੈਕਸ਼ਨ ਤੇ ਫਰਕ ਪੈ ਸਕਦਾ ਹੈ। ਤੇ ਇਹ ਜਿਹੜਾ ਸਾਰਾ ਡਾਇਰੈਕਟਲੀ ਜਿਹੜਾ ਮਤਲਬ ਇਹ ਕਿਉਂ ਸੈਂਸਸ ਦੀ ਇਹ ਪ੍ਰੋਬਲਮ ਆ ਰਹੀ ਹੈ, ਇਹ ਸਿਰਫ ਜਿਹੜੀ VOTING ਦਾ ਉਹ ਰੀਕੈਲਕੂਲੇਸ਼ਨ ਕਿੱਦਾਂ ਕਰਨੀ ਹੈ ਉਹਦੇ ਵਿੱਚ ਸਿੱਧੇ ਇਲੈਕਸ਼ਨ ਤੇ ਫਰਕ ਪੈਂਦਾ, ਤਾਂ ਕਰਕੇ ਮੁੱਦਾ ਉੱਠਿਆ ਜੀ। ਕੱਲਾ ਇਲੈਕਸ਼ਨ ਤੇ ਨਹੀਂ, ਫੈਡਰਲ ਫੰਡਿੰਗ ਤੇ ਵੀ ਬਹੁਤ ਅਸਰ, ਫੰਡਿੰਗ ਤੇ ਵੀ ਅਸਰ ਹੋਏਗਾ ਜਿਹੜਾ, ਕਿਉਂਕਿ ਮਿਲੀਅਨਸ ਆਫ ਬਿਲੀਅਨਸ ਆਫ ਡਾਲਰ ਜਿਹੜੇ ਉਹ ਘੱਟ ਆਉਣਗੇ ਜਿੰਨੀ ਘੱਟ ਜਿਹੜੀ ਉੱਥੇ ਪਾਪੂਲੇਸ਼ਨ ਜਿੰਨੀ ਘੱਟ 20% ਇਜ਼ ਅ ਬਿਗ ਨੰਬਰ। ਜੀ ਬਿਲਕੁਲ, ਜੇ ਕਿਸੇ ਉਹਦੀ ਪਾਪੂਲੇਸ਼ਨ ਦੇ ਵਿੱਚ ਇੰਨਾ ਫਰਕ, ਕਈ ਸਟੇਟਸ ਦੇ ਵਿੱਚ ਇੰਨੇ ਲੋਕੀ ਨਹੀਂ ਹੈਗੇ ਜਿੰਨੇ 20% ਹੈ, ਜਿੰਨੇ ਤੇ ਸੋ ਕਾਲਡ ਅਨਡਾਕੂਮੈਂਟਡ ਜਿੰਨੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਰਹਿ ਰਹੇ ਨੇ। ਸੋ ਬਿਲਕੁਲ, ਸੋ ਇਮੀਗ੍ਰੇਸ਼ਨ ਦਾ ਮਸਲਾ ਮੁੱਢ ਤੋਂ ਹੀ ਜਦੋਂ ਤੋਂ ਆਪਾਂ ਦੇਖ ਰਹੇ ਹਾਂ ਵੀ ਇਹ ਇੱਕ ਪੋਲੀਟੀਕਲ ਮੁੱਦਾ ਜਿਹੜਾ ਹੋ ਰਿਹਾ ਹੈਗਾ ਆ, ਕੁਛ ਦੋਨੋਂ ਹੀ ਪਾਸਿਓਂ ਆਪਾਂ ਨੂੰ ਗੱਲਾਂ ਜਿਹੜੀਆਂ ਸੁਣਨ ਨੂੰ ਮਿਲਦੀਆਂ ਨੇ। ਇਸ ਵਾਰ ਥੋੜ੍ਹੇ ਜ਼ਿਆਦਾ ਐਗਜ਼ੀਕਿਊਟਿਵ ਆਰਡਰਸ ਜਾਂ ਇੱਦਾਂ ਦੇ ਕਾਨੂੰਨ ਉਹ ਜਿਹੜੇ ਉਹ ਆਪਾਂ ਨੂੰ ਦੇਖਣ ਨੂੰ ਮਿਲੇ ਨੇ, ਉਹਨਾਂ ਦਾ ਕਿੱਦਾਂ ਦਾ ਅਸਰ ਜਿਹੜੀਆਂ ਇਹ ਨਵੰਬਰ ਦੀਆਂ ਇਲੈਕਸ਼ਨ ਦੇ ਉੱਤੇ ਰਹੂਗਾ, ਦੇਖਣ ਨੂੰ ਰਹੇਗਾ। ਦੂਜੇ ਖੇਮੇ ਵਾਲੇ ਕੀ ਚਰਚਾਵਾਂ ਜਿਹੜੀਆਂ ਇਸ ਦੇ ਉੱਤੇ ਕਰਦੇ ਆ। ਆਪਾਂ ਇੱਕ ਵਾਰੀ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਪ੍ਰੋਗਰਾਮ ਕੀਤਾ ਸੀ ਵੀ ਜੋ ਬਾਈਡਨ ਦੇ ਕੈਂਪੇਨ ਦੇ ਵਿੱਚ ਕੀ ਚਰਚਾਵਾਂ ਇਮੀਗ੍ਰੇਸ਼ਨ ਲੈ ਕੇ ਹੈਗੀਆਂ। ਜੇ ਕੋਈ ਉਹ ਵੀ ਸੁਣਨਾ ਚਾਹੁੰਦਾ ਆ ਤੇ ਉਹ ਪੁਰਾਣੇ ਜਿਹੜੇ ਪ੍ਰੋਗਰਾਮ ਆ ਉਹਦੇ ਵਿੱਚ ਜਾ ਕੇ ਜਿਹੜਾ ਜੀ ਉਹ ਸੁਣ ਸਕਦੇ ਹੋ ਵੀ ਉਹ ਇਮੀਗ੍ਰੇਸ਼ਨ ਦੇ ਉੱਤੇ ਕੀ ਜਿਹੜਾ ਆ ਉਹ ਰੱਖਦੇ ਆ, ਤੇ ਰਾਸ਼ਟਰਪਤੀ ਟਰੰਪ ਜਿਹੜੇ ਆ ਇਹਨਾਂ ਦਾ ਪ੍ਰਸ਼ਾਸਨ ਜਿਹੜਾ ਉਹ ਕੀ ਆਖ ਰਿਹਾ ਆ। ਸੋ ਇਹ ਜਿਹੜੀਆਂ ਸੀਗੀਆਂ ਅੱਜ ਦੀਆਂ ਜਿਹੜੀਆਂ ਕੁਝ ਅਹਿਮ ਖਬਰਾਂ। ਤੇ ਹੁਣ ਆਪਾਂ ਇੱਕ ਬ੍ਰੇਕ ਲੈਂਦੇ ਹਾਂ, ਤੇ ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਪਾਂ ਹਾਜ਼ਰ ਹੁੰਦੇ ਹਾਂ। ਤੇ ਤੁਸੀਂ ਵੀ ਜਿਹੜੇ ਆਪਣੇ ਸਵਾਲ ਆ ਜਗਵੀਰ ਟਿੜਕੀਆਂ ਜਿਹਨੂੰ ਜਿਹੜਾ ਉਹ ਪੁੱਛ ਸਕੋਗੇ ਇਮੀਗ੍ਰੇਸ਼ਨ ਦੇ ਬਾਬਤ। ਕਾਲ ਕਰਨ ਦੇ ਲਈ ਨੰਬਰ ਰਹੇਗਾ 408 272 5200 4082725200 ਦੇ। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ। ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ। ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਮਨਸਵਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 916709 6619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ।
ਕੋਵਿਡ-19 ਦੇ ਕਰਕੇ ਤੁਸੀਂ ਘਰ ਦੀਆਂ ਪੇਮੈਂਟ ਮਿਸ ਕਰ ਚੁੱਕੇ ਹੋ ਜਾਂ ਫੋਰਬੀਅਰੈਂਸ ਲਈ ਹੈ ਤਾਂ ਚਿੰਤਾ ਕਰਨ ਦੀ ਜ਼ਰੂਰਤ ਨਹੀਂ। ਤੁਸੀਂ ਘੱਟ ਰੇਟ ਦੇ ਉੱਤੇ ਰੀਫਾਈਨੈਂਸ ਕਰਵਾ ਸਕਦੇ ਹੋ ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਸ ਮੌਕੇ ਵਿਸ਼ੇਸ਼ ਆਫਰ 250,000 ਲੋਨ ਦੇ ਉੱਤੇ 30 ਈਅਰ ਫਿਕਸਡ 2.875% APR 15 ਈਅਰ ਫਿਕਸਡ 2.5% APR। ਇਹ ਪਰਚੇਜ਼ ਅਤੇ ਰੀਫਾਈਨੈਂਸ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਲੈ ਕੇ ਦਿੰਦੇ ਹਨ। ਹੋਰ ਲੋਨ ਪ੍ਰੋਗਰਾਮ ਅਤੇ ਮਾਰਗੇजेस ਰੇਟਸ ਦੇ ਲਈ ਵਿਜ਼ਿਟ zeroclosingloan.com zeroclosingloan.com। ਬਹੁਤੀ ਤੇਜ਼ੀ ਦੇ ਨਾਲ ਲੋਨਸ ਕਲੋਜ਼ ਕਰਦੇ ਹਨ। ਬਹੁਤੇ ਲੋਨਸ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਹੋਰ ਜਾਣਕਾਰੀ ਲਈ ਕਾਲ ਅਮਰਦੀਪ ਸਿੰਘ ਲੋਨ ਬ੍ਰੋਕਰ 9167122735 916 712 2735 NMLS ID 280053 BI license number 01357217। ਸੈਕਰਾਮੈਂਟੋ ਅਤੇ ਐਂਟੀਲੋਪ ਦੇ ਆਸ-ਪਾਸ ਦੇ ਇਲਾਕਿਆਂ ਨਿਵਾਸੀਆਂ ਲਈ ਖੁਸ਼ਖਬਰੀ। ਪੰਜਾਬੀ ਰੇਡੀਓ USA ਦੇ AM ਰੇਡੀਓ ਸੈੱਟ ਪਹੁੰਚ ਚੁੱਕੇ ਹਨ ਤੁਹਾਡੇ ਆਪਣੇ ਸਟੋਰਸ ਤੇ। ਤੁਸੀਂ ਅੱਜ ਹੀ ਇਹਨਾਂ ਰੇਡੀਓ ਸੈੱਟ ਨੂੰ ਖਰੀਦ ਸਕਦੇ ਹੋ। ਇੰਡੀਆ ਸਪਾਈਸਸ 4117 ਐਲਵਰਟਾ ਰੋਡ ਸਵੀਟ ਨੰਬਰ 102 ਐਂਟੀਲੋਪ ਜਾਂ ਫਿਰ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਮਾਰਕੀਟ ਸੈਕਰਾਮੈਂਟੋ ਤੋਂ 5203 ਐਲਖੋਰਨ ਬੁਲੇਵਾਰਡ ਸੈਕਰਾਮੈਂਟੋ। ਐਲਕ ਗਰੋਵ ਨਿਵਾਸੀਆਂ ਲਈ ਖੁਸ਼ਖਬਰੀ। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਕਾਰਾਂ ਅਤੇ ਘਰਾਂ ਦੇ ਵਿੱਚ 105.9 FM 105.9 FM ਤੇ। ਘਰਾਂ ਵਿੱਚ ਪੰਜਾਬੀ ਰੇਡੀਓ USA ਦੇ ਸੈੱਟ ਬਹੁਤ ਹੀ ਕਲੀਅਰ ਚੱਲਦੇ ਹਨ। ਆਪਣੀ ਕਿਚਨ ਅਤੇ ਬੈਡਰੂਮ ਦਾ ਸ਼ਿੰਗਾਰ ਬਣਾਉਣ ਦੇ ਲਈ ਅੱਜ ਹੀ ਰੇਡੀਓ ਸੈੱਟ ਖਰੀਦ ਸਕਦੇ ਹੋ ਇੰਡੀਆ ਸਪਾਈਸਸ ਐਲਕ ਗਰੋਵ ਵਾਲਿਆਂ ਤੋਂ 9059 ਬਰੂਸਵਿਲ ਰੋਡ ਸਵੀਟ ਨੰਬਰ 100 ਐਲਕ ਗਰੋਵ। ਅਮਨ ਆਪਾਂ ਸੈਕਰਾਮੈਂਟੋ ਵਿੱਚ ਮੂਵ ਤਾਂ ਹੋ ਗਏ ਆ, ਹੁਣ ਇੱਥੇ ਆਪਾਂ ਚੰਗਾ ਜਿਹਾ ਡਾਕਟਰ ਤੇ ਫੈਮਿਲੀ ਕਲੀਨਿਕ ਵੀ ਲੱਭ ਲਈਏ। ਤੁਸੀਂ ਫਿਕਰ ਹੀ ਛੱਡ ਦਿਓ ਜੀ। ਮੇਰੀ ਫਰੈਂਡ ਰਿਤੂ ਦੀ ਕਾਲ ਆਈ ਸੀ, ਉਹਨੇ ਮੈਨੂੰ ਨੰਬਰ ਦਿੱਤਾ ਹੈ ਤੱਖਰ ਅਰਜੈਂਟ ਕੇਅਰ ਅਤੇ ਫੈਮਿਲੀ ਮੈਡੀਸਨ ਵਾਲਿਆਂ ਦਾ। ਅੱਛਾ, ਤੱਖਰ ਅਰਜੈਂਟ ਕੇਅਰ ਐਂਡ ਫੈਮਿਲੀ ਮੈਡੀਸਨ, ਜਿੱਥੋਂ ਕਰਵਾ ਸਕਦੇ ਹੋ ਅਡਲਟ ਐਂਡ ਚਾਈਲਡ ਫਿਜ਼ੀਕਲ, DOT ਐਂਡ ਨਾਨ DOT ਫਿਜ਼ੀਕਲਸ, ਏਮਪਲੋਇਮੈਂਟ ਫਿਜ਼ੀਕਲਸ ਅਤੇ ਸਕੂਲ ਫਿਜ਼ੀਕਲਸ। ਇਸ ਦੇ ਨਾਲ ਹੀ EKG, ਬਲੱਡ ਵਰਕ, ਯੂਰਿਨ ਐਨਾਲਿਸਿਸ, TB ਟੈਸਟਿੰਗ, ਈਅਰ ਇਰੀਗੇਸ਼ਨ ਅਤੇ ਇਨਗ੍ਰੋਨ ਟੋਨੇਲ ਰਿਮੂਵਲ। ਇਸ ਦੇ ਨਾਲ ਹੀ ਚਮੜੀ ਦੇ ਰੋਗਾਂ ਦਾ ਇਲਾਜ ਵੀ ਕਰਵਾ ਸਕਦੇ ਹੋ ਅਤੇ ਤੁਸੀਂ ਲੈ ਸਕਦੇ ਹੋ ਮੈਡੀਕਲ ਸਪਾ ਦੀਆਂ ਸਾਰੀਆਂ ਸਰਵਿਸਿਜ਼, ਲੇਜ਼ਰ ਹੇਅਰ ਰਿਮੂਵਲ, ਫਿਲਰਸ, ਰਿੰਕਲਸ ਰਿਲੈਕਸਰਸ, ਐਂਟੀ-ਏਜਿੰਗ ਟ੍ਰੀਟਮੈਂਟਸ, ਮਾਈਕਰੋਡਰਮਾਬ੍ਰੇਸ਼ਨ, ਸਕਿਨ ਰੈਜੂਵਨੇਸ਼ਨ, ਫਾਈਨ ਲਾਈਨਸ, ਬ੍ਰਾਊਨ ਸਪੌਟਸ, ਸਪਾਈਡਰ ਵੇਨਸ, ਸਟ੍ਰੈਚ ਮਾਰਕਸ ਅਤੇ ਐਕਨੇ ਅਤੇ ਹੋਰ ਵੀ ਬਹੁਤ ਕੁਝ। ਅਤੇ ਲੈ ਸਕਦੇ ਹੋ ਆਪਣੇ ਬਜਟ ਮੁਤਾਬਕ ਟ੍ਰੀਟਮੈਂਟ ਪਲਾਨ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਪਰਮਜੀਤ ਸਿੰਘ ਤੱਖਰ MD 9166889994 8191 ਟਿੰਬਰਲੇਕ ਵੇ ਸਵੀਟ 350 ਅਤੇ 400 ਸੈਕਰਾਮੈਂਟੋ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਨੂੰ ਸਭ ਦਾ ਸਵਾਗਤ ਹੈ। ਸੋ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਇਮੀਗ੍ਰੇਸ਼ਨ ਸਪੈਸ਼ਲ ਦੇ ਵਿੱਚ ਆਪਣੇ ਨਾਲ ਟਰਕੀਆਣਾ ਲਾ ਫਰਮ ਤੋਂ ਇਸ ਟਾਈਮ ਜੁੜੇ ਹੋਏ ਨੇ ਜਗਵੀਰ ਟਰਕੀਆਣਾ ਜੀ। ਜਗਵੀਰ ਜੀ ਇੱਕ ਵਾਰੀ ਫਿਰ ਜੀ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਤਾਂ ਸਰੋਤਿਓ ਤੁਸੀਂ ਵੀ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜਾ ਜੀ ਉਹ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਅਤੇ ਜੇ ਤੁਸੀਂ ਜਗਵੀਰ ਟਰਕੀਆਣਾ ਹੁਣ ਨਾਲ ਡਾਇਰੈਕਟ ਕੰਟੈਕਟ ਕਰਨਾ ਚਾਹੁੰਦੇ ਹੋ, ਇਹਨਾਂ ਦੇ ਆਫਿਸ ਦਾ ਨੰਬਰ ਆ 4159090503 415 909 0503। ਅਤੇ ਆਓ ਆਪਣੇ ਕਾਲਰਸ ਉਹਨਾਂ ਦੇ ਨਾਲ ਵਾਰੀ ਸਿਰ ਜਿਹੜੀ ਗੱਲ ਕਰਦੇ ਹਾਂ। ਅਮਰਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਅਮਰਪਾਲ ਜੀ, ਹਾਂਜੀ ਅਮਰਪਾਲ ਜੀ। ਲਓ ਜੀ ਆਪਾਂ ਅੱਗੇ ਵੱਧਦੇ ਹਾਂ। ਅਗਲੇ ਕਾਲਰ ਨੇ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਅਵਤਾਰ ਸਿੰਘ ਜੀ ਆਵਾਜ਼ ਆ ਰਹੀ ਹੈ ਤੁਹਾਨੂੰ ਕਿ ਨਹੀਂ ਜੀ? ਅਗਲੇ ਕਾਲਰ ਸੁਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ।
ਸੁਰਜੀਤ ਕੌਰ ਜੀ, ਮੈਨੂੰ ਲੱਗ ਰਿਹਾ ਵੀ ਸ਼ਾਇਦ ਕੋਈ ਪ੍ਰੋਬਲਮ ਜਿਹੜੀ ਲਾਈਨਸ ਦੇ ਵਿੱਚ ਹੈਗੀ ਆ। ਸੋ 1 ਮਿੰਟ ਦਿਓ ਜੀ ਸਾਨੂੰ, ਅਸੀਂ ਜਿਹੜਾ ਜੀ ਮੁੜ ਵਾਪਸ ਹਾਜ਼ਰ ਹੁੰਦੇ ਹਾਂ, ਟਰਾਈ ਕਰਦੇ ਹਾਂ ਵੀ ਇਹ ਜਿਹੜੀ ਪ੍ਰੋਬਲਮ ਆ ਉਹ ਠੀਕ ਹੋਵੇ। ਹੈਲੋ ਅਮਰਪਾਲ ਜੀ, ਹੈਲੋ ਅਮਰਪਾਲ ਜੀ। ਮਾਫੀ ਚਾਹੁੰਦੇ ਹਾਂ, ਥੋੜ੍ਹੀ ਜਿਹੀ ਟੈਕਨੀਕਲ ਪ੍ਰੋਬਲਮ ਜਿਹੜੀ ਉਹ ਆ ਰਹੀ ਆ। ਸੋ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜ ਵਾਪਸ ਜਿਹੜੇ ਜੀ ਹਾਜ਼ਰ ਹੁੰਦੇ ਹਾਂ। ਸੋ ਤੁਸੀਂ ਮੁੜ ਦੁਬਾਰਾ ਜਿਹੜੀਆਂ ਕਾਲਸ ਕਰਿਓ, ਸ਼ਾਇਦ ਫੋਨ ਲਾਈਨਸ ਦੇ ਵਿੱਚ ਕੋਈ ਦਿੱਕਤ ਆ। ਸੋ ਕੁਛ ਹੀ ਮਿੰਟਾਂ ਦੇ ਵਿੱਚ ਅਸੀਂ ਮੁੜ ਵਾਪਸ ਹਾਜ਼ਰ ਹੁੰਦੇ ਹਾਂ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। R&H ਟਰੱਕਿੰਗ ਮਡੇਰਾ ਵਾਲੇ ਇਸ ਟਾਈਮ ਟੀਮ ਡਰਾਈਵਰਸ ਦੀ ਭਾਲ ਦੇ ਵਿੱਚ ਹਨ। ਇਹਨਾਂ ਦੇ ਡੈਡੀਕੇਟਿਡ ਲੋਡ ਫਲੋਰੀਡਾ ਤੇ ਜਾਰਜੀਆ ਦੇ ਹਨ। ਟੀਮ ਡਰਾਈਵਰਸ ਨੂੰ 53 ਸੈਂਟ 53 ਸੈਂਟ ਪਰ ਮਾਈਲ ਦੇ ਹਿਸਾਬ ਦੇ ਨਾਲ ਮਿਲਣਗੇ। ਘੱਟੋ ਘੱਟ 1 ਸਾਲ ਦਾ ਐਕਸਪੀਰੀਅੰਸ ਹੋਵੇ ਤੇ ਕਲੀਨ ਰੈਕਡ ਹੋਵੇ। ਹੋਰ ਜਾਣਕਾਰੀ ਲਈ ਕਾਲ DJ 559 514 2663 559 514 2663 ਜਾਂ ਤਨਵੀਰ 559 377 2129। ਸਮਾਰਟਵੇ ਟਰਾਂਸਪੋਰਟ ਟ੍ਰੇਸੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਜ਼ਰੂਰਤ ਹੈ। ਇਹਨਾਂ ਦੇ ਪੱਕੇ ਲੋਡ ਕੈਲੀਫੋਰਨੀਆ ਦੇ ਵਿੱਚ ਟ੍ਰੇਸੀ ਤੋਂ LA ਤੇ ਬੈਕ ਟੂ ਟ੍ਰੇਸੀ ਹੈ। ਵਧੀਆ ਤਨਖਾਹ ਦਾ ਵਾਅਦਾ ਕਰਦੇ ਹਨ। ਜੇ ਤੁਸੀਂ ਵੀ ਕੰਮ ਦੀ ਭਾਲ 'ਚ ਹੋ ਜਾਂ ਜੌਬ ਚੇਂਜ ਕਰਨਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਸਮਾਰਟਵੇ ਟਰਾਂਸਪੋਰਟ ਵਾਲਿਆਂ ਨੂੰ। ਨੰਬਰ 8448546868 844 854 6868। Hello? Hello, is this Mr. Manjeet Singh? Yes. Hi, this is Sandy calling from your bank. I'm sorry to inform you that your home loan request has been denied. Why? I'm sorry, sir, but we will send you a letter of explanation in the mail. ਓਏ ਮਨਜੀਤ ਕੀ ਹੋਇਆ ਯਾਰ ਬੈਂਕ ਵਾਲਿਆਂ ਨੇ ਨਾ ਮੇਰਾ ਹੋਮ ਲੋਨ ਪਾਸ ਨਹੀਂ ਕੀਤਾ। ਇੰਡੀਆ ਤੋਂ ਮੰਮੀ ਆ ਰਹੇ ਆ ਨਾ, ਉਹਨਾਂ ਦਾ ਸੁਪਨਾ ਸੀ ਕਿ ਆਪਣੇ ਪੁੱਤਰ ਦਾ ਘਰ ਵੇਖਣਾ। ਹੁਣ ਲੱਗਦਾ ਕਿ ਉਹਨਾਂ ਨੂੰ ਅਪਾਰਟਮੈਂਟ 'ਚ ਹੀ ਰਹਿਣਾ ਪੈਣਾ। ਉਹ ਤੂੰ ਟੈਨਸ਼ਨ ਨਾ ਲਈ, ਤੂੰ ਮੋਹਨ ਚੀਮਾ ਜੀ ਨੂੰ ਕਾਲ ਕਰ, ਤੇਰੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੇਣਗੇ। ਚੀਮਾ ਜੀ ਨੇ ਮੇਰੇ ਲੋਨ ਦਾ ਕੰਮ ਵੀ ਮਿੰਟਾਂ 'ਚ ਕਰਾਤਾ ਸੀ। ਅੱਛਾ, ਤੂੰ ਨੰਬਰ ਤਾਂ ਦੇ, ਮੈਂ ਹੁਣ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਵਾਗਤ ਹੈ। ਮਾਫੀ ਚਾਹੁੰਦੇ ਹਾਂ ਸਰੋਤਿਓ, ਥੋੜ੍ਹੀ ਟੈਕਨੀਕਲ ਜਿਹੜੀ ਦਿੱਕਤ ਦੇ ਕਰਕੇ ਲਾਈਨਸ ਦੀ ਆਵਾਜ਼ ਜਿਹੜੀ ਆ ਸਰੋਤਿਆਂ ਦੀ ਆਪਾਂ ਨੂੰ ਨਹੀਂ ਸੀ ਆ ਰਹੀ। ਹੋਪਫੁਲੀ ਜਿਹੜੀ ਹੈ ਜੀ ਹੁਣ ਠੀਕ ਹੋਈ ਹੋਵੇ। ਤੇ ਆਓ ਆਪਣੇ ਕਾਲਰਸ ਲੈਣੇ ਜਿਹੜੇ ਜੀ ਸ਼ੁਰੂ ਕਰਦੇ ਹਾਂ। ਪੁਸ਼ਪਿੰਦਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਦੋਨਾਂ ਬ੍ਰਦਰਸ ਨੂੰ ਥੈਂਕ ਯੂ ਫॉर ਆਲ ਦ ਇਨਫੋਰਮੇਸ਼ਨ ਤੁਸੀਂ ਪ੍ਰੋਵਾਈਡ ਕਰਦੇ ਹੋ। ਥੈਂਕ ਯੂ। ਮੈਂ ਬੜਾ ਰੈਗੂਲਰਲੀ ਸੁਣਦਾ ਜੀ। ਥੈਂਕ ਯੂ। ਫਸਟ ਟਾਈਮ ਕਾਲਿੰਗ ਦੋ ਜੀ। ਤੇ ਜੀ ਮੈਂ ਆਪਣੇ ਇੱਕ ਇਨਫੋਰਮੇਸ਼ਨ ਆਈ ਸੀ ਵੀ ਮੈਂ ਮੈਰਿਡ ਕੀਤਾ US ਸਿਟੀਜ਼ਨ ਨੂੰ ਜੀ। ਤੇ ਆਈ ਫਾਈਲਡ ਕਨਕਰੈਂਟ ਐਡਜਸਟਮੈਂਟ ਆਫ ਸਟੇਟਸ। ਮੇਰਾ ਲੀਗਲ ਸਟੇਟਸ ਸੀਗਾ ਪਹਿਲਾਂ ਵੀ ਇੱਥੇ। ਠੀਕ ਹੈ। ਇੰਪਲੋਇਮੈਂਟ ਬੇਸ ਕੀਤੀ ਹੈ? ਹਾਂ ਨਹੀਂ, ਮੈਂ US ਸਿਟੀਜ਼ਨ ਨਾ। ਠੀਕ ਹੈ, ਠੀਕ ਹੈ। ਹਾਂਜੀ, ਤੇ 130 ਤੇ 485 ਐਡਜਸਟਮੈਂਟ ਆਫ ਸਟੇਟਸ ਕੰਟਰੈਕਟ ਕੀਤਾ ਸੀ ਫਾਈਲ ਜੀ। ਹਾਂਜੀ, ਤੇ ਉਹ ਮਾਰਚ 30 ਨੂੰ ਰਿਸੀਵ ਹੋਇਆ ਸੀ ਤੇ ਹੁਣ 4 ਮਹੀਨੇ ਹੋ ਗਏ ਨੇ। ਅਬ ਮੈਨੂੰ ਨੋਟਿਸ ਮਿਲ ਗਿਆ ਸੀਗਾ। ਆਈ ਗॉट ਦ ਨੋਟਿਸ
ਐਂਡ ਪ੍ਰਾਇੋਰਟੀ ਡੇਟ ਜੀ ਤੇ ਹਾਂਜੀ ਉਹ 'ਚ ਫਿਰ ਲਿਖਿਆ ਸੀ ਵੀ ਨੈਕਸਟ ਸਟੈਪ ਹੈਗਾ ਵੀ ਬਾਇਓਮੈਟ੍ਰਿਕ ਐਂਡ ਐਪਲੀਕੇਸ਼ਨ ਸਪੋਰਟ ਸੈਂਟਰ ਹਾਂਜੀ ਤੇ NBC ਮੈਂ ਕਿਹਾ ਮਿਜ਼ੋਰੀ ਕੋਲ ਹੈ ਤੇ ਉਹਦੇ ਵਿੱਚ ਮੈਂ ਪੁੱਛਣਾ ਸੀ ਨੈਕਸਟ ਸਟੈਪ ਕੀ ਹੈ ਤੇ ਹੁਣ ਆਲਦੋ USC ਓਪਨ ਹੈਗੀ ਹੈ ਇਨ ਕਰੋਨਾ ਕੋਵਿਡ ਤੇ ਹੁਣ ਕਦ ਤੱਕ ਐਕਸਪੈਕਟ ਕੀਤਾ ਜਾ ਸਕਦਾ? ਤੁਹਾਡੇ ਜਿਹੜੀ ਪਹਿਲਾਂ ਮੈਨੂੰ ਦੱਸਿਆ ਤੁਸੀਂ ਲੌਫਲੀ ਆਏ ਸੀਗੇ ਨਾ? ਹਾਂਜੀ ਲਾਫੁਲੀ ਲੀਗਲ ਹਾਂਜੀ। ਸਟੇਟਸ ਆਇਆ ਸੀ ਹੁਣ ਵੀ ਲੀਗਲ ਜਿਹੜੀ 485 ਹੈ ਨੈਕਸਟ ਸਟੈਪ ਪ੍ਰੀ ਕੋਵਿਡ ਕੀ ਸੀਗਾ ਕਿ 6 ਮਹੀਨੇ ਦੀ ਵੇਟ ਸੀਗੀ, 6 ਮਹੀਨੇ ਦੇ ਵਿੱਚ ਉਹ ਵਰਕ ਪਰਮਿਟ ਡਾਕੂਮੈਂਟ ਭੇਜਦੇ ਸੀਗੇ ਬਾਇਓਮੈਟ੍ਰਿਕਸ ਕਰਨ ਤੋਂ ਬਾਅਦ। ਹਾਂਜੀ ਹੁਣ ਉਹ ਬਾਇਓਮੈਟ੍ਰਿਕਸ ਜੇ ਤੁਹਾਡੇ ਨਹੀਂ ਹੋਏ ਹੈਗੇ, ਬਾਇਓਮੈਟ੍ਰਿਕਸ ਪਿੱਛੋਂ ਦੀ ਉਹ ਨਹੀਂ ਕਰ ਸਕਦੇ ਤੇ ਉਹ ਬਾਇਓਮੈਟ੍ਰਿਕਸ ਉਹਨਾਂ ਨੇ ਕਰਨੇ ਸ਼ੁਰੂ ਕਰ ਦਿੱਤੇ ਨੇ ਲਿਮਿਟਿਡ ਕੇਸਿਸ ਦੇ ਵਿੱਚ। USCIS ਵੀ ਖੁੱਲ੍ਹ ਗਿਆ ਵਾ ਤੇ ਇੰਟਰਵਿਊਜ਼ ਵੀ ਉਹ ਲਿਮਿਟਿਡ ਚੱਲ ਰਹੀਆਂ ਨੇ ਉਹਨਾਂ ਦੀਆਂ। ਟਾਈਮ ਫਰੇਮ ਇਹਦੇ ਕੀ ਹੋ ਗਏ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਹਾਂ ਇਹ ਮੈਂ ਕੋਵਿਡ ਤੋਂ ਜਿਵੇਂ ਪਹਿਲਾਂ ਦੀ ਗੱਲ ਹੈ ਮੈਂ ਕਿਹਾ ਸ਼ਟ ਡਾਊਨ ਤੋਂ ਮਾਰਚ 30 ਦਾ। ਹਾਂਜੀ ਨਹੀਂ ਤੁਸੀਂ ਫਾਈਲ ਤਾਂ ਕਰ ਦਿੱਤਾ ਸੀਗਾ ਪਰ ਹੁਣ ਤੁਹਾਡੀ ਪ੍ਰੋਸੈਸਿੰਗ ਤੇ ਕੋਵਿਡ ਦੇ ਕੇ ਡਿਲੇ ਆਫ ਕੋਰਸ ਐਕਸਪੈਕਟਡ ਹੈਗੇ ਨੇ। ਆਪਾਂ ਪਰ ਹੀ ਦੇਖ ਰਹੇ ਨੇ ਕਿ ਕਈ ਕੇਸਿਸ ਸੀਗੇ ਜਿਹੜੇ ਕਾਫੀ ਪਹਿਲਾਂ ਪ੍ਰੀ ਕੋਵਿਡ ਫਾਈਲ ਕੀਤੇ ਸੀਗੇ, ਉਹ ਕੇਸਿਸ ਦੇ ਵਿੱਚ ਕਈ ਕੇਸਿਸ ਦੇ ਵਿੱਚ ਦਾ ਇੰਟਰਵਿਊ ਉਹਨਾਂ ਨੇ ਵੇਵ ਕਰ ਦਿੱਤੀ ਹੈ ਫॉर द ਫਸਟ ਟਾਈਮ। ਨਾਰਮਲੀ ਕਦੇ ਨਹੀਂ ਸੀਗੇ। ਸੋ ਲੈਟਸ ਸੀ ਕਿ ਇਹ ਹੁਣ ਇਹਨਾਂ ਦੇ ਲੇ ਆਫਸ ਵੀ ਇਹ ਹੈ ਕਿ ਕੁਛ ਹੈ ਕਿ ਇਹ ਕੀ ਡਿਸਾਈਡ ਕਰਦੇ ਨੇ ਕਿ ਜਿਹੜੇ ਕੰਡੀਸ਼ਨਲ ਗ੍ਰੀਨ ਕਾਰਡ ਦੇਣਾ ਉਹ ਬਿਨਾਂ ਇੰਟਰਵਿਊ ਦੇ ਦੇਊਗੇ ਕਿ ਇੰਟਰਵਿਊ ਉਹਨਾਂ ਨੇ ਕਰਨੀ ਹੈ। ਜੇ ਤਾਂ ਉਹਨਾਂ ਨੇ ਇੰਟਰਵਿਊ ਕਰਨੀ ਹੈ ਤੇ ਇੰਨੀ ਜ਼ਿਆਦਾ ਇੰਟਰਵਿਊਜ਼ ਨਹੀਂ ਹੋ ਸਕਦੀਆਂ ਤਾਂ ਕਰਕੇ ਇਹਨਾਂ ਨੂੰ ਲਿਮਿਟਡ ਹੋਣਗੀਆਂ। ਸੋ ਹੌਲੀ ਹੌਲੀ ਜਿਹੜੇ ਉਹ ਅੱਗੇ ਵੱਧ ਸਕਦਾ ਹੈ। ਥੈਂਕ ਯੂ ਤੁਹਾਡੇ ਸਵਾਲ ਦੇ ਲਈ। ਬਾਕੀ ਇਹ ਵੀ ਜਿੱਦਾਂ ਆਪਾਂ ਪਹਿਲਾਂ ਵੀ ਚਰਚਾ ਕੀਤੀ, ਜੇ ਫਰਲੋ ਹੁੰਦੀਆਂ ਤੇ ਫਿਰ ਕਾਫੀ ਜ਼ਿਆਦਾ ਹੋਰ ਘੱਟ ਜਾਣੀ ਹੈ ਪ੍ਰੋਸੈਸਿੰਗ ਆਟੋਮੈਟਿਕਲੀ, ਕਿਉਂਕਿ 2/3 ਵਰਕਫੋਰਸ ਦਾ ਫਰਲੋ ਹੋਣਾ ਜੀ। ਦੈਟਸ ਅ ਲੋਟ ਜੀ। 60% ਲੋਕ 60% ਜਿਹੜੇ ਆ ਉਹ ਉਹਨਾਂ ਨੇ ਕਰ ਦੇਣੇ ਆ ਵੀ ਚਲੋ ਅਜੇ ਘਰੇ ਰਹੋ ਤੁਸੀਂ ਜੀ। ਅਗਲੇ ਕਾਲਰ ਨੇ ਜਸਵਿੰਦਰ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਸੀਗਾ ਆਪਣਾ ਗ੍ਰੀਨ ਕਾਰਡ ਅਪਲਾਈ ਕੀਤਾ ਸੀਗਾ ਮਾਰਚ ਨੂੰ ਜੀ ਤੇ ਮੈਂ ਫੀਸ ਫੂਸ ਸਾਰੀ ਕੱਟ ਲਈ ਸੀਗੀ ਤੇ ਬਾਇਓਮੈਟ੍ਰਿਕ ਉਹਨਾਂ ਨੇ ਹਾਲੇ ਤੱਕ ਮੈਨੂੰ ਭੇਜੀ ਨਹੀਂ ਤੇ ਮੇਰਾ ਵਰਕ ਪਰਮਿਟ ਵੀ ਐਕਸਪਾਇਰ ਹੋ ਗਿਆ, ਉਹ ਅਪਲਾਈ ਹੀ ਨਹੀਂ ਕੀਤਾ। ਤੁਸੀਂ ਐਡਜਸਟਮੈਂਟ ਆਫ ਸਟੇਟਸ ਫਾਈਲ ਕੀਤਾ? ਨਹੀਂ ਮੈਂ ਆਪਣਾ ਗ੍ਰੀਨ ਕਾਰਡ ਕੀਤਾ। ਹਾਂਜੀ ਜਦੋਂ ਤੁਸੀਂ ਗ੍ਰੀਨ ਕਾਰਡ ਫਾਈਲ ਕਰਦੇ ਹੋ ਨਾ ਉਹਦੇ ਨਾਲ ਤੁਸੀਂ ਆਪਣਾ ਵਰਕ ਪਰਮਿਟ ਫਾਈਲ ਕਰਨਾ ਸੀਗਾ ਤੁਸੀਂ। ਜੇ ਨਹੀਂ ਕੀਤਾ ਤੁਸੀਂ ਕਰ ਦਿਓ। ਜੇ ਤੁਹਾਡੇ ਕੋਲ ਰਸੀਦ ਆ ਗਈ ਹੈ ਨਾ 485 ਦੀ ਤੁਸੀਂ ਉਹਦੇ ਬੇਸ ਤੇ ਵਰਕ ਪਰਮਿਟ ਫਾਈਲ ਕਰੋ। ਅੱਛਾ ਹੁਣ ਕਰ ਸਕਦਾ ਹਾਂ? ਕਰ ਸਕਦੇ ਹੋ, ਰਸੀਦ ਦੇ ਬੇਸ ਤੇ ਕਰ ਸਕਦੇ ਹੋ। ਤੇ ਜੇ 485 ਤੁਸੀਂ ਫਾਈਲ ਕੀਤਾ ਤੁਹਾਨੂੰ ਫੀਸ ਨਹੀਂ ਦੇਣੀ ਪੈਣੀ ਉਹਦੀ ਵਰਕ ਪਰਮਿਟ ਦੀ। ਅੱਛਾ ਜੀ ਠੀਕ ਹੈ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਅਮਰਪਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਅੱਛਾ ਮੇਰਾ ਚੌੜਾ ਹੀ ਸਵਾਲ ਸੀ ਦੋ। ਇੱਕ ਤਾਂ ਪਹਿਲਾਂ ਵੀ ਕਿ ਜਿਹੜਾ ਪਰਮਾਨੈਂਟ ਰੈਜ਼ੀਡੈਂਟ ਇੱਥੇ ਦਾ 10 ਸਾਲ ਦੇ ਗ੍ਰੀਨ ਕਾਰਡ ਤੇ ਆਇਆ ਹੋਵੇ ਤੇ ਜੇ ਉਹ ਕੋਈ ਬੈਨੀਫਿਟ ਲੈਂਦਾ ਮੈਡੀਕਲ ਦੇ ਤਾਂ ਕੀ ਉਸ ਵੇਲੇ ਇਫੈਕਟ ਕਰੂਗੇ ਉਸ ਤੇ? ਇਹਨਾਂ ਨੇ ਅੱਜ ਦੇ ਲਾਅ ਦੇ ਅਕੋਰਡਿੰਗ ਨਹੀਂ ਕਰੂਗਾ। ਓਕੇ ਜੀ। ਉੱਦਾਂ ਸੀਗਾ ਵੀ ਕਿ ਨਿਊਯਾਰਕ ਦਾ ਇਹਨਾਂ ਦਾ ਲਾਅ ਆ, ਮੈਂ ਕਿ ਨਿਊਯਾਰਕ 'ਚ ਰਹਿਣਾ, ਕਿਉਂਕਿ ਇੱਥੇ ਜਿਹੜੀ ਅਸੀਂ ਇੰਸ਼ੋਰੈਂਸ ਲੈਂਦੇ ਨਾ ਵੀ ਉਹ ਜੇ 18,000 ਤੋਂ ਸਲੈਬ ਥੱਲੇ ਆ ਤਾਂ ਉਹ ਕਹਿੰਦੇ ਵੀ ਕਿ ਐਸੈਂਸ਼ੀਅਲ ਪਲਾਨਸ ਦੇ ਵਿੱਚ ਆਉਂਦੀ ਆ, ਮੈਡੀਕੇਡ ਨਹੀਂ ਹੈਗੀ ਤੇ ਇਸ ਕਰਕੇ ਤੁਹਾਡੇ ਇੱਥੇ ਬੈਨੀਫਿਟ ਤੇ ਨਹੀਂ ਇਫੈਕਟ ਕਰੂਗੀ, ਇਹ ਨਹੀਂ ਆਉਂਦੀ। ਇਸ ਬਾਰੇ ਤੁਹਾਨੂੰ ਕੋਈ ਨੌਲੇਜ ਹੈ ਇਸ ਬਾਰੇ? ਜਦੋਂ ਉਹਨੇ ਕਿਹਾ ਕਿ ਜਿਹੜਾ ਪਬਲਿਕ ਬੈਨੀਫਿਟਸ ਨੇ, ਜਿਹੜਾ ਪਰਮਾਨੈਂਟ ਰੈਜ਼ੀਡੈਂਟ ਹੈ ਬਾਹਰ ਨਹੀਂ ਗਿਆ, ਐਬਸੈਂਟ ਨਹੀਂ ਹੁੰਦਾ US ਤੋਂ, ਉਹਨਾਂ ਤੇ ਜਿਹੜਾ ਪਬਲਿਕ ਚਾਰਜ ਦੇ ਬੈਨੀਫਿਟ ਸਿਟੀਜ਼ਨ ਨੂੰ ਇਫੈਕਟ ਨਹੀਂ ਕਰੂਗੇ। ਭਾਵੇਂ ਉਹ ਆਉਂਦੀ ਹੈ ਭਾਵੇਂ ਨਹੀਂ ਆਉਂਦੀ ਹੈ, ਫਰਕ ਨਹੀਂ ਪਊਗਾ। ਤੇ ਕੀ ਜਦੋਂ ਤੁਸੀਂ ਕਹਿੰਦੇ ਐਬਸੈਂਟ ਨਹੀਂ ਹੋਊਗਾ ਕੀ ਕੋਈ ਡਿਊਰੇਸ਼ਨ ਹੁੰਦੀ ਹੈ ਵੀ ਇੰਨੇ ਚਿਰ ਦੇ ਲਈ 6 ਮਹੀਨੇ ਤੋਂ ਵੱਧ ਜੇ ਕੋਈ ਬਾਹਰ ਆ ਕੇ ਨਹੀਂ ਰਹਿੰਦਾ? ਤੇ ਨਾਲੇ ਇਹ ਨਹੀਂ ਕਿ ਇਸੇ ਸਟੇਟ ਲਾਅ ਆ ਨਿਊਯਾਰਕ ਦਾ ਜਿਹੜਾ ਇਹਨਾਂ ਨੇ ਦੱਸਿਆ ਤੇ ਉਹ ਫੈਡਰਲ ਲਾਅ ਆ, ਸੋ ਦੋਨੋਂ ਡਿਫਰੈਂਟ ਰਹਿਣਗੇ ਓਬਵੀਅਸਲੀ ਕਿ ਨਹੀਂ? ਨਹੀਂ ਇਹ ਗੱਲ ਕਰ ਰਹੇ ਨੇ ਕਿ ਸਰਟਨ ਬੈਨੀਫਿਟਸ ਤਾਂ ਸਾਰੇ ਸਟੇਟ ਬੈਨੀਫਿਟ ਹੀ ਹੈ ਨਾ ਮੈਡੀਕੇਅਰ ਦੇ। ਓਕੇ ਜਿਹੜੇ ਉਹ ਮਿਲਦੇ ਫੈਡਰਲ ਦੇ ਥਰੂ ਆਉਂਦੇ ਉਧਰੋਂ ਆ ਮਨੀ ਪਰ ਡਿਸਟ੍ਰੀਬਿਊਟ ਸਟੇਟ ਵਾਈਡ ਹੁੰਦੇ। ਹਾਂਜੀ ਇਹ ਪੁੱਛ ਰਹੇ ਨੇ ਕਿ ਉਹ ਕਲਾਸੀਫਾਈ ਹੋਊਗਾ ਤੇ ਥੱਲੇ ਕਿ ਨਹੀਂ। ਮੈਂ ਇਹਨਾਂ ਨੂੰ ਇਹ ਜਵਾਬ ਦੇ ਰਿਹਾ ਕਿ ਡਜ਼ ਨਾਟ ਮੈਟਰ। ਜੀ। ਤੇ ਅਗਲੇ ਕਾਲਰ ਨੇ ਸੋਹਨ ਸਿੰਘ ਜੀ। ਸਤਿ ਸ਼੍ਰੀ ਅਕਾਲ ਸੋਹਨ ਸਿੰਘ ਜੀ। ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ ਫਤਿਹ। ਮੇਰੇ ਬੇਨਤੀ ਹੈ ਜੀ, ਮੇਰਾ ਗ੍ਰੀਨ ਕਾਰਡ ਜੂਨ 21 ਚ ਮਤਲਬ ਐਕਸਪਾਇਰ ਹੋਣਾ ਤੇ ਮੈਂ ਹੁਣ ਉਹਨੂੰ ਅਪਲਾਈ ਕਰ ਸਕਦਾ ਜੇ ਕਿ ਨਹੀਂ? 6 ਮਹੀਨੇ ਬਾਅਦ ਹੀ? ਪੱਕਾ ਗ੍ਰੀਨ ਕਾਰਡ ਹੈ ਕਿ ਕੱਚਾ ਗ੍ਰੀਨ ਕਾਰਡ ਹੈ? ਹਾਂਜੀ ਪੱਕਾ ਗ੍ਰੀਨ ਕਾਰਡ। ਨਹੀਂ ਤੁਸੀਂ ਹੁਣ ਨਹੀਂ ਕਰ ਸਕਦੇ, ਤੁਹਾਨੂੰ ਵੇਟ ਕਰਨੀ ਪੈਣੀ ਹੈ। 6 ਮਹੀਨੇ ਪਹਿਲਾਂ ਤੁਸੀਂ ਫਾਈਲ ਕਰ ਸਕਦੇ ਹੋ। ਠੀਕ ਮਿਹਰਬਾਨੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਜੈਸਮੀਨ ਕੌਰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਜੈਸਮੀਨ ਕੌਰ, ਆਪਣੇ ਇੱਥੇ ਬੇਟੀ ਆਈ ਹੋਈ ਰਜਿਸਟਰ ਕੈਨੇਡਾ ਤੋਂ ਫਿਰ ਇੱਥੇ ਰਜਿਸਟਰ ਆਈ ਤਾਂ ਇਹਨੂੰ ਨਾ ਇੱਥੇ ਓਵਰਸਟੇ ਹੋ ਗਿਆ ਤੇ ਹੁਣ ਇਸ ਦੋ ਜਿਹੜੇ ਫੈਂਸੀ ਆ ਉਹ
ਅਸਾਈਲਮ ਤੇ ਗ੍ਰੀਨ ਕਾਰਡ ਜਿੱਦਾਂ ਅਪਰੂਵ ਹੋਇਆ ਉਹਨਾਂ ਦਾ, ਤੇ ਉਹਦੇ ਨਾਲ ਇਹਨਾਂ ਨੂੰ ਕੋਈ ਮਤਲਬ ਸਟੇ ਹੋ ਸਕਦੀ ਇੱਥੇ ਜੇ ਉਹਨਾਂ ਨਾਲ ਕੇਸ ਕਰਨਾ ਹੁੰਦਾ? ਜਿਹੜਾ ਜੀ ਗ੍ਰੀਨ ਕਾਰਡ ਹੋਲਡਰ ਤੁਸੀਂ ਫਾਈਲ ਕਰ ਸਕਦੇ ਹੋ, ਪਰ ਉਹ ਗ੍ਰੀਨ ਕਾਰਡ ਹੋਲਡਰ ਕੱਚੇ ਬੰਦੇ ਨੂੰ ਨਹੀਂ ਪੱਕਾ ਕਰਾ ਸਕਦਾ ਜਿਹੜਾ ਓਵਰਸਟੇ ਹੋਇਆ। ਸਿਟੀਜ਼ਨ ਜਿਹੜਾ ਹੈ ਉਹ ਨਹੀਂ, ਹਾਂਜੀ, ਵਿਆਹ ਕਰਾਉਣਾ ਜਿੱਦਾਂ ਉਹਦੇ ਨਾਲ ਇਹਨੇ ਵੀ ਗੱਲਬਾਤ ਹੋਈ? ਹਾਂਜੀ ਹਾਂਜੀ, ਜਿਹੜਾ ਗ੍ਰੀਨ ਕਾਰਡ ਹੋਲਡਰ ਹੈ ਨਾ, ਗ੍ਰੀਨ ਕਾਰਡ ਦੇ ਥਰੂ ਜਦੋਂ ਤੁਸੀਂ ਫਾਈਲ ਕਰਦੇ ਹੋ ਤੁਸੀਂ ਲੀਗਲ ਸਟੇਟਸ 'ਚ ਹੋਣੇ ਚਾਹੀਦੇ ਹੋ। ਜਦੋਂ ਤੁਸੀਂ ਸਿਟੀਜ਼ਨ ਦੇ ਥਰੂ ਫਾਈਲ ਕਰਦੇ ਹੋ ਫਿਰ ਤੁਹਾਡਾ ਸਟੇਟਸ ਮੈਟਰ ਨਹੀਂ ਕਰਦਾ। ਠੀਕ ਹੈ ਜੀ, ਓਕੇ ਜੀ। ਅਮਰੀਕ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪੁੱਛੋ ਜੀ ਸਵਾਲ ਆਪਣਾ। ਮੈਂ ਇਹ ਸਵਾਲ ਕਰਨਾ ਚਾਹੁੰਦਾ ਸੀ, ਜਿੱਦਾਂ ਨਾ ਆਪਣੇ ਬੱਚਿਆਂ ਦਾ ਅਪਲਾਈ ਕੀਤਾ ਕਿਸੇ ਨੇ, ਉਹਨਾਂ ਦਾ ਮਤਲਬ ਨੌ ਸੁਖਵਿੰਦਰਜੀਤ ਕੌਰ ਆ, ਇਹ ਜਿੱਦਾਂ ਇੱਕ ਜਗ੍ਹਾ ਇੱਕ ਬੇਟਾ ਇੱਕ ਬੇਟੀ ਦਾ, ਬੇਟੇ ਦੇ ਨਾਂ ਜਿੱਦਾਂ ਇੱਕ ਜਗ੍ਹਾ ਸੁਖਵਿੰਦਰ ਦੇ ਵਿੱਚ ਵੀ ਪਾਈ ਗਈ ਹੈ, ਇੱਕ ਦੇ ਨਾਲ W ਪਾਇਆ ਜਾਂਦਾ ਜੀ। ਇੱਕ ਸਪੈਲਿੰਗ ਦਾ ਸਿਰਫ ਫਰਕ ਆ, ਬਾਕੀ ਸਾਰੇ ਨਾਂ ਸੇਮ ਟੂ ਸੇਮ ਹੀ ਹੈ ਜੀ। ਕਿਉਂਕਿ ਤੇ ਸਕੂਲ ਸਰਟੀਫਿਕੇਟ ਦੇ ਵਿੱਚ ਕਿਸੇ ਨੇ V ਪਾਤਾ, ਕਿਸੇ ਨੇ B ਜੀ ਪਾਤਾ, W ਜੀ ਪਾਤਾ। ਹੁਣ ਵੀ ਉਹਨਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ? ਜੀ, ਰეკਮੈਂਡਡ ਇਹ ਹੁੰਦਾ ਕਿ ਤੁਸੀਂ ਜਦੋਂ ਐਪਲੀਕੇਸ਼ਨ ਵਗੈਰਾ ਭਰਨੀ ਹੈ ਨਾ, ਅੱਗੇ ਜਦੋਂ ਜਾਣਾ ਹੈ ਤੁਸੀਂ ਪਾਸਪੋਰਟ ਦੇ ਹਿਸਾਬ ਨਾਲ ਜਾਣਾ ਉਹਨੀ, ਕਿਉਂਕਿ ਇੰਸਟਰਕਸ਼ਨ ਹੈ ਕਿ ਪਾਸਪੋਰਟ ਨਾਲ ਤੁਹਾਡਾ ਮੈਚ ਹੋਣਾ ਚਾਹੀਦਾ ਨਾਮ। ਤੇ ਜੇ ਬਾਕੀ ਦੇ ਜਿਹੜੇ ਤੁਹਾਡੇ ਨਾਮ ਹੈਗੇ ਉਹ ਤੁਸੀਂ ਉਹ 'ਚ ਡਿਸਕਲੋਜ਼ ਕਰ ਰਹੇ ਹੈ ਕਿ ਅਦਰ ਨੇਮ ਯੂਜ਼ਡ, ਤੁਸੀਂ ਡਿਸਕਲੋਜ਼ ਕਰ ਦਿਓਗੇ ਸਾਰੇ ਨਾਮ, ਕੋਈ ਚੱਕਰ ਨਹੀਂ ਪਊਗਾ। ਨਹੀਂ, ਜਿੱਦਾਂ ਦੱਸਤਾ, ਦੇਖ ਸੁਣ ਲਓ ਨਾ, ਉਹਨਾਂ ਨੇ ਦੱਸਤਾ ਤੁਹਾਨੂੰ ਜਿਹੜਾ ਪਾਸਪੋਰਟ ਦੇ ਉੱਤੇ ਨਾਮ ਆ, ਜਿਹੜੀ ਵੀ ਐਪਲੀਕੇਸ਼ਨ ਭਰਨੀ ਆ, ਮੇਨ ਨਾਮ ਉਹਦੇ ਵਿੱਚ ਉਹ ਭਰਨਾ ਆ, ਤੇ ਜੇ W ਵਾਲਾ ਆ ਮੇਨ ਜਾਂ V ਵਾਲਾ ਆ, ਤੇ ਦੂਜਾ ਵੀ ਲਿਖ ਦੇਣਾ ਵੀ ਮੇਰਾ ਆ ਵੀ ਨਾਂ ਜਿਹੜਾ ਕਿਤੇ ਕਿਤੇ ਜਿਹੜਾ ਉਹ ਵਰਤਿਆ ਗਿਆ ਸੀਗਾ। ਸੋ ਇਹ ਸਾਰਿਆਂ ਦੇ ਲਈ ਜਿਹੜਾ ਉਹ ਹੈਗਾ, ਚਾਹੇ ਇੱਕ ਅੱਖਰ ਦਾ ਫਰਕ ਆ ਤੇ ਚਾਹੇ 5 ਅੱਖਰਾਂ ਦਾ ਫਰਕ ਆ ਜੀ। ਸੋ ਇਹ ਸਾਰਿਆਂ ਦੇ ਲਈ ਇੱਕ ਕਾਮਨ ਆਨਸਰ ਜਿਹੜਾ ਇਸ ਦੇ ਲਈ ਹੈਗਾ ਆ। ਅਗਲੇ ਜਿਹੜੇ ਕਾਲਰ ਨੇ ਦਿਆਲ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਦਿਆਲ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਜਿਨ੍ਹਾਂ ਨੇ ਹੁਣ ਐਪਲੀਕੇਸ਼ਨ ਭਰੀ ਜੀ ਸਿਟੀਜ਼ਨਸ਼ਿਪ ਲਈ, ਵੀ ਉਹ ਮਨਜ਼ੂਰ ਹੋਣਗੇ ਕਿਸ ਤਰ੍ਹਾਂ? ਜੀ, ਹੋ ਰਹੀਆਂ ਮਨਜ਼ੂਰ। ਜਿੱਦਾਂ ਦੱਸਿਆ ਸੀਗਾ ਪਿਛਲੇ ਮਹੀਨੇ ਵੀ ਕਾਫੀ ਹਜ਼ਾਰਾਂ ਦੇ ਵਿੱਚ ਲੋਕੀ ਨੈਸ਼ਨਲਾਈਜ਼ ਬਣ ਰਹੇ ਨੇ, ਪਰ ਇਹ ਹੈ ਕਿ ਹਾਂਜੀ ਥੋੜਾ ਉਹਨਾਂ ਨੂੰ ਓਥ ਵਗੈਰਾ ਉਹ ਚੱਕਣ ਦੇ ਵਿੱਚ ਪ੍ਰੋਬਲਮ ਆ, ਲਿਮਿਟਡ ਹੈ ਤੇ ਥੋੜਾ ਟਾਈਮ ਲੱਗ ਸਕਦਾ ਹੈ। ਇੰਟਰਵਿਊ ਵਗੈਰਾ ਦੇ ਲਈ ਕਿੱਦਾਂ ਫਿਰ ਅਜੇ ਉਹ ਕਰ ਰਹੇ ਨੇ ਜੀ? ਓਕੇ, ਸਲੋ ਐਂਡ ਸਟੱਡੀ ਸ਼ੁਰੂ ਕਰ ਦਿੱਤਾ ਹੈ। ਸੋ ਸਿਟੀਜ਼ਨਸ਼ਿਪ ਦੀਆਂ ਕਈਆਂ ਦਾ ਇਹ ਵੀ ਸਵਾਲ ਸੀਗਾ ਵੀ ਅਸੀਂ ਕਾਫੀ ਚਿਰ ਹੋ ਗਿਆ ਸਾਨੂੰ ਜਿਹੜਾ ਆ, ਇੱਕ ਜਣੇ ਦਾ ਸਾਨੂੰ ਆਫ ਦੀ ਈਅਰ ਆਇਆ ਸੀ ਵੀ ਮੇਰੇ ਨਾਲ ਦਿਆਂ ਨੇ ਸੇਮ ਟਾਈਮ ਦੇ ਉੱਤੇ ਕੀਤਾ ਸੀਗਾ, ਉਹਨਾਂ ਦੀ ਇੰਟਰਵਿਊ ਵਗੈਰਾ ਤਾਂ ਹੋਈ ਪਰ ਉਹਨਾਂ ਦੀ ਜਿਹੜੀ ਆ ਉਹ ਨਹੀਂ ਆਈ। ਸੋ ਅਜਿਹੇ ਮਾਮਲੇ 'ਚ ਕੀ ਹੋ ਸਕਦਾ ਵੀ ਉਹਨਾਂ ਦੇ ਬਾਰੇ ਜਾਂਚ ਜ਼ਿਆਦਾ ਕਰ ਰਹੇ ਹੋਣਗੇ? ਜੀ, ਤੁਸੀਂ ਕਦੀ ਵੀ ਕਿਸੇ ਕੇਸ ਨੂੰ ਕੰਪੇਅਰ ਨਹੀਂ ਕਰ ਸਕਦੇ ਨਾਲ ਕੀਤਾ ਸੀਗਾ। ਬੈਕਗਰਾਉਂਡ ਚੈੱਕਸ ਵਗੈਰਾ ਦੇ ਆਪਣੇ ਆਪਣੇ ਟਾਈਮ ਨੇ, ਕਿਹੜਾ ਹਰੇਕ ਆਫਿਸਰ ਦੀ ਆਪਣੀ ਆਪਣੀ ਸਪੀਡ ਹੈ। ਠੀਕ ਹੈ। ਅਗਲੇ ਕਾਲਰ ਨੇ ਜਸਵੀਰ ਸਿੰਘ ਜੀ, ਯੂਨੀਵਰਸਿਟੀ ਤੋਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਦੁਆ ਵੀਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ, ਮੇਰਾ ਕੁਐਸਚਨ ਇਹ ਆ ਬਈ ਅਸੀਂ ਬਲੱਡ ਰਿਲੇਸ਼ਨ ਦਾ ਆਏ ਸੀ 2013 ਵਿੱਚ, ਤੇ 2023 ਵਿੱਚ ਸਾਡਾ ਗ੍ਰੀਨ ਕਾਰਡ ਐਕਸਪਾਇਰ ਨਿਊ ਹੋ ਰਹੇ ਆ। ਪਬਲਿਕ ਚਾਰਜ ਜਿਹੜੇ ਉਹ ਸਾਡੇ ਤੇ ਵੀ ਲਾਗੂ ਹੁੰਦੇ, ਅਸੀਂ ਕਦੇ 6 ਮਹੀਨੇ ਤੋਂ ਵੱਧ ਇੰਡੀਆ ਵਿੱਚ ਰਹੇ। ਫਿਲਹਾਲ ਜਿਹੜਾ ਹੁਣ ਦਾ ਉਹਨਾਂ ਦਾ ਲਾਅ ਤੇ ਪਾਲਿਸੀ ਉਹਦੇ ਅਕੋਰਡਿੰਗ ਨਹੀਂ ਹੁੰਦੇ। ਅਸੀਂ ਲੈ ਸਕਦੇ ਹਾਂ ਜੀ? ਦੇਖੋ, ਜੇ ਤੁਸੀਂ ਐਲੀਜੀਬਲ ਹੈਗੇ ਹੋ ਤਾਂ ਹੀ ਲਿਓ, ਨਹੀਂ ਤਾਂ ਨਾ ਲਿਓ। ਹਾਂਜੀ, ਇਸ ਕਰਕੇ ਜੇ ਐਲੀਜੀਬਲ ਹੋਵੇ ਤਾਂ ਲਵੋਗੇ, ਉਦਾਂ ਨਹੀਂ, ਉਹਦਾ ਕੋਈ ਪ੍ਰੋਬਲਮ ਨਹੀਂ ਹੈਗੀ। ਪ੍ਰੋਬਲਮ ਕੋਈ ਨਹੀਂ ਹੈਗੀ। ਪ੍ਰੋਬਲਮ ਬਸ ਇਹ ਹੈ ਕਿ ਉਹਨਾਂ ਨੇ ਜਿਹੜੇ ਨਵੇਂ ਵਾਲੇ ਕੇਸਿਸ ਹੈ ਉਹਦੇ ਵਿੱਚ ਜਿਹੜਾ ਐਫੀਡੇਵਿਟ ਦਿੰਦਾ ਬੰਦਾ, ਉਹਨੂੰ ਬਿੱਲ ਭੇਜ ਸਕਦੇ ਨੇ ਜੇ ਤੁਸੀਂ ਬੈਨੀਫਿਟ ਪੁਰਾਣਿਆਂ ਨੂੰ ਤਾਂ ਨਹੀਂ ਜੀ, ਪੁਰਾਣਿਆਂ ਨੂੰ ਤਾਂ ਨਹੀਂ ਕੋਈ ਚੱਕਰ। ਇਹ ਤਾਂ ਦੇਖੋ ਹੁਣ ਜਿੱਦਾਂ ਤੁਹਾਨੂੰ ਆਪਾਂ ਨਿਊਜ਼ ਦੱਸੀ ਦੀ ਹੈ ਕਿ ਇੰਨਾ ਸਾਲ ਪੁਰਾਣਾ ਲਾਅ ਸੀਗਾ, 200-300 ਸਾਲ ਪੁਰਾਣਾ, ਉਹਨੂੰ ਜੇ ਉਹ ਇੰਟਰਪ੍ਰੀਟ ਕਰ ਸਕਦੇ ਨੇ ਕਿ ਇਹ ਇਸ ਤਰੀਕੇ ਨਾਲ ਇਲੀਗਲ ਬੰਦਾ ਵੋਟਿੰਗ ਕਾਊਂਟਿੰਗ ਨਹੀਂ ਹੋਊਗਾ। ਜੇ 300 ਸਾਲ ਪੁਰਾਣਾ ਹੋ ਸਕਦਾ ਤੇ ਇਹ ਤੇ 3 ਮਹੀਨੇ ਪੁਰਾਣਾ ਨਹੀਂ ਆ। ਸੋ ਇਹਦੇ ਵਿੱਚ ਕਿਹਾ ਨਹੀਂ ਜਾ ਸਕਦਾ। ਸੋ ਜਿਹੜਾ ਤੇ ਅਫੋਰਡ ਕਰ ਸਕਦਾ ਹੈ ਭਾਈ, ਉਹ ਤਾਂ ਜਿਹੜਾ ਆਪਣੇ ਉਹ ਨਾ ਲਵੇ ਪਬਲਿਕ ਜਿਹੜਾ ਉਹ ਚਾਰਜ, ਜਿਹਦਾ ਬਿਲਕੁਲ ਹੀ ਵਾਕਿਆ ਜ਼ਰੂਰਤ ਹੈਗੀ ਆ, ਉਸੇ ਨੂੰ ਹੀ ਜਿਹੜਾ ਉਹ ਇਹ ਲੈਣਾ ਚਾਹੀਦਾ ਹੈ। ਅਦਰਵਾਈਜ਼ ਜਿਹੜੀ ਆ ਕਾਫੀ ਪ੍ਰੋਬਲਮ ਜਿਹੜੀ ਉਹਨਾਂ ਦੇ ਲਈ ਜਿਹੜੀ ਉਹ ਆ ਸਕਦੀ ਹੈਗੀ ਆ, ਕਿਉਂਕਿ ਆਪਾਂ ਦੇਖ ਰਹੇ ਹਾਂ ਜਗਵੀਰ ਜੀ ਵੀ ਇਮੀਗ੍ਰੇਸ਼ਨ ਦਾ ਜਿਹੜਾ ਉੱਥੇ ਬੈਠਾ ਬੰਦਾ, ਉਹਦੇ 'ਤੇ ਵੀ ਬਹੁਤ ਕੁਝ ਡਿਪੈਂਡ ਕਰਦਾ ਹੈ, ਜਿਹੜਾ ਇੰਟਰਵਿਊ ਲੈ ਰਿਹਾ ਵੀ ਉਹ ਉਸ ਨੂੰ ਕਿਸ ਤਰੀਕੇ ਦੇ ਨਾਲ ਇੰਟਰਪ੍ਰੀਟੇਟ ਕਰਦਾ ਹੈਗਾ ਆ ਜੀ। ਅਤੇ ਅਗਲੇ ਜਿਹੜੇ ਆਪਣੇ ਨਾਲ ਕਾਲਰ ਜੁੜੇ ਨੇ ਜੀ, ਜਸਵੀਰ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੇ 2 ਸਵਾਲ ਆ ਵੀਰ ਜੀ। ਇੱਕ ਤਾਂ ਨਾ ਸਾਡਾ ਬੇਟਾ ਇੰਡੀਆ 'ਚ ਆ, ਉਹ ਮੈਰਿਜ ਬੇਸ ਤੇ ਉਹਨੇ ਆਉਣਾ ਸੀ, ਉਹਦੀ ਇੰਟਰਵਿਊ ਨਹੀਂ ਆਈ ਜੀ,
ਤੇ ਦੂਜਾ ਸਾਡੀ ਬੇਟੀ ਹੈਗੀ ਇੰਗਲੈਂਡ ਦੇ ਵਿੱਚ, ਸਾਡਾ ਸਾਰਾ ਪਰਿਵਾਰ ਇੱਥੇ ਆ, ਉੱਥੇ ਪਤੀ ਇੱਥੇ ਆਉਣਾ ਚਾਹੁੰਦੀ, ਕੋਈ ਹੈਗਾ ਕੋ? ਜੀ, ਜਿਹੜਾ ਤਾਂ ਵੇਟ ਕਰ ਰਿਹਾ ਇੰਡੀਆ, ਉਹਨੂੰ ਵੇਟ ਹੀ ਕਰਨੀ ਪੈਣੀ ਹੈ। ਅੱਛਾ। ਕਿਉਂਕਿ ਕੌਂਸੂਲੇਟ ਜਿਹੜੇ ਮੁੰਬਈ ਵਾਲੇ ਆ ਉਹ ਨਹੀਂ ਖੁੱਲੇ, ਬਾਕੀ ਕਈ ਜਿੱਦਾਂ ਆਪਣੇ ਦੁਬਈ ਵਾਲਾ ਆਪਾਂ ਦੇਖਨੇ ਖੁੱਲ ਗਿਆ, ਵੀਜ਼ੇ ਵਗੈਰਾ ਦੇ ਰਹੇ ਨੇ, ਇੰਡੀਆ ਵਾਲਾ ਨਹੀਂ ਅਜੇ ਖੁੱਲਿਆ, ਤੇ ਉਹਨਾਂ ਨੂੰ ਵੇਟ ਕਰੋ, ਦੇਖਦੇ ਆ ਕਦੋਂ ਖੁੱਲਦੇ ਆ। ਪਲਾਨ ਇਹਨਾਂ ਨੇ ਅਨਾਉਂਸ ਕਰਤਾ ਕਿ ਖੋਲ ਦੇਣੇ ਆ, ਛੇਤੀ ਕੰਮ ਸ਼ੁਰੂ ਹੋ ਜਾਣਾ। ਤੇ ਜਿਹੜੇ ਤੁਹਾਡੇ ਇੰਗਲੈਂਡ ਵਾਲੇ ਆ ਉਹ ਬਿਜ਼ਨਸ ਨੇ, ਬਿਜ਼ਨਸ ਵੀਜ਼ਾ ਜਿਹੜਾ ਹੈਗਾ E2 ਵੀਜ਼ਾ, ਥੋੜੀ ਇਨਵੈਸਟਮੈਂਟ ਕਰਨੀ ਪੈਣੀ ਹੈ, ਤੇ ਉਹਦੇ ਥੱਲੇ ਆ ਕੇ ਉਹ ਇੱਥੇ ਰਹਿ ਸਕਦੇ ਨੇ, ਕੰਮ ਕਰ ਸਕਦੇ ਨੇ। ਤੇ ਬਾਕੀ ਅੱਗੇ ਜਿਹੜਾ ਪੱਕਾ ਹੋਣ ਦਾ ਤਰੀਕਾ ਹੈਗਾ ਉਹ ਥੋੜਾ ਜਿਹਾ ਲੰਬਾ ਪ੍ਰੋਸੈਸ ਹੈ। ਅੱਛਾ ਜੀ। ਹਾਂ, ਪੋਸੀਬਲ ਹੈ ਪਰ ਜੀ। ਓਕੇ ਜੀ। ਓਕੇ ਇੱਕ ਮੈਂ ਹੋਰ ਚੀਜ਼ ਐਡ ਕਰਦਾ, ਜਿਹੜੇ ਪਹਿਲੇ ਕਲਰ ਸੀਗੇ ਸਿਟੀਜ਼ਨਸ਼ਿਪ ਪਰ ਜਿਹਨਾਂ ਨੇ ਪੁੱਛਿਆ ਸੀਗਾ, ਉਹ ਜਦੋਂ ਤੁਸੀਂ ਉਹਨਾਂ ਦੇ ਇਮੀਗ੍ਰੇਸ਼ਨ ਦੇ ਵੈਬਸਾਈਟ ਤੇ ਚੈੱਕ ਕਰਦੇ ਹੋ, ਉਹਨਾਂ ਨੇ ਪ੍ਰੋਸੈਸਿੰਗ ਟਾਈਮ ਦੀ ਇੱਕ ਰੇਂਜ ਦਿੱਤੀ ਹੈ ਕਿ 10 ਤੋਂ 18 ਮਹੀਨੇ, 10 ਮਹੀਨੇ ਤੋਂ ਲੈ ਕੇ 1.5 ਸਾਲ ਤੱਕ ਲੱਗ ਸਕਦਾ ਹੈ। ਤੇ ਕਹਿਣ ਦਾ ਮਤਲਬ ਹੈਗਾ ਕਿ ਉਹਨਾਂ ਦੇ ਖੁਦ ਦੇ ਡੇਟ ਦੇ ਅਕੋਰਡਿੰਗ ਜਿਹੜਾ ਕੇਸ ਹੈ ਉਹ ਅੱਗੇ ਪਿੱਛੇ ਡਿਸਾਈਡ ਹੁੰਦੇ ਨੇ, ਇਹ ਨਹੀਂ ਕਿ ਦੋ ਇਕੱਠੇ ਕੀਤੇ ਤੇ ਇਕੱਠੇ ਇੱਕੋ ਟਾਈਮ ਤੇ ਡਿਸਾਈਡ ਹੋ ਗਏ। ਠੀਕ ਹੈ ਜੀ। ਅਗਲੇ ਕਾਲਰ ਨੇ ਹਰਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਰਵਿੰਦਰ ਜੀ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਮੇਰਾ 10 ਸਾਲ ਦਾ ਗ੍ਰੀਨ ਕਾਰਡ ਆਣੇ ਵਾਲਾ ਸੀ, ਹੈ ਨਾ ਜੀ। ਕੰਡੀਸ਼ਨਲ ਮੇਰੇ ਕੋਲ ਹੈਗਾ ਨਾ, 18 ਮਹੀਨੇ ਹੋ ਜੀ। ਗਏ ਅਪਲਾਈ ਕੀਤੇ ਨੂੰ ਜੀ। ਤੇ ਭਾਜੀ ਉਹਨੇ ਹੁਣ ਮੈਨੂੰ ਕਿਹਾ ਕਿ ਤੁਹਾਡੀ ਇੰਟਰਵਿਊ ਸਕੈਜੂਲ ਕਰ ਰਹੇ ਆ, ਤੇ ਮੈਨੂੰ ਉਹਨਾਂ ਨੂੰ ਫੋਨ ਕਰਕੇ ਪੁੱਛਣਾ ਚਾਹੀਦਾ ਕਿ ਲੈਟਰ ਮੇਰੇ ਕੋਲ ਆਈ ਨਹੀਂ ਕੋਈ? ਨਹੀਂ, 1 ਮਹੀਨਾ ਹੋ ਗਿਆ। ਨਹੀਂ, ਜਿਹੜਾ ਤੁਸੀਂ ਆਨਲਾਈਨ ਦੇਖਦੇ ਹੋ ਕਿ ਕੇਸ ਰੈਡੀ ਟੂ ਬੀ ਸਕੈਜੂਲ ਫॉर ਇੰਟਰਵਿਊ, ਉਹਦਾ ਮਤਲਬ ਇਹ ਹੈਗਾ ਕਿ ਥੱਲੋਂ ਪਿੱਛੋਂ ਦੀ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ, ਹੁਣ ਅੱਗੇ ਫੀਲਡ ਆਫਿਸ ਤੇ ਹੈ ਕਿ ਉਹਨੇ ਕਦੋਂ ਸਕੈਜੂਲ ਕਰਨਾ ਹੈ, ਮਹੀਨੇ 'ਚ ਵੀ ਕਰ ਸਕਦਾ, 6 ਮਹੀਨੇ ਵੀ ਲਾ ਸਕਦੇ ਨੇ। ਅੱਛਾ ਜੀ, ਫਿਰ ਮੈਨੂੰ ਹੁਣ ਫੋਨ ਕਰਨ ਦੀ ਲੋੜ ਨਹੀਂ ਪਈ? ਫੋਨ ਕਰਨ ਦੀ ਨਹੀਂ, ਉਹਨਾਂ ਨੇ ਆਪਣੇ ਟਾਈਮ ਨਾਲ ਹੀ ਤੁਸੀਂ ਉਹ ਕਰਨਾ ਹੈ। ਜਦੋਂ ਇਹਨਾਂ ਦਾ ਖੁੱਲ੍ਹਦਾ, ਜਿਹੜੇ ਵੀ ਤੁਸੀਂ ਜੂਰਿਸਡਿਕਸ਼ਨ 'ਚ ਹੈਗੇ ਆ, ਤੁਸੀਂ ਜਾ ਕੇ ਉੱਥੇ ਨਾ ਆਪਣੇ ਪਾਸਪੋਰਟ ਵਗੈਰਾ ਤੇ ਉਹ ਸਟੈਂਪ ਲਾ ਦਿੰਦੇ ਨੇ ਕਿ ਇੱਕ ਸਾਲ ਦੀ ਤੁਹਾਨੂੰ ਹੋਰ ਉਹ ਆਟੋਮੈਟਿਕਲੀ ਐਕਸਟੈਂਸ਼ਨ ਦੇ ਦਿਓਗੇ ਜਦ ਤੱਕ ਤੁਹਾਡਾ ਇਹ ਕੇਸ ਇੰਟਰਵਿਊ ਲਈ ਨਹੀਂ ਆਉਂਦਾ। ਠੀਕ ਹੈ ਵੀਰ ਜੀ। ਜੀ ਜੀ, ਓਕੇ ਜੀ, ਥੈਂਕ ਯੂ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਹੋਏ ਨੇ ਜੀ, ਅਮਰਪਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸੌਰੀ, ਪਹਿਲਾਂ ਲਾਈਨ ਕਨੈਕਟ ਹੋ ਗਈ ਸੀ, ਮੈਨੂੰ ਦੁਬਾਰਾ ਲੱਗਣਾ ਪਿਆ। ਅਤੇ ਮੇਰਾ ਕੁਐਸਚਨ ਇਹ ਹੈਗਾ ਵੀ ਕਿ US ਸਿਟੀਜ਼ਨ ਆਈ ਨੋ ਵੀ ਕਿ ਮੈਂ ਹੀ ਕਰ ਸਕਦਾ, ਤੇ ਪਟੀਸ਼ਨ ਕਰਕੇ, ਜਿੱਦਾਂ ਮੈਂ ਇੰਡੀਆ ਦੀ ਐਗਜ਼ਾਮਪਲ ਦਊਂਗਾ, ਇੰਡੀਆ ਤੋਂ ਬੁਲਾਣਾ, ਕਿ ਅਪਲਾਈ ਕਰਨ ਤੋਂ ਬਾਅਦ ਉਹ ਇੰਡੀਆ ਰਹਿ ਸਕਦਾ ਜਿੰਨੀ ਦੇਰ ਤੱਕ ਵੀਜ਼ਾ ਨਹੀਂ ਆਉਂਦਾ ਫਿਆਂਸੇ ਦਾ? ਜਿਹੜਾ ਅਮਰੀਕਾ 'ਚ ਹੀ ਰਹਿਣਾ ਪਊਗਾ? US ਸਿਟੀਜ਼ਨ ਨੂੰ ਨਹੀਂ, ਬਿਲਕੁਲ ਉਹ ਇੰਡੀਆ 'ਚ ਰਹਿ ਸਕਦੇ ਨੇ, ਪਰ ਇੰਡੀਆ ਦਾ ਇਹ ਯਾਦ ਰੱਖਿਓ ਕਿ ਉਹ ਵੀ ਕੰਟਰੀ ਦੇ ਆਪਣੇ ਵੀਜ਼ਾ ਤੇ ਉਹਦੇ ਰੂਲ ਨੇ, ਉਹਦੇ ਹਿਸਾਬ ਨਾਲ ਤੁਸੀਂ ਰਹਿਣਾ ਹੈ। ਹਾਂਜੀ, ਕੋਈ ਪ੍ਰੋਬਲਮ ਨਹੀਂ, ਤੁਸੀਂ ਇੰਡੀਆ ਬਿਲਕੁਲ ਰਹਿ ਸਕਦੇ ਹੋ, ਕੋਈ ਦਿੱਕਤ, ਕੋਈ ਇਦਾਂ ਦੀ ਰਿਕੁਆਇਰਮੈਂਟ ਨਹੀਂ ਕਿ ਤੁਸੀਂ US ਰਹਿਣਾ। ਜੀ। ਮਤਲਬ ਇਨਕਮ ਦਾ ਨਾ ਫਰਕ ਪੈਂਦਾ ਵੀ ਕਿ ਜਦੋਂ ਤੁਸੀਂ ਇੱਥੇ ਰਹਿੰਦੇ ਦਾ ਕੰਮ ਕਰਦੇ ਆ, ਤਾਂ ਜਦੋਂ ਤੁਸੀਂ ਉੱਥੇ ਚਲ ਜਾਂਦੇ ਯੂ ਆਰ ਨਾਟ ਅਰਨਿੰਗ ਐਨੀ। ਤੁਸੀਂ ਹਮੇਸ਼ਾ ਤੁਸੀਂ ਕੋ ਸਪਾਂਸਰ ਲਗਾ ਸਕਦੇ ਹੋ, ਤੁਹਾਡੀ ਭਾਵੇਂ ਜ਼ੀਰੋ ਵੀ ਇਨਕਮ ਹੈ, ਕੋਈ ਚੱਕਰ ਨਹੀਂ ਹੈ। ਓਕੇ, ਬਸ ਇਹ। ਥੈਂਕ ਯੂ ਜੀ, ਮਿਹਰਬਾਨੀ ਜੀ। ਅਗਲੇ ਕਾਲਰ ਨੇ ਹਰਜਿੰਦਰ ਕੌਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਜੀ, ਮੇਰੇ ਹਸਬੈਂਡ ਨੇ ਆਪਣੇ ਬ੍ਰਦਰ ਦੀ ਤੇ ਫੈਮਿਲੀ ਦੀ ਐਪਲੀਕੇਸ਼ਨ ਕੀਤੀ ਹੋਈ ਆ 2004 ਚ ਜੀ, ਤੇ 2018 ਵਿੱਚ ਉਹਨਾਂ ਦੇ ਪੇਪਰ ਫੀਸ ਮੰਗੀ ਸੀ, ਤਾਂ ਅਸੀਂ ਫੀਸ ਦੇ ਦਿੱਤੀ, ਕੁਝ ਹੋਰ ਪੇਪਰ ਸੀਗੇ ਉਹ ਭੇਜ ਦਿੱਤੇ ਸੀ ਜੀ। ਤੇ ਫਿਰ ਅਸੀਂ ਵੇਟ ਕਰਦੇ ਰਹੇ ਵੀਜ਼ੇ ਲਈ, ਉਹਨਾਂ ਨੂੰ ਪੇਪਰ ਕੋਈ ਨਹੀਂ ਗਿਆ, ਕੋਈ ਲੈਟਰ ਨਹੀਂ, ਤੇ ਫਿਰ ਅਸੀਂ 2019 ਵਿੱਚ ਉਹਨਾਂ ਨੂੰ ਇਮੀਗ੍ਰੇਸ਼ਨ ਤੋਂ ਪਤਾ ਕੀਤਾ ਤਾਂ ਕਹਿੰਦੇ ਕੋਈ ਤੁਹਾਡੇ ਕੋਈ ਪੇਪਰ ਮਿਸਿੰਗ ਵਾ ਜੀ। ਤੇ ਫਿਰ ਉਹਨਾਂ ਨੇ ਪੇਪਰ ਇੰਡੀਆ ਤੋਂ ਬਣਵਾ ਕੇ ਜਿਹੜੇ ਮਿਸਿੰਗ ਸੀ ਉਹ ਭੇਜ ਦਿੱਤੇ। ਤੇ ਹੁਣ ਤੁਸੀਂ ਦੱਸ ਸਕਦੇ ਆ ਵੀ ਕਿੱਦਾਂ ਫੀਸ ਵੀ ਭੇਜ ਦਿੱਤੀ ਹੋਈ ਆ, ਵੀ ਕਿੰਨਾ ਕੁ ਟਾਈਮ ਲੱਗ ਸਕਦਾ? ਜੇ ਫੀਸ ਦਾ ਤਾਂ ਨਹੀਂ ਕੋਈ ਚੱਕਰ, ਵੀ 2018 ਵਿੱਚ ਦਿੱਤੀ ਸੀ ਉਹਨਾਂ ਨੂੰ 3 ਜਣਿਆਂ ਦੀ ਫੀਸ। ਹਾਂਜੀ, ਤੁਹਾਡੀ ਨਾ ਫੀਸ ਜਿਹੜੀ ਆ ਉਹ ਐਕਸਪਾਇਰ ਹੋ ਜਾਂਦੀ ਹੈ ਸਾਲ, ਤੁਸੀਂ ਉਹਨਾਂ ਨੂੰ ਦੁਬਾਰਾ ਕੰਟੈਕਟ ਕਰੋ, ਉਹ ਤੁਹਾਡੇ ਕੋਲ ਫੀਸ ਹੋ ਸਕਦਾ ਕਿ ਉਹ ਦੁਬਾਰਾ ਲਓਗੇ। ਅੱਛਾ ਜੀ। ਤੁਸੀਂ ਮਤਲਬ ਕੀ ਹੈ ਕਿ ਸਾਲ ਦੇ ਵਿੱਚ ਕੋਈ ਨਾ ਕੋਈ ਐਕਸ਼ਨ ਕਰਨਾ ਹੈ, ਜਿੱਦਾਂ ਹੁਣ ਤੁਸੀਂ ਦੱਸਿਆ ਕਿ 2019 ਚ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਲਿਆ ਸੀਗਾ, ਉਹਨਾਂ ਨੇ ਤੁਹਾਨੂੰ ਜਵਾਬ ਦੇ ਦਿੱਤਾ ਸੀ, ਤੁਸੀਂ ਡਾਕੂਮੈਂਟ ਭੇਜਦੇ ਹੈ ਨਾ। ਹਾਂਜੀ। ਤੇ ਤੁਸੀਂ ਫਿਰ 2020 ਦੇ ਵਿੱਚ ਫਿਰ ਦੁਬਾਰਾ ਉਹਨਾਂ ਨੂੰ ਮਤਲਬ ਸਾਲ ਖਾਲੀ ਨਹੀਂ ਛੱਡਣਾ, ਜੇ ਤੁਸੀਂ ਕੋਈ ਐਕਸ਼ਨ ਨਹੀਂ ਲਿਆ ਫਿਰ ਉਹਨਾਂ ਨੇ ਤੁਹਾਡਾ ਕੇਸ ਕੈਂਸਲ ਕਰਨਾ। ਅੱਛਾ ਜੀ। ਤੇ ਤੁਸੀਂ ਇਹਨਾਂ ਨੂੰ ਮੇਕ ਸ਼ੋਰ ਕਰਿਓ ਤੁਸੀਂ ਕੋਈ ਨੋਟਿਸ ਨਾ ਮਿਸ ਕਰੋ, ਕਿਉਂਕਿ ਤੁਸੀਂ 2004 ਦੇ ਹੋ, ਤੁਹਾਡਾ ਨੰਬਰ ਹੁਣ ਤੱਕ ਆ ਜਾਣਾ ਚਾਹੀਦਾ ਸੀਗਾ, ਤੁਹਾਡਾ ਪੇਪਰਾਂ ਦਾ ਹੀ ਕੋਈ ਹੇਰ-ਫੇਰ ਹੋਇਆ। ਹਾਂਜੀ, 2019 ਵਿੱਚ ਨਵੰਬਰ ਵਿੱਚ ਉਹਨਾਂ ਨੇ ਕੰਪਲੀਟ ਪੇਪਰ ਕਰਕੇ ਭੇਜੇ ਜਿੱਦਾਂ ਨਾ ਸਾਰੇ ਜੀ, ਤੇ ਉਸ ਤੋਂ ਬਾਅਦ ਨਹੀਂ ਅਸੀਂ ਕੋਈ ਵੀ ਫੋਨ ਜਾਂ ਉਹਨਾਂ ਨਾਲ। ਹਾਂਜੀ, ਉਹਨਾਂ ਨਾਲ ਕੰਟੈਕਟ ਕਰੋ, ਤੁਸੀਂ ਜ਼ਰੂਰ ਕੰਟੈਕਟ ਕਰੋ। ਅੱਛਾ ਜੀ। ਓਕੇ ਜੀ। ਜੀ, ਠੀਕ ਹੈ ਜੀ, ਥੈਂਕ ਯੂ ਜੀ। ਜੀ, ਤੇ ਅਗਲੇ ਜਿਹੜੇ ਕਾਲਰ ਨੇ ਪਰਮਜੀਤ ਸਿੰਘ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਵੀਰ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ।
ਜੀ ਮੇਰੇ ਜੀ 2 ਸਵਾਲ ਨੇ। ਇੱਕ ਤਾਂ ਹੈ ਕਿ ਮੇਰਾ ਬੇਟਾ ਇੱਥੇ ਹੈ, ਗ੍ਰੀਨ ਕਾਰਡ ਤੇ ਮੈਰਿਜ ਹੋਈ ਹੈ ਉਹਨਾਂ ਦੀ, ਜਿਹੜੀ ਲੜਕੀ ਹੈਗੀ ਇੱਕ ਸਿਟੀਜ਼ਨ, ਅਮਰੀਕਨ ਸਿਟੀਜ਼ਨ। ਜੀ। ਉਹਨੂੰ 2017 ਦੇ ਵਿੱਚ ਦਸੰਬਰ ਦੇ ਉਹਦੇ ਕੋਲ ਗ੍ਰੀਨ ਕਾਰਡ ਹੈ ਜੀ। ਇੱਕ ਤੇ ਪੁੱਛਣਾ ਕਿ ਹੁਣ ਸਿਟੀਜ਼ਨ ਕਦੋਂ ਤੱਕ ਹੋ ਸਕਦਾ, ਉਹ ਕਦੋਂ ਅਪਲਾਈ ਕਰੇ? ਹੁਣ ਪਰਮਾਨੈਂਟ ਗ੍ਰੀਨ ਕਾਰਡ ਹੈ ਕਿ ਕੱਚਾ ਗ੍ਰੀਨ ਕਾਰਡ? ਹਾਂਜੀ ਪਰਮਾਨੈਂਟ ਗ੍ਰੀਨ ਕਾਰਡ ਹੈ ਜੀ। 3 ਸਾਲ ਦੇ ਰੂਲ ਦੇ ਹਿਸਾਬ ਨਾਲ ਅਪਲਾਈ ਕਰ ਸਕਦੇ ਨੇ। 2017 ਤੁਸੀਂ ਦੱਸਿਆ ਨਹੀਂ ਕਿਹੜੇ ਮਹੀਨੇ 'ਚ ਆਇਆ ਨਾ? ਉਹ ਦਸੰਬਰ 'ਚ ਆਇਆ ਜੀ ਉਹ। ਹਾਂ, ਤੇ 3 ਮਹੀਨੇ ਪਹਿਲਾਂ ਕਰ ਸਕਦੇ ਹੋ, ਦਸੰਬਰ 2020 ਤੋਂ। ਤੇ ਹੁਣ ਕਿੰਨਾ ਟਾਈਮ ਲੱਗਦਾ ਜੀ ਮਿਲਣ ਨੂੰ? 18 ਮਹੀਨੇ। 10 ਮਹੀਨੇ ਤੋਂ 18 ਮਹੀਨੇ। 10 ਮਹੀਨੇ ਤੋਂ 18 ਮਹੀਨੇ। ਇੱਕ ਹੋਰ ਕੋਈ ਸੀਗਾ ਕੁਐਸਚਨ ਕਿ ਵੀ ਅਸੀਂ ਮੀਆਂ ਦੋਨੋਂ ਆਏ ਹੋਏ, ਮੈਂ ਤੇ ਮੇਰੀ ਮਿਸਿਸ ਆਈ ਹੋਈ ਇੱਥੇ ਜੀ। ਉਹਨਾਂ ਨੂੰ ਆਇਆ ਨੂੰ ਤਾਂ ਸਾਲ ਹੋ ਜਾਣਾ ਹੈਗਾ ਅਕਤੂਬਰ ਦੇ ਵਿੱਚ ਜੀ। ਮੈਨੂੰ ਹੋ ਜਾਣਾ ਸਤੰਬਰ ਦੇ 6 ਮਹੀਨੇ ਆਇਆ ਨੂੰ। ਉਹਨਾਂ ਲਈ ਅਸੀਂ ਉਹ ਕਰੋਨਾ ਕਰਕੇ ਮਤਲਬ ਫੀਸ ਭਰੀ ਹੋਈ ਸੀਗੀ, ਪਰ ਸਾਨੂੰ ਉਹਦਾ ਜਵਾਬ ਨਹੀਂ ਆਇਆ। ਅੰਡਰ ਪ੍ਰੋਸੈਸ ਹੀ ਆ ਰਿਹਾ ਉਹਦਾ। ਤੁਸੀਂ ਮੈਨੂੰ ਦੱਸਿਆ ਨਹੀਂ ਕੀ ਫਾਈਲ ਕੀਤਾ, ਕਿੱਦਾਂ ਕੀਤਾ ਨਾ ਫੀਸ? ਨਹੀਂ ਜੀ ਅਸੀਂ ਨਹੀਂ ਜੀ, ਅਸੀਂ ਮਤਲਬ ਐਜ਼ ਹੈਗੇ ਆ ਥੋੜਾ ਕਿ ਗ੍ਰੀਨ ਅੰਡਰ ਥੋੜਾ ਵਿਜ਼ਟਰ ਵੀਜ਼ੇ ਤੇ ਅਸੀਂ ਦੋਨੋਂ। ਹਾਂਜੀ, ਤੁਸੀਂ ਐਕਸਟੈਂਸ਼ਨ ਫਾਈਲ ਕੀਤੀ ਹੈ? ਹਾਂਜੀ ਐਕਸਟੈਂਸ਼ਨ ਫਾਈਲ ਕਰੀ ਸੀਗੀ ਵੀ 6 ਮਹੀਨਿਆਂ ਦੀ ਦਿੱਤੀ ਜਾਵੇ। ਹਾਂਜੀ, ਉਹ 6 ਮਹੀਨੇ ਦੇ ਖਤਮ ਹੋਣ ਤੋਂ ਪਹਿਲਾਂ ਤੁਸੀਂ ਵਾਪਸ ਜਾਣਾ ਹੈ, ਜਾਂ ਫਿਰ ਤੁਸੀਂ ਨਵੀਂ ਐਕਸਟੈਂਸ਼ਨ ਫਾਈਲ ਕਰਨੀ ਹੈ। ਨਵੀਂ ਐਕਸਟੈਂਸ਼ਨ ਦੀਆਂ ਵੀ ਆਪਣੇ ਸਮੱਸਿਆਵਾਂ, ਪਰ ਤੁਸੀਂ ਫਿਲਹਾਲ ਵੇਟ ਕਰੋ, ਉਹ ਕੋਈ ਫੈਸਲਾ ਨਹੀਂ ਦੇ ਰਹੇ ਜਿਹੜੀ ਐਕਸਟੈਂਸ਼ਨਸ ਹੈਗੀਆਂ। ਅੱਛਾ, ਜਦੋਂ ਉਹ ਆਏਗਾ ਉਹ ਤੋਂ ਬਾਅਦ ਫੀਸ ਭਰੀਏ, ਫਿਰ ਅਗਲੀ ਫੀਸ ਮਤਲਬ ਜੇ ਅਸੀਂ ਹੋਰ 6 ਮਹੀਨੇ ਰਹਿਣਾ ਚਾਹੁੰਦੇ ਹੋ? ਮੈਂ ਐਕਸਪਲੇਨ ਕਰ ਦਿੰਦਾ ਕਿੱਦਾਂ, ਇੱਕ ਵਾਰੀ ਸਾਰਿਆਂ ਨੂੰ ਕਿੱਦਾਂ ਚੱਲਦਾ ਜੀ। ਮੰਨ ਲਓ ਜੇ ਕੋਈ ਆਇਆ ਸੀਗਾ, ਉਹਨੂੰ ਜੂਨ 15 ਤੱਕ ਉਹਨੂੰ ਪਹਿਲਾਂ ਮੋਹਲਤ ਦਿੱਤੀ ਸੀਗੀ, 6 ਮਹੀਨੇ ਦੀ ਐਂਟਰੀ ਮਿਲੀ ਕਿਸੇ ਨੂੰ। ਠੀਕ ਹੈ। ਤੁਸੀਂ ਜਿਹੜੀ ਜੂਨ 15 ਤੋਂ ਖਤਮ ਹੋਣ ਤੋਂ ਪਹਿਲਾਂ ਟੂਰਿਸਟ ਵੀਜ਼ੇ ਦੀ ਐਕਸਟੈਂਸ਼ਨ ਫਾਈਲ ਕਰਨੀ ਹੁੰਦੀ ਹੈ। ਪਹਿਲੀ ਗਲਤੀ ਇਹ ਹੈ ਕਿ ਕਈ ਵਾਰੀ ਉਹ ਐਜ਼ ਅ ਡਿਪੈਂਡੈਂਟ ਫਾਈਲ ਕਰ ਦਿੰਦਾ, ਘਰ ਵਾਲੀ ਨੂੰ ਵਿੱਚ ਪਾ ਦਿੰਦਾ, ਕੇਸ ਵਾਪਸ ਮੁੜ ਕੇ ਆ ਜਾਂਦਾ। ਤੁਸੀਂ ਆਪਣੀ ਦੋਨੋਂ ਜਾਣਿਆਂ ਨੇ ਅਲੱਗ-ਅਲੱਗ ਐਕਸਟੈਂਸ਼ਨ ਫਾਈਲ ਕਰਨੀ ਹੈ। ਓਕੇ। ਐਕਸਟੈਂਸ਼ਨ ਦੇ ਪ੍ਰੂਫ ਲਈ ਤੁਹਾਨੂੰ ਉਹ ਰਿਸੀਟ ਨੋਟਿਸ ਇੱਕ ਦੇ ਦਿਓਗੇ। ਜਿਹੜੀ ਐਕਸਟੈਂਸ਼ਨ ਹੈ ਉਹਦੀ ਮੈਕਸਿਮਮ ਟਾਈਮ ਤੁਸੀਂ ਮੰਗ ਸਕਦੇ ਹੋ 6 ਮਹੀਨੇ। ਇਮੀਗ੍ਰੇਸ਼ਨ ਦਾ ਰੂਲ ਇਹ ਹੈ ਕਿ ਜੇ ਤੁਹਾਡੇ ਉਹ ਪਟੀਸ਼ਨ 6 ਮਹੀਨੇ ਦੇ ਵਿੱਚ ਡਿਨਾਈ ਹੋ ਜਾਂਦੀ ਹੈ, ਜਦੋਂ ਡਿਨਾਈ ਹੁੰਦੀ ਹੈ ਤੁਹਾਨੂੰ ਉਦੋਂ ਵਾਪਸ ਜਾਣਾ ਪੈਂਦਾ ਹੈ। ਜੇ ਉਹ ਪਟੀਸ਼ਨ ਪੈਂਡਿੰਗ ਹੈ ਤੇ ਇਮੀਗ੍ਰੇਸ਼ਨ ਨੇ ਕੋਈ ਫੈਸਲਾ ਨਹੀਂ ਸੁਣਾਇਆ ਤੇ ਤੁਹਾਡੇ ਜਿਹੜੇ ਤੁਸੀਂ ਟਾਈਮ ਮੰਗਿਆ ਸੀਗਾ 6 ਮਹੀਨੇ, ਉਹ ਤਰੀਕ ਤੋਂ ਪਹਿਲਾਂ ਤੁਹਾਨੂੰ ਵਾਪਸ ਜਾਣਾ ਪੈਂਦਾ। ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਕਰੋਨਾ ਦਾ ਜੇ ਹੋਰ ਸਿਨੈਰੀਓ ਪੈ ਜਾਂਦਾ, ਤੁਹਾਨੂੰ ਫਲਾਈਟ ਮਤਲਬ ਤੁਸੀਂ ਇਹਦੇ ਵਿੱਚ ਪੂਰੀ ਕੋਸ਼ਿਸ਼ ਕਰਨੀ ਹੈ ਕਿ ਤੁਹਾਨੂੰ ਫਲਾਈਟ ਮਿਲੇ। ਤੁਸੀਂ ਇੱਕ ਵਾਰੀ ਉਹਨਾਂ ਕੋਲ ਆਲਰੇਡੀ 6 ਮਹੀਨੇ ਮੰਗ ਚੁੱਕੇ ਹੋ ਤੇ ਰਹਿ ਚੁੱਕੇ ਹੋ, ਤੁਹਾਡਾ ਹੁਣ ਸਾਲ ਹੋ ਗਿਆ। 6 ਮਹੀਨੇ ਐਂਟਰੀ, 6 ਮਹੀਨੇ ਐਕਸਟੈਂਸ਼ਨ। ਜੇ ਕਿਸੇ ਕਾਰਨ ਮੈਡੀਕਲ ਕਾਰਨ ਕਰਕੇ ਤੁਸੀਂ ਨਹੀਂ ਜਾ ਸਕਦੇ ਹੋ, ਤੁਸੀਂ ਨਵੀਂ ਐਕਸਟੈਂਸ਼ਨ ਫਾਈਲ ਕਰੋ 6 ਮਹੀਨੇ ਦੇ ਜਿਹੜਾ ਤੁਸੀਂ ਮੰਗਿਆ ਸੀਗਾ ਉਹ ਐਕਸਪਾਇਰ ਹੋਣ ਤੋਂ ਪਹਿਲਾਂ। ਪਰ ਜਿਹੜੀ ਤੁਸੀਂ ਇਹ ਦੂਜੀ ਵਾਰੀ ਐਕਸਟੈਂਸ਼ਨ ਫਾਈਲ ਕਰਦੇ ਹੋ, ਇਹਦੇ ਵਿੱਚ ਉਹ ਇਮੀਗ੍ਰੇਸ਼ਨ ਨੇ ਤਾਂ ਹੀ ਅਪਰੂਵ ਕਰਨੀ ਹੈ ਜੇ ਪਹਿਲੀ ਵਾਲੀ ਵਿੱਚ ਵਾਲੀ ਜਿਹੜੀ ਐਕਸਟੈਂਸ਼ਨ ਹੈ ਉਹ ਅਪਰੂਵ ਹੋਊਗੀ। ਤੇ ਇਹਦਾ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੀ ਤੁਸੀਂ ਦੁਬਾਰਾ ਫਿਰ ਰੀ ਐਕਸਟੈਂਸ਼ਨ ਫਾਈਲ ਕਰਦੇ ਹੋ ਉਹਦੇ ਵਿੱਚ ਥੋੜ੍ਹਾ ਜਿਹਾ ਰਿਸਕ ਹੈਗਾ, ਤੇ ਇਹ ਦੇਖ ਕੇ ਆਪਣਾ ਜਿਹੜਾ ਵੀ ਲਾਇਰ ਤੁਹਾਨੂੰ ਹੈਲਪ ਕਰ ਰਿਹਾ ਉਹਦੇ ਨਾਲ ਸੋਚ ਵਿਚਾਰ ਕਰਕੇ ਫਾਈਲ ਕਰਨੀ ਹੈ, ਕਿਉਂਕਿ ਜੇ ਇਹ ਡਿਨਾਈ ਹੋ ਜਾਂਦੀ ਹੈ ਤੁਹਾਡਾ ਵੀਜ਼ਾ ਤੁਹਾਨੂੰ ਦੁਬਾਰਾ ਨਵਾਂ ਲੈਣਾ ਪਊਗਾ, ਵੀਜ਼ੇ ਤੇ ਫਰਕ ਪਊਗਾ। ਜੀ ਨਹੀਂ ਸੋ ਧਿਆਨ ਰੱਖੋ ਜੀ ਇਹਨਾਂ ਸਾਰੀਆਂ ਚੀਜ਼ਾਂ ਦਾ। ਅਗਲੇ ਜਿਹੜੇ ਕਾਲਰ ਨੇ ਅੰਜੂ, ਸਤਿ ਸ਼੍ਰੀ ਅਕਾਲ। ਹਾਂਜੀ ਅੰਜੂ ਜੀ। ਹਾਂਜੀ ਵੀਰ ਜੀ, ਤਿੰਨਾਂ ਵੀਰਾਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਸਿਰਫ ਕਾਲ ਕਰਿਆ ਕਿ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ ਹੈਗਾ। ਦੇਖੋ ਤੁਸੀਂ ਕਿੰਨਾ ਸਾਨੂੰ ਸਾਰੇ ਕਮਿਊਨਿਟੀ ਦੇ ਲਈ ਤੁਸੀਂ ਕਿੰਨਾ ਵਧੀਆ, ਕਿੰਨੀਆਂ ਇਮੀਗ੍ਰੇਸ਼ਨ ਦੇ ਲਈ, ਹੈਲਥ ਦੇ ਲਈ ਕਿੰਨੇ ਵਧੀਆ ਤੁਸੀਂ ਸਾਡੇ ਕੋਲ ਲੈ ਕੇ ਆਉਂਦੇ, ਜਿਨ੍ਹਾਂ ਤੋਂ ਸਾਨੂੰ ਬਹੁਤ ਕੁਝ ਨੌਲੇਜ ਮਤਲਬ ਮਿਲਦਾ ਹੈਗਾ ਅੱਗੇ ਵਧਣ ਲਈ। ਕਈ ਦਫਾ ਅਸੀਂ ਘਰ ਦੀ ਨਿਊਜ਼ਾਂ ਨਹੀਂ ਸੁਣਦੇ, ਮਤਲਬ ਟੀਵੀ ਹੁਣ ਅੱਜ ਕੱਲ੍ਹ ਫੋਨ ਕੋਲ ਹੁੰਦਾ, ਚਲੋ ਸੁਣਦੇ ਰਹਿੰਦੇ ਹੈ ਨਾ। ਸਾਰਿਆਂ ਲਈ ਬਹੁਤ ਵਧੀਆ, ਬਹੁਤ ਗੁੱਡ ਤੁਸੀਂ ਪੰਜਾਬੀ ਰੇਡੀਓ ਕਰ ਰਹੇ ਹੈਗੇ ਨਾ। ਪਰ ਸਾਨੂੰ ਸਾਰਿਆਂ, ਮੈਂ ਵੀਰਾਂ ਨੂੰ ਤਾਂ ਨਹੀਂ, ਵੈਸੇ ਮੈਂ ਸਾਰੀਆਂ ਭੈਣਾਂ ਨੂੰ ਜ਼ਰੂਰ ਕਵਾਂਗੀ, ਦੇਖੋ ਅਸੀਂ ਸਾਰੇ ਕਿਤੇ ਕਿੰਨਾ ਖਰਚ ਕਰਦੇ ਹਾਂ, ਪਰ ਸਾਨੂੰ ਇਹ ਵੀਰਾਂ ਨੂੰ ਅੱਗੇ ਤਰੱਕੀ, ਸਾਨੂੰ ਹੋਰ ਮੋਰ ਨੌਲੇਜ ਦੇ ਲਈ, ਅੱਗੇ ਲਿਆਉਣ ਦੇ ਲਈ ਸਾਨੂੰ ਆਪਣਾ ਡੋਨੇਸ਼ਨ ਕੁਛ ਨਾ ਕੁਛ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈਗਾ। ਬਸ ਮੈਂ ਇੰਨਾ ਕਹਿੰਦੀ, ਮੈਂ ਆਪਣੇ ਆਪ ਵਿੱਚ ਕਹਿੰਦੀ ਹੈਗੀ ਆ। ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ ਫॉर ਕਾਲਿੰਗ ਜੀ। ਥੈਂਕ ਯੂ ਜੀ, ਬੜੀ ਮਿਹਰਬਾਨੀ ਜੀ। ਅਗਲੇ ਜਿਹੜੇ ਕਾਲਰ ਨੇ ਨਰਿੰਦਰ ਜੀ, ਸਤਿ ਸ਼੍ਰੀ ਅਕਾਲ। ਨਰਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ ਭਾਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੇ ਸਭ ਤੋਂ ਪਹਿਲਾਂ ਤਾਂ ਤੁਹਾਡਾ ਭਾਈ ਬਹੁਤ ਥੈਂਕ ਯੂ, ਤੁਸੀਂ ਸਾਨੂੰ ਸਾਰੀ ਇਨਫੋਰਮੇਸ਼ਨ ਦਿੰਦੇ ਆ ਇਹਨਾਂ ਚੀਜ਼ਾਂ ਦੇ ਲਈ। ਥੈਂਕ ਯੂ ਜੀ। ਮੇਰਾ ਸਵਾਲ ਸੀਗਾ ਭਾਜੀ, ਜੇ ਪੇਰੈਂਟਸ ਇੱਥੇ ਗ੍ਰੀਨ ਕਾਰਡ ਤੇ ਆ ਤੇ ਉਹਨਾਂ ਦੇ ਬੱਚੇ ਓਵਰ 18 ਆ ਇੰਡੀਆ ਦੇ ਵਿੱਚ, ਉਹ ਉਹਨਾਂ ਦੇ ਲਈ ਅਪਲਾਈ ਕਰ ਸਕਦੇ? ਜੀ ਕਰ ਸਕਦੇ ਨੇ, ਐਜ਼ ਲੌਂਗ ਐਜ਼ ਬੱਚੇ ਅਨਮੈਰਿਡ ਹੈ। ਹਾਂਜੀ ਅਨਮੈਰਿਡ ਹੈ। ਹਾਂਜੀ ਕਰ ਸਕਦੇ ਹੋ ਜੀ, ਕਰ ਸਕਦੇ ਨੇ ਜੀ। ਤੇ ਉਹਨਾਂ ਨੂੰ ਸਿਟੀਜ਼ਨ ਹੋਣ ਦੀ ਲੋੜ ਨਹੀਂ, ਉਹ ਗ੍ਰੀਨ ਕਾਰਡ ਤੇ ਅਪਲਾਈ ਕਰ ਸਕਦੇ? ਜਦੋਂ ਸਿਟੀਜ਼ਨ ਹੁੰਦੇ ਨੇ, ਸਿਟੀਜ਼ਨ ਨਾਲ ਹੀ ਫਿਰ ਉਹ ਫਾਸਟਰ ਕੈਟਾਗਰੀ 'ਚ ਚੇਂਜ ਕਰ ਸਕਦੇ ਨੇ। ਹੁਣੇ ਤੁਹਾਡਾ ਜਿਹੜਾ F2B ਕੈਟਾਗਰੀ ਹੈਗੀ ਹੈ, ਅਨਮੈਰਿਡ ਸਨ ਐਂਡ ਡਾਟਰ ਆਫ ਪਰਮਾਨੈਂਟ ਰੈਜ਼ੀਡੈਂਟ,
F2B ਕੈਟਾਗਰੀ ਦਾ ਜਿਹੜਾ ਹੁਣ ਟਾਈਮ ਇੰਡੀਆ ਦਾ ਚੱਲ ਰਿਹਾ ਹੈਗਾ ਉਹ ਚੱਲ ਰਿਹਾ ਹੈਗਾ ਜੂਨ 2015, ਮਤਲਬ ਕਿ 5 ਤੋਂ 6 ਸਾਲ ਦੀ ਵੇਟਿੰਗ ਹੈ। ਠੀਕ ਹੈ ਜੀ। ਤੇ ਜੇ ਇਹ ਫਿਰ ਗ੍ਰੀਨ ਕਾਰਡ ਤੇ ਅਪਲਾਈ ਕਰਦੇ ਕਿੰਨਾ ਟਾਈਮ ਲੱਗੂਗਾ ਭਾਈ ਉਹਦੇ ਲਈ? ਹਾਂਜੀ, ਗ੍ਰੀਨ ਕਾਰਡ ਤੇ ਦੱਸ ਰਹੇ ਕਿ 5 ਤੋਂ 6 ਸਾਲ। ਠੀਕ ਹੈ ਠੀਕ ਹੈ ਜੀ, ਥੈਂਕ ਯੂ ਜੀ। ਜਿੰਨੀ ਦੇਰ ਤੱਕ ਗ੍ਰੀਨ ਕਾਰਡ ਵਾਲੇ ਉਹਨਾਂ ਨੇ ਸਿਟੀਜ਼ਨ ਬਣਨਾ, ਹੋ ਸਕਦਾ ਵਾਰੀ ਜਿਹੜੀ ਉਹ ਤੋਂ ਪਹਿਲਾਂ ਆ ਜਾਵੇ, ਜੇ ਸਾਰਾ ਕੁਝ ਜਿਹੜਾ ਮੁੜ ਕੇ ਦੁਬਾਰਾ ਸਖਾਲਾ ਜਿਹੜਾ ਆ ਇਹ ਹੋ ਜਾਂਦਾ ਆ। ਅਗਲੇ ਕਾਲਰ ਨੇ ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਭਾਈ ਸਾਹਿਬ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ, ਸਾਡੇ ਇੱਕ ਰਿਸ਼ਤੇਦਾਰ ਆ, ਉਹ ਇਮੀਗ੍ਰੈਂਟ ਵੀਜ਼ੇ ਤੇ ਆਏ ਸੀ, ਲੜਕੀ ਨੇ ਸਪਾਂਸਰ ਕੀਤਾ ਸੀ, ਉਹਨਾਂ ਨੂੰ ਗ੍ਰੀਨ ਕਾਰਡ ਵੀ 2 ਹਫ਼ਤੇ 'ਚ ਮਿਲ ਗਿਆ ਸੀ ਜੀ। ਹੁਣ ਉਹ ਇੰਡੀਆ ਗਏ ਹੋ ਤਾਂ ਉਹਨਾਂ ਦਾ ਉੱਥੇ ਗ੍ਰੀਨ ਕਾਰਡ ਗਵਾਚ ਗਿਆ, ਕੋਈ ਕਿੱਦਾਂ ਹੋ ਮਿਲ ਸਕਦਾ ਜਾਂ ਕਿੱਦਾਂ ਆਉਣਗੇ ਵਾਪਸ? ਉਹ ਪਾਸਪੋਰਟ ਤੇ ਐਂਟਰੀ ਹੋਈਗਾ ਪਹਿਲੀ। ਉਹਨਾਂ ਨੇ ਜੀ ਜਿਹੜੇ ਅੰਬੈਸੀ ਆ ਉੱਥੇ ਜਾ ਕੇ ਅਪਲਾਈ ਕਰੋ, ਵੀਜ਼ਾ ਲਾ ਦਿੰਦੇ ਨੇ ਉਹ। ਪਾਸਪੋਰਟ ਤੇ ਵੀਜ਼ਾ ਲਾ ਦੇਣਗੇ? ਪਾਸਪੋਰਟ ਤੇ ਹਾਂਜੀ, ਦੁਬਾਰਾ ਇਮੀਗ੍ਰੈਂਟ ਵੀਜ਼ੇ ਦੀ ਸਟੈਂਪ ਲਾ ਦੋਗੇ। ਅੱਛਾ ਠੀਕ ਹੈ ਜੀ। ਪੁਲਿਸ ਵਗੈਰਾ ਦੀ ਨਾ ਰਿਪੋਰਟ ਲੈ ਕੇ ਜਾਣਾ, ਪੁਲਿਸ ਵਗੈਰਾ ਦੀ FI। ਹਾਂਜੀ ਹਾਂਜੀ, FIR ਉਹਨੇ ਕਰਾਤੀ ਹੋਇਆ ਜੀ, ਉਹਨੇ ਮੈਂ ਕਿਹਾ ਪੁੱਛ ਕੇ ਦੱਸੂਗਾ ਭਾਈ ਜੀ। ਲਗਾ ਦੋਗੇ ਵੀਜ਼ਾ ਜੀ। ਹਾਂਜੀ, ਬਹੁਤ ਮਿਹਰਬਾਨੀ। ਇਹ ਹੁਣ ਪਰ ਉਦੋਂ ਹੀ ਲੱਗੂਗਾ ਜਦੋਂ ਉੱਥੇ ਓਪਨ ਹੋਊਗਾ ਹਾਲ ਦੀ ਘੜੀ ਕਿ ਇਹ ਪ੍ਰੋਸੈਸਿੰਗ ਕਰ ਰਹੇ? ਪ੍ਰੋਸੈਸਿੰਗ ਜ਼ਰੂਰ, ਫਾਈਲ ਜ਼ਰੂਰ ਕਰ ਸਕਦੇ, ਫਾਈਲ ਕਰ ਸਕਦੇ ਹਾਂ। ਸੋ ਫਾਰਮ ਕਿਹੜਾ ਫਾਈਲ ਕਰਨਾ ਹੁੰਦਾ ਕੋਈ ਇਹ ਵੀ? ਜੇ ਫਾਰਮ ਤਾਂ ਮੈਂ ਦੇਖ ਕੇ ਦੱਸ ਦਿੰਦਾ। ਦੇਖ ਕੇ ਦੱਸ ਦਿਓ, ਚਲੋ ਠੀਕ ਹੈ ਜੀ। ਸੋ ਅਗਲੇ ਜਿਹੜੇ, ਕਿਉਂਕਿ ਬਹੁਤ ਸਾਰੇ ਲੋਕਾਂ ਦੀ ਇਹ ਜਿਹੜੀ ਪ੍ਰੋਬਲਮ ਉੱਥੇ ਹੁੰਦੀ ਹੈ, ਗ੍ਰੀਨ ਕਾਰਡ ਕਈਆਂ ਦੇ ਜਿਹੜੇ ਗਵਾਚ ਜਾਂਦੇ ਆ। ਤੇ ਅਗਲੇ ਜਿਹੜੇ ਕਾਲਰ ਨੇ ਸੁਰਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਦਾਂ ਪੁੱਛਣਾ ਚਾਹੁੰਦੀ ਵੀ ਮੈਂ ਆਪਣੀ ਨਿਆਣਿਆਂ ਦੇ ਵਿਆਹਾਂ ਦੇ ਪੇਪਰ ਭਰੇ ਹੋਏ ਆ, ਵੀ ਮਾਂ ਵੱਲੋਂ ਵੀ ਕਿੰਨਾ ਚਿਰ ਲੱਗਦਾ? ਵੀ ਭੈਣ ਭਰਾਵਾਂ ਤੋਂ ਤਾਂ ਕਹਿੰਦੇ 10-15 ਸਾਲ ਲੱਗ ਜਾਂਦੇ, ਵੀ ਮਾਂ ਦੇ ਭਰੇ ਹੋਣ ਜਾਂ ਪੇ ਦੇ ਭਰੇ ਹੋਣ, ਸਿਟੀਜ਼ਨਸ਼ਿਪ ਲੈ ਕੇ, ਤੇ ਉਹਦਾ ਕਿੰਨਾ ਚਿਰ ਲੱਗੂਗਾ? ਉਹਦਾ ਜੀ ਇਸ ਵੇਲੇ ਦੱਸ ਰਹੇ ਨੇ ਇਹ 2008। ਤੁਸੀਂ ਕਦੋਂ ਕੀਤਾ ਸੀ ਫਾਈਲ? ਮੈਂ 16 ਚ ਕੀਤਾ ਸੀ। ਅਜੇ 8 ਸਾਲ ਅਜੇ ਹੈ, ਅਜੇ 8-10 ਸਾਲ ਹੈਗੇ ਆ ਜੀ ਅਜੇ ਇੰਤਜ਼ਾਰ ਜੀ। ਠੀਕ ਹੈ ਜੀ। ਬੱਚਿਆਂ ਦੀ ਏਜ ਫਿਰ ਇੱਕ ਮੈਂ ਮੇਰੀ ਕੁੜੀ ਵਿਧਵਾ ਹੋ ਗਈ ਸੀ, ਮੈਂ ਉਹਦੇ ਭਰੇ ਹੋਏ ਆ, ਉਹਦੇ ਬੱਚਿਆਂ ਪ੍ਰੂਫ ਦੀ ਚਿੱਠੀ 5-6 ਮਹੀਨੇ ਆ ਗਏ ਸੀ, ਵੀ ਉਹ ਬੱਚੇ ਆ ਸਕਦੇ ਆ ਨਾਲ ਉਹਦੇ ਕੁੜੀ ਦੇ? ਦੁਬਾਰਾ ਦੱਸਿਆ ਇੱਕ ਵਾਰੀ। ਵਿਡੋ ਨੇ ਉਹਨਾਂ ਦੀ ਜਿਹੜੀ ਇੱਕ ਬੇਟੀ ਤੇ ਉਹਨਾਂ ਦੇ ਬੱਚੇ ਹੈਗੇ ਨਾਲ ਹੀ, ਬੱਚਿਆਂ ਦੇ ਨਾਲ ਹੀ ਵਿੰਡੋ ਦੇ ਭਰੇ ਹੋਏ ਆ, ਤੇ ਵੀ ਉਹ ਆ ਸਕਦੇ ਬੱਚੇ ਨਾਲ? ਭਰੇ ਕਿੰਨੇ ਸੀਗੇ ਭਾਜੀ? ਇਹਨਾਂ ਨੇ ਮਦਰ ਦੇ ਵੱਲੋਂ ਆਪਣੀ ਬੇਟੀ ਦੇ ਭਰੇ ਆ, ਤੇ ਉਹ ਅੱਗੇ ਬੇਟੀ ਦੇ ਵੀ ਅੱਗੇ ਬੱਚੇ ਆ, ਪਰ ਬੇਟੀ ਰਾਈਟ ਨਾਓ ਗ੍ਰੈਂਡ ਚਿਲਡਰਨ ਨਹੀਂ ਆ ਸਕਦੇ। ਗ੍ਰੈਂਡ ਚਿਲਡਰਨ, ਅੱਛਾ। ਜਦੋਂ ਬੇਟੀ ਨੂੰ ਗ੍ਰੀਨ ਕਾਰਡ ਮਿਲੂਗਾ ਉਹ ਐਜ਼ ਅ ਮਦਰ ਫਾਈਲ ਕਰੂਗੀ। ਅੱਛਾ, ਵਨ ਸਟੈਪ। ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਜੇ ਬੇਟੀ ਆਪਣੇ ਮਦਰ ਦਾ ਫਾਈਲ ਕਰਦੀ ਹੈਗੀ ਨਾ, ਪਹਿਲੀ ਗੱਲ ਤਾਂ ਮਦਰ ਦੇ ਜਿਹੜੇ ਬੱਚੇ, ਮਦਰ ਨੇ ਬੇਟੀ ਦਾ ਕੀਤਾ ਹੈ ਫਾਈਲ, ਮਦਰ ਨੇ ਬੇਟੀ ਦਾ ਫਾਈਲ ਕੀਤਾ, ਗ੍ਰੈਂਡ ਚਿਲਡਰਨ ਨਹੀਂ ਆ ਸਕਦੇ ਉਹਦੇ ਵਿੱਚ, ਇਦਾਂ ਡਾਇਰੈਕਟਲੀ ਨਹੀਂ ਆ ਸਕਦੇ ਜੀ। ਓਕੇ, ਠੀਕ ਹੈ ਜੀ। ਅਗਲੇ ਜਿਹੜੇ ਕਾਲਰ ਨੇ ਅਮਰਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਇੱਕ ਕੁਐਸਚਨ ਹੈ ਜੀ ਕਿ ਮੇਰੀ ਸਿਸਟਰ ਨਾ ਜੀ, ਉਹਦਾ ਹਸਬੈਂਡ, ਉਹਨਾਂ ਦਾ ਨਾ ਗ੍ਰੀਨ ਕਾਰਡ ਹੈ ਜੀ ਉਹਨਾਂ ਕੋਲ, ਉਹ ਸਤੰਬਰ ਦੇ ਗਏ ਹੋਏ ਹੈ ਜੀ ਇੰਡੀਆ, ਫਿਰ ਕਰੋਨਾ ਕਰਕੇ, ਵਾਇਰਸ ਕਰਕੇ ਉਹ ਆਏ ਨਹੀਂ। ਫਿਰ ਕੋਈ ਡਰ ਤਾਂ ਨਹੀਂ ਜੇਕਰ ਕਿ ਉਹਨਾਂ ਤੋਂ ਸਾਲ ਤੋਂ ਪਹਿਲਾਂ ਉਹਨਾਂ ਨੂੰ ਆਉਣਾ ਪੈਣਾ ਹੈ? ਸਾਲ ਤੋਂ ਪਹਿਲਾਂ ਰੂਲ ਤਾਂ ਸੀਗਾ ਆਉਣਾ ਪੈਣਾ ਹੈ, ਤੇ ਕੋਸ਼ਿਸ਼ ਕਰੋ ਜੇ ਆ ਸਕਦੇ ਹੋ, ਕਿਉਂਕਿ ਬਾਅਦ 'ਚ ਫਿਰ ਨਾ ਕੁਐਸਚਨ ਉਹ ਕਰ ਸਕਦੇ ਨੇ। ਹੁਣ ਤੁਹਾਡੇ ਕੋਲ ਰੀਜ਼ਨ ਤੇ ਹੈਗਾ, ਤੁਸੀਂ ਐਕਸਪਲੇਨ ਕਰ ਸਕਦੇ ਹੋ, ਬਾਕੀ ਪਰ ਥੋੜਾ ਹਾਰਡ ਟਾਈਮ ਵੀ ਦੇ ਸਕਦੇ ਆ। ਸੋ ਟਰਾਈ ਕਰੋ, ਜਿਹੜੇ ਵੀ ਗ੍ਰੀਨ ਕਾਰਡ ਵਾਲੇ ਉੱਥੇ ਫਸੇ 1 ਸਾਲ ਤੋਂ ਪਹਿਲਾਂ ਜਿਹੜੇ ਉਹ ਮੜਨ ਦੀ ਕੋਸ਼ਿਸ਼ ਕਰੋ। ਤੇ ਅਜਿਹੇ ਮਾਮਲੇ ਦੇ ਵਿੱਚ ਅਜੇ ਆਪਣੇ ਸਾਹਮਣੇ ਕੋਈ ਕੇਸ ਇਹ ਨਹੀਂ ਆਇਆ ਵੀ ਗ੍ਰੀਨ ਜਿਹੜੀ ਸਿਟੀਜ਼ਨਸ਼ਿਪ ਵਾਲੀ ਕਲੌਕ ਰੀਸੈਟ ਹੁੰਦੀ ਹੈ ਜਾਂ ਨਹੀਂ ਹੁੰਦੀ। ਅਜੇ ਕੋਈ ਇਹਦੇ ਬਾਰੇ ਅਜੇ ਤਾਂ ਜਿਹੜੇ ਪਹਿਲਾਂ ਇੱਥੇ ਹੀ ਆਉਣਾ ਦਾ ਇੰਨੀ ਕੋਈ, ਅਜੇ ਉਹਨਾਂ ਦਾ ਇੰਨੀ ਕੋਈ ਪਤਾ ਲੱਗ ਰਿਹਾ ਜੀ। ਤੇ ਉਹ ਤੁਸੀਂ ਜਿਹੜਾ ਫਾਰਮ ਦਾ ਪੁੱਛਿਆ ਸੀਗਾ ਕਿਹੜਾ ਫਾਈਲ ਕਰਨਾ ਹੈ, ਉਹ ਆਏ 131A 131A ਆਹ ਵਾਲਾ ਫਾਰਮ ਫਾਈਲ ਕਰਨਾ ਜਦੋਂ ਉੱਥੋਂ ਵੀਜ਼ਾ ਦੁਬਾਰਾ ਲਾਉਣਾ, ਰਿਟਰਨ ਵੀਜ਼ਾ ਬੇਸਿਕਲੀ ਇਸ ਨੂੰ ਕਹਿੰਦੇ। ਹਾਂਜੀ ਜੀ, ਠੀਕ ਹੈ ਜੀ। ਜਿਨ੍ਹਾਂ ਦੇ ਗ੍ਰੀਨ ਕਾਰਡ ਜਿਹੜਾ ਗਵਾਚ ਗਿਆ ਹੁੰਦਾ, ਤੇ ਜੇ ਐਕਸਪਾਇਰ ਵੀ ਹੋ ਗਿਆ ਉਹਨਾਂ ਦਾ ਵੀ ਇਹੀ ਹੁੰਦਾ ਹੈ? ਐਕਸਪਾਇਰ ਵਾਲਿਆਂ ਨੂੰ ਤਾਂ ਪਹਿਲਾਂ ਹੀ ਇੱਥੋਂ ਕਰਾ ਕੇ I-90 ਜਾਂ ਤਾਂ ਲੈਣਾ ਪੈਂਦਾ, ਜੇ ਉੱਥੇ ਆਲਰੇਡੀ ਓਵਰਸੀਜ਼ ਨੇ ਉਹਨਾਂ ਨੂੰ ਰਿਟਰਨਿੰਗ ਰੈਜ਼ੀਡੈਂਟ ਵੀਜ਼ਾ ਜਿਹੜਾ ਉਹ ਲਵਾ। ਰੈਜ਼ੀਡੈਂਟ ਵੀਜ਼ਾ, ਠੀਕ ਹੈ ਜੀ। ਜੀ, ਅਗਲੇ ਕਾਲਰ ਨੇ ਬਲਵਿੰਦਰ ਕੌਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਭਾਜੀ ਇੱਕ ਕੁਐਸਚਨ ਆ ਕਿ ਮੈਂ ਆਪਣੇ ਬੇਟੇ ਦਾ ਨਾ ਅਪਲਾਈ ਕੀਤਾ ਸੀਗਾ 12 ਦੇ ਵਿੱਚ ਜੀ। ਹਾਂਜੀ, ਤੇ ਵਿਦ ਫੈਮਿਲੀ ਮੈਰਿਡ ਸੀਗਾ। ਪਹਿਲਾਂ ਮੈਂ ਬੇਟਾ ਅਨਮੈਰਿਡ ਸੀਗਾ, ਫਿਰ ਮੈਂ ਕੈਟਾਗਰੀ ਚੇਂਜ ਕਰਕੇ ਨਾ ਉਹਨੂੰ ਮੈਰਿਡ ਵਿੱਚ ਲੈ ਕੇ ਚਲੀ ਗਈ। ਪਰ ਉਹਦੀ ਹੋਰ ਰਿਸੀਵ ਨੋਟਿਸ ਵੀ ਆਇਆ ਹੋਇਆ, ਸਾਨੂੰ ਰਿਸੀਵ ਲੈਟਰ ਵੀ ਆਇਆ, ਰਿਸੀਵ ਨੋਟਿਸ ਵੀ ਆਇਆ ਹੋਇਆ ਜੀ। ਤੇ ਪਰ ਸਾਨੂੰ ਅਜੇ ਤੱਕ ਅਪਰੂਵਲ ਲੈਟਰ ਨਹੀਂ ਆਈ ਕਿ ਕੋਈ ਪ੍ਰੋਬਲਮ ਤਾਂ ਨਹੀਂ ਹੋਊਗੀ? 130 ਦੀ ਗੱਲ ਕਰਦੇ? ਹਾਂਜੀ, 130 ਕਦੋਂ ਫਾਈਲ ਕੀਤਾ ਸੀਗਾ? 2012 ਤੇ ਫਿਰ ਸਿਟੀਜ਼ਨ
ਦੇਖੋ ਤੁਸੀਂ ਜਦੋਂ ਤੁਸੀਂ ਗ੍ਰੀਨ ਕਾਰਡ ਲਈ ਫਾਈਲ ਕੀਤਾ ਸੀਗਾ ਉਦੋਂ ਅਨਮੈਰਿਡ ਸੀਗਾ, ਉਦੋਂ ਤੁਹਾਨੂੰ ਅਪਰੂਵਲ ਆ ਗਿਆ ਸੀਗਾ? ਉਦੋਂ ਆ ਗਈ ਸੀ ਅਪਰੂਵਲ। ਜਿਹੜਾ ਉਹਨੇ ਵਿਆਹ ਕਰਾਇਆ ਉਹਨੇ ਤੁਹਾਡੇ ਸਿਟੀਜ਼ਨ ਤੋਂ ਬਾਅਦ ਕਰਾਇਆ ਕਿ ਪਹਿਲਾਂ ਕਰਾਇਆ? ਉਹਨਾਂ ਨੇ ਮੇਰੀ ਸਿਟੀਜ਼ਨ ਤੋਂ ਪਹਿਲਾਂ ਕਰਾਇਆ ਸੀ, ਤਦੇ ਮੈਂ ਚੇਂਜ ਕੀਤਾ ਸੀ। ਨਹੀਂ, ਜੇ ਤੁਹਾਡੇ ਸਿਟੀਜ਼ਨ ਤੋਂ ਉਹਨਾਂ ਨੇ ਪਹਿਲਾਂ ਵਿਆਹ ਕਰਾ ਲਿਆ ਤੇ ਫਿਰ ਤੁਹਾਡਾ ਉਹਦਾ ਜਿਹੜਾ ਉਹ ਪ੍ਰੋਸੈਸ ਆ ਉਹ ਸਾਰਾ ਕੈਂਸਲ ਹੋ ਜਾਂਦਾ। ਤੁਹਾਨੂੰ ਨਵਾਂ ਹੋ ਗਿਆ ਸੀ, ਫਿਰ ਦੁਬਾਰਾ ਤੇ 12 ਚ ਕੀਤਾ ਅਪਲਾਈ ਮੈਂ। ਅੱਛਾ ਠੀਕ ਹੈ, ਦੁਬਾਰਾ ਤੁਸੀਂ ਸਿਟੀਜ਼ਨ ਬਣ ਕੇ ਫਿਰ ਦੁਬਾਰਾ ਫਾਈਲ ਕੀਤਾ ਨਾ? ਹਾਂਜੀ ਹਾਂਜੀ ਹਾਂਜੀ। ਉਹਦੀ ਤੁਹਾਨੂੰ ਅਪਰੂਵਲ ਆ ਜਾਣਾ ਚਾਹੀਦਾ ਸੀਗਾ ਹੁਣ ਤੱਕ। ਫਿਰ ਕੀ ਕੀਤਾ, ਹਾਲੇ ਤੱਕ ਅਪਰੂਵਲ ਨਹੀਂ ਹੈ ਸਾਨੂੰ। ਹੁਣ ਤੇ ਉਸ ਤਰ੍ਹਾਂ ਇੱਦਾਂ ਨਹੀਂ ਹੋ ਸਕਦਾ। ਤੁਸੀਂ ਉਹਨਾਂ ਨੂੰ ਜਿਹੜੀ ਹੈਗੀ ਨਾ ਕਾਲ ਕਰੋ, ਉਹਨਾਂ ਨੂੰ ਸਰਵਿਸ ਰਿਕੁਐਸਟ, ਉਹਨਾਂ ਕੋਲ ਸਰਵਿਸ ਰਿਕੁਐਸਟ ਪਾਣੀ ਹੈ, ਆਊਟਸਾਈਡ ਆਫ ਪ੍ਰੋਸੈਸਿੰਗ ਟਾਈਮ ਹੈਗਾ, ਉਹਨਾਂ ਨੇ ਤੁਹਾਨੂੰ ਜਵਾਬ ਦੇ ਦੇਣਾ। ਠੀਕ ਹੈ ਜੀ ਜੀ। ਐਨਵੀਸੀ ਦੇ ਨਾਲ ਸੰਪਰਕ ਕਰਨਾ? ਨਹੀਂ, ਇਹਨਾਂ ਨੂੰ USCIS ਦੇ ਨਾਲ ਸੰਪਰਕ ਕਰਨਾ ਪੈਣਾ। ਉਹਨਾਂ ਨੂੰ ਸਰਵਿਸ ਰਿਕੁਐਸਟ ਜਿਹੜੀ ਉਹ ਤੁਹਾਨੂੰ ਪਾਉਣੀ ਪੈਣੀ ਹੈ। ਜਿਹੜੇ ਵਕੀਲ ਦਾ ਸਹਾਰਾ ਲੈ ਕੇ ਤੁਸੀਂ ਉਦੋਂ ਕੀਤਾ ਸੀਗਾ ਫਾਈਲ ਜੀ, ਉਦੋਂ ਉਹਨਾਂ ਦੇ ਨਾਲ ਦੁਬਾਰਾ ਕੰਟੈਕਟ ਕਰੋ। ਤੇ ਜੇ ਤੁਸੀਂ ਨਵੇਂ ਸਿਰ ਤੋਂ ਇਹਨਾਂ ਨੂੰ ਤੁਸੀਂ ਹਾਇਰ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਜਗਵੀਰ ਟੇਕੀਆਣਾ ਉਹਨਾਂ ਨੂੰ 4159090503 4159090503 ਦੇ ਉੱਤੇ। ਅਗਲੇ ਜਿਹੜੇ ਕਾਲਰ ਨੇ ਸੁਖਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਧੀਆ ਤੁਹਾਡਾ ਪ੍ਰੋਗਰਾਮ ਹੈ। ਮੈਂ ਵੈਸੇ ਪਹਿਲੀ ਵਾਰੀ ਕਾਲ ਕਰ ਰਿਹਾ ਜੀ। ਤੇ ਪਹਿਲਾਂ ਤੇ ਮੈਂ ਭਾਜੀ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਸਾਡੇ ਵੱਲ ਵੀ ਕੋਈ ਦਾਇਰਾ ਵਧਾਓ, ਸੈਕਰਾਮੈਂਟੋ ਦੇ ਦਫ਼ਤਰ ਖੋਲ੍ਹੋ ਜੀ। ਜ਼ਰੂਰ। ਤੇ ਮੇਰਾ ਇੱਕ ਕੁਐਸਚਨ ਹੈ ਕਿ ਮੈਂ ਸਿਟੀਜ਼ਨ ਆ ਤੇ ਮੇਰੇ ਕੋਲ 10 ਸਾਲ ਦਾ ਇੰਡੀਆ ਦਾ ਵੀਜ਼ਾ ਆ ਜੀ। ਪਹਿਲਾਂ ਤੇ ਵੀ 10 ਸਾਲ ਦਾ ਵੀਜ਼ਾ ਤੇ OCI ਕਾਰਡ ਦੇ ਵਿੱਚ ਕੀ ਡਿਫਰੈਂਸ ਹੈ? ਔਰ ਮੇਰੇ ਕੋਲ ਹਾਲੀ ਵੀਜ਼ਾ ਹੈਗਾ, ਮੈਂ OCI ਕਾਰਡ ਲੈਣਾ ਚਾਹੁੰਦਾ ਤੇ ਕੋਈ ਇਹਦੇ 'ਚ ਮੈਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਊਗੀ? ਜੀ, ਸੋ OCI ਕਾਰਡ ਹੈਗਾ ਓਵਰਸੀਜ਼ ਸਿਟੀਜ਼ਨ ਆਫ ਇੰਡੀਆ, ਕਿ ਤੁਸੀਂ ਇੱਕ ਤਰ੍ਹਾਂ ਇੰਡੀਆ ਦੇ ਨਾਗਰਿਕ ਹੀ ਹੋ ਤੇ ਤੁਹਾਨੂੰ ਕਾਫੀ ਜ਼ਿਆਦਾ ਉਹਦੇ ਵੀਜ਼ੇ ਦੀ ਫਿਰ ਕੰਡੀਸ਼ਨ ਹੁੰਦੀ ਹੈ ਕਿ ਤੁਸੀਂ ਇੱਕ ਲਿਮਿਟਿਡ ਪੀਰੀਅਡ ਰਹਿ ਸਕਦੇ ਹੋ ਐਂਟਰੀ ਵੀਜ਼ੇ ਤੇ, ਉਹ ਤੁਹਾਨੂੰ ਰੋਕ ਸਕਦੇ ਨੇ। OCI ਤੁਸੀਂ ਬਿਲਕੁਲ ਨਾਗਰਿਕ ਵਾਂਗ ਉੱਥੇ ਜਾ ਸਕਦੇ ਹੋ, ਲੰਬੇ ਸਮੇਂ ਲਈ ਲੈ ਸਕਦੇ ਹੋ। ਸੋ ਜੇ ਅਜਿਹੇ ਮਾਮਲੇ ਜਦੋਂ ਹੁਣ ਜਿੱਦਾਂ ਮੰਨ ਲਓ ਕਰੋਨਾ ਵਾਇਰਸ ਦੀ ਆਉਂਦੀ ਹੈ ਸੰਭਾਵਨਾ, ਉਦੋਂ ਫਿਰ ਉੱਥੇ ਫਸੇ ਰਹਿ ਸਕਦੇ। ਇਹ ਤਾਂ ਹੁਣੇ ਪਤਾ ਲੱਗਾ ਸਾਨੂੰ ਵੀ ਕੀ ਫਰਕ ਹੈਗਾ ਇੰਡੀਆ, ਨਹੀਂ ਤਾਂ ਹੁਣ ਇੰਡੀਆ ਦਾ ਵੀਜ਼ਾ ਨਾਰਮਲੀ ਕੌਣ ਹੁਣ 6 ਮਹੀਨੇ ਜਾਂਦੇ ਨੇ, ਆ ਜਾਂਦੇ ਨੇ ਜੀ। ਸਾਈਡ ਕੋਨੇ ਕਿਸੇ ਕੰਟਰੀ ਤੇ ਜਾ ਕੇ ਤੁਸੀਂ ਰੀਸੈਟ ਕਰ ਲੈਂਦੇ ਹੋ, ਨੇਪਾਲ ਜਾ ਕੇ ਫਿਰ ਵਾਪਸ ਆ ਜਾਣੇ ਦੇ ਦਿੰਦੇ ਸੀਗੇ। ਹੁਣ ਜਦੋਂ ਬਾਰਡਰ ਬੰਦ ਹੋ ਗਏ, ਵਿੱਚ ਬੰਦੇ ਫਸੇ ਆ, ਫਿਰ ਪਤਾ ਲੱਗਦਾ ਹੁਣ ਪਤਾ ਲੱਗਦਾ ਵੀ ਇਕੱਲੇ ਗ੍ਰੀਨ ਕਾਰਡ ਦੇ ਉੱਤੇ ਹੋਣਾ ਤੇ ਸਿਟੀਜ਼ਨਸ਼ਿਪ ਬਹੁਤ ਜ਼ਿਆਦਾ ਜਿਹੜਾ ਫਰਕ ਜਿਹੜਾ ਹੈਗਾ। ਜਿਹੜਾ ਅਮਰੀਕਨ ਸਿਟੀਜ਼ਨ ਆ ਜੇ ਉਹ ਵੀ OCI ਬਣਦਾ ਆ ਤੇ ਉਹਦਾ ਵੀ ਫਰਕ ਜਿਹੜਾ ਉਸ ਹਿਸਾਬ ਦੇ ਨਾਲ ਉਹ ਪੈਂਦਾ। ਜਦੋਂ ਤੁਸੀਂ ਸਿਟੀਜ਼ਨ ਹੁੰਦੇ ਹੋ ਤੁਹਾਡੀ ਕਿਸੇ ਵੀ ਕੰਟਰੀ 'ਚ ਰਿਕੁਆਇਰਮੈਂਟ ਨਹੀਂ ਕਿ ਕਿੰਨੀ ਦੇਰ ਰਹਿਣਾ ਹੈਗਾ। ਠੀਕ ਹੈ। ਤੇ ਤੁਹਾਡੀ ਜਿਹੜੀ ਟੈਕਸ ਦੀ ਰਿਕੁਆਇਰਮੈਂਟ ਹੁੰਦੀ ਹੈ ਉਹ ਤੁਹਾਡੇ ਰੈਜ਼ੀਡੈਂਸ ਦੇ ਹਿਸਾਬ ਨਾਲ ਤੈਅ ਹੋ ਜਾਂਦੀ ਹੈ। ਉਹਨਾਂ ਦੇ ਆਪਣੇ ਹਰੇਕ ਕੰਟਰੀ ਦੇ ਆਪਣੇ ਰੂਲ ਨੇ। ਤੇ ਸਿਟੀਜ਼ਨ ਨੂੰ ਕਹਿਣ ਦਾ ਮਤਲਬ ਹੈ ਕਿ ਇੱਕ ਤਰ੍ਹਾਂ ਫ੍ਰੀ ਪਾਸ ਹੈ, ਉਹ ਕਿਤੇ ਵੀ ਜਾ ਕੇ ਰਹਿ ਸਕਦਾ ਹੈ। ਜਿਹੜਾ ਗ੍ਰੀਨ ਕਾਰਡ ਹੈ ਉਹਦਾ ਓਬਲੀਗੇਸ਼ਨ ਹੈ ਕਿ ਉਹਨੂੰ ਆਉਣਾ ਪੈਂਦਾ, ਨਹੀਂ ਤਾਂ ਗ੍ਰੀਨ ਕਾਰਡ ਕੈਂਸਲ ਹੁੰਦਾ ਹੈ। ਜੀ ਜੀ। ਅਗਲੇ ਜਿਹੜੇ ਕਾਲਰ ਨੇ ਮਨਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਅਸੀਂ ਨਾ ਆਪਣਾ ਨਾ ਪੋਤਾ ਅਡਾਪਟ ਕੀਤਾ ਸੀ ਇੰਡੀਆ ਤੋਂ, 5-6 ਸਾਲ ਦਾ ਆ ਜੀ। ਤੇ ਸਾਨੂੰ ਉਦੋਂ ਕਿਹਾ ਸੀ ਇਮੀਗ੍ਰੇਸ਼ਨ ਵਾਲਿਆਂ ਨੇ ਕਿ ਤੁਸੀਂ 2 ਸਾਲ ਲਗਾਤਾਰ ਉੱਥੇ ਰਹੋ, ਹਨਾ ਜੀ। ਤੇ ਸਾਨੂੰ ਪ੍ਰੋਬਲਮ ਆ, ਅਸੀਂ ਇੱਥੋਂ ਰਹਿ ਨਹੀਂ ਸਕਦੇ, ਇੱਥੇ ਵੀ ਮੁਸੀਬਤ 'ਚ ਫਸੇ ਹੋ, ਜੇ ਨਾ ਰਹੀਏ ਤਾਂ ਫਿਰ ਬੱਚੇ ਦਾ ਕੋਈ ਪ੍ਰੋਬਲਮ ਆਊਗੀ ਬਣਨੇ ਨੂੰ। ਜੀ, ਤੁਸੀਂ ਇੱਦਾਂ ਹੈ ਕਿ ਜਿਹੜੀ 2 ਸਾਲ ਦੀ ਤੁਸੀਂ ਅਡਾਪਸ਼ਨ ਕਰਾ ਲਈ ਸੀ ਉਹਦੀ? ਹਾਂਜੀ, ਉਹਨੂੰ ਮਤਲਬ ਕਿ ਮੈਂ ਤੁਸੀਂ ਪੁੱਤਾ ਜਿਹੜਾ ਅਡਾਪਟ ਕੀਤਾ ਸੀਗਾ ਉਹ ਕੋਰਟ ਦੇ ਕਾਗਜ਼ ਪੱਤਰ ਕਚਹਿਰੀ ਤੋਂ ਬਣਾਏ ਸੀ, ਸਟੈਂਪ ਪੇਪਰ ਨਹੀਂ, ਜੱਜ ਤੋਂ ਜਾ ਕੇ ਲੈ ਲਿਆ ਸੀਗਾ, ਕੋਰਟ ਤੋਂ ਕਰਾ ਲਿਆ ਸੀਗਾ ਅਡਾਪਸ਼ਨ ਦਾ ਕਿ ਨਹੀਂ ਕਰਾਇਆ ਜੀ? ਕੋਰਟ ਤੋਂ ਸਾਰਾ ਕੁਝ ਕਰਵਾਇਆ ਹੈ। ਉਹਨੂੰ 2 ਸਾਲ ਹੋ ਗਏ ਨਾ? 2 ਸਾਲ ਨਹੀਂ ਹੋਏ, ਹਾਲੇ ਸਾਲ ਹੀ ਹੋਇਆ। ਜਦੋਂ ਤੁਹਾਡੇ ਉਹਲੇ 2 ਸਾਲ ਹੋ ਜਾਂਦੇ ਨਾ, ਤੁਸੀਂ ਉਹਨੂੰ ਇਮੀਗ੍ਰੇਸ਼ਨ ਨੂੰ ਪਟੀਸ਼ਨ ਫਾਈਲ ਕਰੋ, ਤੁਸੀਂ ਵੇਵਰ ਮੰਗੋ ਉਹਨਾਂ ਦਾ ਕਿ 2 ਸਾਲ ਦੀ ਜਿਹੜੀ ਨਾਲ ਰਹਿਣ ਦੀ ਜਿਹੜੀ ਰਿਕੁਆਇਰਮੈਂਟ ਨੂੰ ਮਾਫ ਕੀਤਾ ਜਾਵੇ। ਉਹ ਮਾਫ ਇੱਦਾਂ ਹੋਣੀ ਹੈ ਕਿ ਤੁਸੀਂ ਇੱਕ ਤਾਂ ਸ਼ੋਅ ਕਰੋ ਕਿ ਤੁਸੀਂ ਬੱਚੇ ਦੀ ਟੇਕ ਕੇਅਰ ਕਰ ਰਹੇ ਹੋ, ਤੁਸੀਂ ਬਿੱਲ ਵਗੈਰਾ ਭਰ ਰਹੇ ਹੋ, ਉਹਦੇ ਰਿਪੋਰਟ ਕਾਰਡ ਵਗੈਰਾ 'ਤੇ ਤੁਹਾਡਾ ਨਾਮ ਆ, ਐਵਰੀਡੇ ਤੁਸੀਂ ਕਾਲ ਕਰਦੇ ਹੋ, ਸਾਰੀ ਪੈਸੇ ਵਗੈਰਾ ਇੱਥੋਂ ਭੇਜਦੇ ਹੋ, ਸਾਰਾ ਪ੍ਰੂਫ ਦੱਸੋ। ਅਤੇ ਨਾਲ ਤੁਸੀਂ ਉੱਥੋਂ ਦੀ ਡਾਕਟਰ ਵਗੈਰਾ ਦੀ ਰਿਪੋਰਟ ਲਾਓ ਕਿ ਬੱਚੇ ਦੀ ਡਿਵੈਲਪਮੈਂਟ 'ਤੇ ਅਸਰ ਪੈ ਰਿਹਾ ਹੈ, ਕਿਉਂਕਿ ਬੱਚਾ ਇਕੱਲਾ। ਅਤੇ ਤੁਸੀਂ ਜੇ ਉਹ ਬਣਾ ਕੇ ਦੱਸਦੇ ਹੋ ਅਤੇ ਇਮੀਗ੍ਰੇਸ਼ਨ ਨੂੰ ਜੇ ਲੱਗਦਾ ਹੈ ਕਿ ਹਾਂਜੀ ਕਿ ਬੱਚੇ ਨੂੰ ਵਾਕਈ ਫ਼ਰਕ ਪੈ ਰਿਹਾ ਹੈ, 2 ਸਾਲ ਦੀ ਰਿਕੁਆਇਰਮੈਂਟ ਉਹ ਰਿਲੈਕਸ ਕਰ ਸਕਦੇ ਨੇ। ਪਰ ਜੇ ਬੱਚਾ ਆਪਣੇ ਘਰਦਿਆਂ ਨਾਲ ਉੱਥੇ ਰਹਿ ਰਿਹਾ ਜਾਂ ਰਿਸ਼ਤੇਦਾਰਾਂ ਨਾਲ ਰਹਿ ਰਿਹਾ ਤੇ ਹੋ ਸਕਦਾ ਕਿ ਇਮੀਗ੍ਰੇਸ਼ਨ ਤੁਹਾਡੀ 2 ਸਾਲ ਦੀ ਰਿਕੁਆਇਰਮੈਂਟ ਮਾਫ ਨਾ ਕਰਨ ਤੇ ਤੁਹਾਨੂੰ ਕੇਸ ਬਣਾ ਕੇ ਦੱਸਣਾ ਪੈਣਾ ਜੀ। ਤੇ ਇਸ ਮਾਮਲੇ 'ਚ ਮੈਂ ਪੁੱਛਣਾ ਚਾਹੁੰਦਾ ਵੀ ਜਿਹੜਾ 2 ਸਾਲ ਆ ਇਹ 6-6 ਮਹੀਨੇ ਕਰਕੇ ਵੀ ਰਿਹਾ ਜਾ ਕੇ ਪੂਰਾ ਕੀਤਾ ਜਾ ਸਕਦਾ ਹੈ? 2-2 ਮਹੀਨੇ ਕਰਕੇ ਵੀ ਭਾਵੇਂ ਚੱਲ ਜਾਓ, ਜਦੋਂ ਤੁਹਾਡੇ 2 ਸਾਲ ਪੂਰੇ ਹੋ 2 ਸਾਲ ਪੂਰੇ ਹੋ ਜਾਓਗੇ ਤੁਸੀਂ ਤੁਹਾਡਾ ਕਲੀਨ ਕੇਸ ਹੋ ਜਾਂਦਾ ਉਸ ਵੇਲੇ। ਠੀਕ ਹੈ ਜੀ। ਤੇ ਕੋਈ ਉਸ ਦੇ ਵਿੱਚ ਉਮਰ ਵੀ ਹੁੰਦੀ ਹੈ ਅਡਾਪਸ਼ਨ ਵੀ ਇੰਨੀ ਉਮਰ ਤੋਂ ਪਹਿਲਾਂ? 16 ਸਾਲ ਤੋਂ ਪਹਿਲਾਂ 16 ਸਾਲ ਤੋਂ ਪਹਿਲਾਂ ਜਿਹੜਾ ਉਹ ਕਰਨਾ ਹੁੰਦਾ ਹੈ ਜੀ।
ਅਗਲੇ ਜਿਹੜੇ ਕਾਲਰ ਨੇ ਸੰਦੀਪ ਮਾਨ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੈਂ ਨਾ ਜੀ ਆਪਣੇ ਮੰਮੀ ਡੈਡੀ ਦਾ ਅਪਲਾਈ ਕੀਤਾ ਸੀਗਾ I-30 ਪਟੀਸ਼ਨ ਜੀ, ਸਿਟੀਜ਼ਨ ਹੋ ਕੇ, ਹੈ ਨਾ ਜੀ। ਜੀ ਤੇ ਉਹਦੇ ਵਿੱਚ ਨਾ ਡੈਡੀ ਉਹਨਾਂ ਦੀ ਅਪਰੂਵਲ ਆ ਗਈ ਆ, ਮੰਮੀ ਉਹਨਾਂ ਦੀ ਆਈ ਸੀ। ਉਹ ਮੈਂ ਕਰੈਕਟ ਕੀਤੀ ਸੀਗੀ ਅਪਰੂਵਲ ਅਕਤੂਬਰ 30 ਅਗਸਤ 2019 ਜੀ। ਤੇ ਉਹਦੇ ਵਿੱਚ ਫਿਰ ਅਸੀਂ ਕਾਲ ਕੀਤੀ ਸੀ ਦੁਬਾਰਾ ਉੱਥੇ USCIS ਵਾਲਿਆਂ ਨੂੰ ਜੀ। ਤੇ ਉਹ ਅਸੀਂ ਕਿਹਾ ਵੀ ਇਕੱਠਾ ਕਰ ਦੋ ਕੇਸ, ਉਹ ਕਹਿੰਦੇ ਨਹੀਂ ਅਲੱਗ ਅਲੱਗ ਆ ਕੇਸ, ਹਨਾ ਜੀ। ਜੀ। ਤੇ ਉਹ ਫਿਰ ਅਸੀਂ ਕਿਹਾ ਵੀ ਕਿਹੜਾ ਸਰਵਿਸ ਸੈਂਟਰ? ਹਾਂਜੀ ਉਹਦੇ ਵਿੱਚ ਹੈਗਾ ਆ ਜੀ, ਕੈਲੀਫੋਰਨੀਆ ਦਾ ਹੀ ਹੈ ਜੀ। ਜੀ। ਤੇ ਉਹਦੇ ਵਿੱਚ ਫਿਰ ਉਹ ਕਹਿੰਦੇ ਜੀ ਜਦੋਂ ਆਪਾਂ ਕਾਲ ਕਰਾਈ ਆ, ਮੈਂ ਜਿੱਥੇ ਪੇਪਰ ਭਰੇ ਸੀ ਉਹਨਾਂ ਤੋਂ ਵੀ ਕਾਲ ਕਰਾਈ ਆ, ਉਹ ਕਹਿੰਦੇ ਲੇਟ ਹੋ ਗਿਆ ਵੀ ਤਾਂ ਕਰਕੇ ਕਾਲ ਕਿਉਂ ਨਹੀਂ ਕੀਤੀ ਸੀਗੀ, ਹਨਾ ਜੀ, ਟਾਈਮ ਓਵਰ ਹੋ ਗਿਆ ਜੀ। ਪਰ ਜਦੋਂ ਉਹ ਕਹਿੰਦੇ ਸੀ ਵੀ ਲੈਵਲ 2 ਤੇ ਤੁਹਾਡੀ ਗੱਲ ਕਰਾ ਦੂੰਗੇ ਜੀ, ਜੀ, ਹਨਾ। ਜਦੋਂ ਲੈਵਲ 2 ਤੇ ਗੱਲ ਕੀਤੀ ਅਸੀਂ, ਉਹਨਾਂ ਦਾ ਟਾਈਮ ਲੱਗਣਾ ਨਹੀਂ ਸੀਗਾ, ਮੇਰੇ ਭਰਾ ਨੇ ਕੀਤੀ ਸੀ ਕਾਲ ਜੀ। ਤੇ ਉਹ ਕਹਿੰਦੇ ਵੀ ਇਹਦੇ ਹੁੰਦੇ ਜੀ 10 ਤੋਂ 12 ਮਹੀਨੇ ਹੁੰਦੇ ਨਾ ਜੀ। ਅੱਜ ਦੀ ਡੇਟ 'ਚ ਤਾਂ ਹੁਣ ਮੈਂ ਦੇਖ ਰਿਹਾ ਉਹ ਪੇਰੈਂਟ ਦਾ ਜਿਹੜਾ ਚੱਲ ਰਿਹਾ ਉਹ ਚੱਲ ਰਿਹਾ ਦਸੰਬਰ 2019 ਤੇ 5 ਤੋਂ 7 ਮਹੀਨੇ। ਅੱਛਾ ਜੀ। ਤੇ ਉਹਨਾਂ ਨੇ ਇਹ ਜਾਨੀ ਕਿ ਅਗਸਤ ਦੀ ਆ ਜੀ 30 ਤਰੀਕ, ਹਾਂਜੀ। ਨਹੀਂ ਜਦੋਂ ਲੈਵਲ 2 ਤੇ ਗੱਲ ਕੀਤੀ ਉਹ ਕਹਿੰਦੇ 19 ਤੋਂ 25 ਮਹੀਨੇ ਆਏ ਹੁਣ ਦਾ ਪ੍ਰੋਸੈਸਿੰਗ ਟਾਈਮ। ਤੁਸੀਂ ਉਹਨਾਂ ਨੂੰ ਕਾਲ ਕਰਕੇ ਸਰਵਿਸ ਰਿਕੁਐਸਟ ਪਲੇਸ ਕਰ ਦਿਓ। ਹੁਣ ਮੈਂ ਹੁਣੇ ਦੇਖ ਰਿਹਾ ਜਿਹੜੇ ਆਹ ਵਾਲਾ ਨਵਾਂ ਵਾਲਾ ਜਿਹੜਾ ਐਸਟੀਮੇਟ ਹੈ ਕੈਲੀਫੋਰਨੀਆ ਸਰਵਿਸ ਸੈਂਟਰ ਦਸੰਬਰ 2019 ਹੈ, ਸਰਵਿਸ ਰਿਕੁਐਸਟ ਪਲੇਸ ਕਰ ਦਿਓ ਤੁਸੀਂ, ਹੋਰ ਨਹੀਂ ਕੁਝ ਕਰ ਸਕਦੇ। ਠੀਕ ਹੈ ਜੀ। ਜੀ ਤੇ ਅਗਲੇ ਜਿਹੜੇ ਕਾਲਰ ਨੇ ਪਰਮਜੀਤ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਪੁੱਛਣਾ ਚਾਹੁੰਦੀ ਜੀ ਵੀ ਅਸੀਂ ਇੱਥੇ ਗ੍ਰੀਨ ਕਾਰਡ ਆ ਜੀ, ਮੇਰਾ ਛੋਟਾ ਬੇਟਾ ਆਸਟ੍ਰੇਲੀਆ ਜੀ, ਅਸੀਂ ਉਹਨੂੰ ਇੱਥੇ ਬੁਲਾਉਣਾ ਚਾਹੁੰਦੇ ਹਾਂ। ਵੈਸੇ ਵੱਡੇ ਬੇਟੇ ਨੇ ਅਪਲਾਈ ਕੀਤਾ ਹੋਇਆ ਜੀ ਉਹਦਾ 2018 ਚ ਜੀ। ਅਸੀਂ ਚਾਹੁੰਦੇ ਹਾਂ ਵੀ ਸਾਡੇ ਥਰੂ ਹੋ ਜਾਵੇ ਤਾਂ ਜਲਦੀ ਬਣ ਜਾਏਗਾ ਜੀ। ਸਿਟੀਜ਼ਨ ਆ ਉੱਥੇ? ਹਾਂਜੀ ਉਹ ਸਿਟੀਜ਼ਨ ਆ ਉੱਥੇ। ਤੇ 21 ਸਾਲ ਤੋਂ ਛੋਟਾ? ਹਾਂਜੀ 21 ਸਾਲ ਤੋਂ ਵੱਡਾ ਹੈ ਜੀ। 21 ਸਾਲ ਤੋਂ ਵੱਡਾ, ਹਾਂਜੀ। ਨਹੀਂ ਛੇਤੀ ਤਾਂ ਨਹੀਂ ਬਣਨਾ ਉਹਦਾ, ਹਾਂ ਤੁਸੀਂ ਫਾਈਲ ਜ਼ਰੂਰ ਕਰ ਦਿਓ ਉਹਦਾ 2000 ਆਪਣਾ ਜਿਹੜਾ F2B ਕੈਟੇਗਰੀ ਦੇ ਵਿੱਚ ਆਊਗਾ। F2B ਇਸ ਵੇਲੇ ਇੰਡੀਆ ਦਾ ਮੈਂ ਤੁਹਾਨੂੰ ਦੱਸ ਦਿੰਦਾ ਕਿੰਨਾ ਟਾਈਮ ਚੱਲਦਾ। 15 ਚੱਲ ਰਿਹਾ 2015 ਜੀ। ਅੱਛਾ ਜੀ। ਸੋ 4-5 ਸਾਲ ਹੈਗੇ ਆ। ਹਾਂਜੀ। ਤੇ ਜਿਹੜੇ ਭਰਾ ਵਾਲੇ ਦੇ ਹਿਸਾਬ ਦੇ ਨਾਲ ਫਿਰ ਤਾਂ ਜ਼ਿਆਦਾ ਲੰਮਾ ਸਮਾਂ ਆ ਉਹਦੇ ਲਈ। ਉਹਦਾ 2005 ਚੱਲ ਰਿਹਾ। ਜੀ ਫਿਰ ਉਹ ਤਾਂ ਕੋਈ ਅਦਲਾ ਬਦਲੀ ਹੋ ਸਕਦਾ, ਉਹ ਕੈਂਸਲ ਕਰਾਉਣਾ ਪਊਗਾ ਜੀ ਫਿਰ? ਨਹੀਂ ਚੱਲਦਾ ਰਹਿੰਦਾ, ਚੱਲਦਾ ਰਹਿਣ ਦਿਓ ਜੀ, ਕੋਈ ਗੱਲ ਨਹੀਂ। ਨਾਲ ਚੱਲਣ ਦਿਓ, ਪੈਰਲਲ ਚੱਲਣ ਦਿਓ। ਤੁਸੀਂ ਆਪਣੇ ਵੱਲੋਂ ਵੀ ਕਰ ਦਿਓ ਅਪਲਾਈ, ਫਿਰ ਤਾਂ ਘੱਟੋ ਘੱਟ 10 ਸਾਲ ਦਾ ਫਰਕ ਪੈ ਜਾਣਾ ਜੀ। ਮੈਂ ਇੱਕ ਹੋਰ ਚੀਜ਼ ਦੱਸ ਦਿੰਦਾ, ਜੇ ਬੰਦਾ ਆਸਟ੍ਰੇਲੀਅਨ ਸਿਟੀਜ਼ਨ ਆ ਨਾ, ਉਹਦੇ ਕੋਲ 2 ਆਪਸ਼ਨਾਂ ਹੋਰ ਆ ਜਾਂਦੀਆਂ। ਠੀਕ ਹੈ ਜੀ। ਇੱਕ ਆਸਟ੍ਰੇਲੀਆ ਵਾਲਿਆਂ ਲਈ ਸਪੈਸ਼ਲ ਵੀਜ਼ਾ ਬਣਾਇਆ ਇਹਨਾਂ ਨੇ, E3 ਵੀਜ਼ਾ। ਹਾਂਜੀ। ਉਹ ਜਿਹੜਾ E3 ਵੀਜ਼ਾ ਵਰਕ ਪਰਮਿਟ ਹੈ, ਜੇ ਬੈਚਲਰ ਡਿਗਰੀ ਘੱਟੋ ਘੱਟ ਮਿਨੀਮਮ ਚਾਹੀਦੀ ਹੈ ਉਹਦੇ ਲਈ। ਓਕੇ। ਉਹਦੀ ਕੋਈ ਲੋਟਰੀ ਨਹੀਂ, H1B ਵਾਂਗੂ ਕੋਈ ਲੋਟਰੀ ਨਹੀਂ ਹੈਗੀ, ਸਾਰਾ ਸਾਲ ਖੁੱਲ੍ਹਾ ਰਹਿੰਦਾ, ਜਦੋਂ ਮਰਜ਼ੀ ਤੁਸੀਂ ਆ ਸਕਦੇ ਹੋ ਵੀਜ਼ਾ ਲੈ ਕੇ। ਓਕੇ। ਉਹਦੇ ਵਾਸਤੇ ਕੀ ਕਰਨਾ ਕਿ ਜਿਹੜਾ ਤੁਹਾਨੂੰ ਨੌਕਰੀ ਚਾਹੀਦੀ ਹੈ ਇੱਥੇ, ਨੌਕਰੀ ਤੁਹਾਡੀ ਫੀਲਡ ਦੇ ਵਿੱਚ ਹੋਣੀ ਚਾਹੀਦੀ ਹੈ, E3 ਵੀਜ਼ਾ ਲੈ ਕੇ ਆਓ ਤੇ ਇੱਥੇ ਆ ਕੇ ਉਹ ਫਿਰ ਵੇਟ ਕਰ ਸਕਦਾ, ਕੰਮ ਕਰ ਸਕਦਾ, ਫਿਰ ਜਦੋਂ ਨੰਬਰ ਆਊਗਾ ਆਪਣੇ ਆਪ ਹੀ, ਹੈ ਨਾ। ਤੇ ਦੂਸਰਾ ਤਰੀਕਾ ਇਹ ਹੈ ਕਿ ਜੇ ਡਿਗਰੀ ਵਗੈਰਾ ਨਹੀਂ ਹੈਗੀ ਬਿਜ਼ਨਸ ਲਾਈਨ 'ਚ, ਤੇ ਉਹ E2 ਦੇ ਥੱਲੇ ਬਿਜ਼ਨਸ ਕਰਕੇ ਆਵੇ। ਜੀ। ਅਗਲੇ ਕਾਲਰ ਇੰਦਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਇੰਦਰਜੀਤ। ਹਾਂਜੀ ਇੱਕ ਚੀਜ਼ ਕਨਫਰਮ ਕਰਿਓ, ਜਿਹੜਾ ਤੁਸੀਂ ਸਿਟੀਜ਼ਨ ਆਪਣੇ ਚਿਲਡਰਨਸ ਦੀ ਪਟੀਸ਼ਨ ਕਰਦੇ ਆ ਜੀ, ਜੋ ਵਿਡੋ ਆ ਤਾਂ ਉਹਨੂੰ ਅਨਮੈਰਿਡ ਕਾਊਂਟ ਨਹੀਂ ਕਰਦੇ ਹੈਗੇ, ਤੇ ਉਹਦੇ ਚਿਲਡਰਨ ਆ ਸਕਦੇ, ਗ੍ਰੈਂਡ ਚਿਲਡਰਨ? ਜੀ ਵਿਡੋ ਨੂੰ ਉਹ ਫਾਈਲ ਕਿੰਨੇ ਕੀਤਾ? ਮਦਰ ਨੇ। ਹਾਂਜੀ ਉਹ ਫਿਰ ਕੈਟੇਗਰੀ ਹਾਂਜੀ ਅਨਮੈਰਿਡ 'ਚ ਆਊਗਾ। ਤੇ ਉਹਦੇ ਜਿਹੜੇ ਚਿਲਡਰਨ ਅੰਡਰ 21 ਉਹ ਫਿਰ ਉਹਦੇ ਨਾਲ ਪਟੀਸ਼ਨ ਹੋ ਸਕਦੀ, ਉਹ ਆ ਸਕਦੇ ਆ। ਮੈਂ ਨਾ ਇਹ ਵਾਲਾ ਆਨਸਰ ਕਰ ਦੇਣਾ ਤੁਹਾਨੂੰ ਥੋੜੀ ਦੇਰ ਦੇ ਵਿੱਚ, ਵੇਟ ਕਰੋ ਮੇਰੀ। ਓਕੇ ਜੀ। ਤੇ ਅਗਲੇ ਜਿਹੜੇ ਕਾਲਰ ਆ ਉਹ ਉਹਨਾਂ ਦੇ ਨਾਲ ਗੱਲ ਕਰਦੇ ਆ, ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਸਤਨਾਮ ਜੀ। ਸਤਨਾਮ ਸਿੰਘ। ਅਗਲੇ ਕਾਲਰ ਜਗਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਸੀਂ ਸਾਡਾ ਕੁਐਸਚਨ ਇਹ ਹੈ ਜੀ, ਸਾਡੇ ਇੱਥੇ ਰਿਸ਼ਤੇਦਾਰਾਂ ਦੇ ਬਜ਼ੁਰਗ ਆਏ ਨੇ ਇੰਡੀਆ ਤੋਂ ਵੀਜ਼ੇ ਦੇ, 10 ਸਾਲ ਦਾ ਵੀਜ਼ਾ ਮਿਲਿਆ ਹੈ ਉਹਨਾਂ ਨੂੰ, ਤੇ ਉਹਨਾਂ ਦੀ ਸਾਰੀ ਫੈਮਿਲੀ ਇੱਥੇ ਹੀ ਆ। ਓਕੇ। ਹੁਣ ਉਹ ਕਰੋਨੇ ਕਰਕੇ, ਕੋਵਿਡ-19 ਕਰਕੇ ਉਹਨਾਂ ਦੀ ਜਿਹੜੀ ਸਟੇ ਲਾਈ ਸੀ, ਐਂਟਰੀ ਦਿੱਤੀ ਸੀ ਉਹਨਾਂ ਨੂੰ 3 ਮਹੀਨੇ ਦੀ, ਉਹ ਹੁਣ ਓਵਰ ਹੋ ਚੁੱਕੀ ਆ ਜੀ। ਕਦੋਂ ਤੱਕ ਸੀ? ਉਹ ਸੀਗੀ 9 ਮਈ ਤੱਕ ਜੀ। ਅੱਛਾ ਜੀ। ਤੁਸੀਂ ਐਕਸਟੈਂਸ਼ਨ ਕੀਤੀ ਸੀ ਅਪਲਾਈ?
ਉਸ ਦੌਰਾਨ ਮੈਂ ਤੁਹਾਨੂੰ ਦੱਸਣ ਲੱਗਾ ਅਸੀਂ ਐਕਸਟੈਂਸ਼ਨ ਫਾਈਲ ਕਰਤੀ ਸੀ ਉਹਨਾਂ ਲਈ, ਜੀ। ਪਰ ਉਹ ਐਕਸਟੈਂਸ਼ਨ ਵਾਲਿਆਂ ਨੇ ਜਿਵੇਂ ਕਨਫਰਮੇਸ਼ਨ ਆਪਾਂ ਨੂੰ ਲੈਟਰ ਭੇਜੀ ਸੀ ਜਾਂ ਰਸੀਦ ਕਹਿ ਲਓ ਜੀ, ਵੀ ਉਸ ਤੋਂ ਬਾਅਦ ਉਹਨਾਂ ਦਾ ਕੋਈ ਡਿਸੀਜਨ ਨਹੀਂ ਹਜੇ ਆਇਆ। ਹਾਂਜੀ, ਉਹ ਡਿਸੀਜਨ ਨਹੀਂ ਦੇਣੇ ਉਹਨਾਂ ਨੇ। ਤੇ ਤੁਸੀਂ ਜਦੋਂ 6 ਮਹੀਨੇ ਮੰਗੇ ਸੀ ਨਾ ਤੋਂ ਮਈ ਤੋਂ ਜੋ ਵੀ ਤੁਸੀਂ ਮੰਗਿਆ ਸੀਗਾ, ਤੇ 6 ਮਹੀਨੇ ਦੇ ਅੰਦਰ ਇੱਕ ਵਾਰੀ ਐਕਸਟੈਂਸ਼ਨ ਮੰਗੀ ਸੀ 6 ਮਹੀਨੇ ਦੇ ਇਹਨਾਂ ਨੂੰ ਮਿਲ ਜਵੇ ਹੋਰ ਆ। ਹਾਂਜੀ, ਉਹਦਾ ਮੈਂ ਹੁਣੇ ਹੀ ਪਹਿਲਾਂ ਹੀ ਜਵਾਬ ਦੇ ਕੇ ਹਟਿਆ ਕਿ ਉਹਦੀ ਤੁਹਾਨੂੰ ਜਾਣਾ ਪੈਣਾ ਹੈ 6 ਮਹੀਨੇ ਤੋਂ ਪਹਿਲਾਂ। ਜਦੋਂ ਤੁਸੀਂ ਜਿਹੜੇ ਅਗਲੇ ਤੁਹਾਡੇ ਐਕਸਟੈਂਸ਼ਨ ਮੰਗੀ ਆ ਉਹ ਖਤਮ, ਜੇ ਇਮੀਗ੍ਰੇਸ਼ਨ ਕੋ ਪੈਂਡਿੰਗ ਰਹਿੰਦੀ ਹੈ ਤਾਂ ਵੀ ਤੁਹਾਨੂੰ ਜਾਣਾ ਪਊਗਾ। ਜੇ ਉਹਦੇ ਵਿੱਚ ਉਹ ਫੈਸਲਾ ਨਹੀਂ ਦਿੰਦੇ ਤੁਹਾਨੂੰ ਤਾਂ ਉਹ ਫਿਰ ਤੁਹਾਨੂੰ ਕਰਨਾ ਪੈਂਦਾ। ਜੇ ਉਹ ਫੈਸਲਾ ਆ ਜਾਵੇ ਤੇ ਜੇ ਦੂਜੀ ਐਕਸਟੈਂਸ਼ਨ ਕਰਨਾ ਚਾਹੁੰਦੇ ਆ ਤਾਂ ਫਿਰ ਉਹ ਮੁਸ਼ਕਿਲ ਆ ਉੱਦਾਂ, ਹੈ ਨਾ। ਦੇਖੋ ਜੇ ਉਹਨਾਂ ਦਾ ਫੈਸਲਾ ਆ ਜਾਵੇ, ਜੇ ਤਾਂ ਕੇਸ ਅਪਰੂਵ ਹੋ ਜਾਵੇ, ਫਿਰ ਜਿਹੜੀ ਦੂਜੀ ਐਕਸਟੈਂਸ਼ਨ ਆ ਫਿਰ ਉਹ ਕਲੀਨ ਹੈਗੀ ਆ, ਤੁਸੀਂ ਫਾਈਲ ਕਰ ਸਕਦੇ ਹੋ। ਫਿਰ ਸੇਮ ਤੁਹਾਡਾ ਪਹਿਲੇ ਵਾਲਾ ਸਿਨੈਰੀਓ ਬਣ ਜਾਂਦਾ। ਜੇ ਪਰ ਤੁਹਾਡਾ ਉਹ ਪੈਂਡਿੰਗ ਹੈ, ਪੈਂਡਿੰਗ ਤੇ ਤੁਸੀਂ ਲਾਉਂਦੇ ਹੋ, ਉਹਦਾ ਚੱਕਰ ਹੈ, ਕਿਉਂਕਿ ਫਿਰ ਤੁਹਾਡੀ ਉਹ ਪੈਂਡਿੰਗ ਵਾਲੇ ਤੇ ਡਿਪੈਂਡ ਕਰਦਾ ਕਿ ਵਿੱਚ ਵਾਲੀ ਐਕਸਟੈਂਸ਼ਨ ਦਾ ਕੀ ਹੁੰਦਾ ਹੈ। ਜੇ ਤੁਹਾਡੀ ਵਿੱਚ ਵਾਲੀ ਐਕਸਟੈਂਸ਼ਨ ਡਿਨਾਈ ਹੋ ਗਈ, ਤੁਹਾਡੀ ਅਗਲੀ ਵਾਲੀ ਵੀ ਡਿਨਾਈ ਹੋ ਜਾਣੀ। ਫਿਰ ਤੁਸੀਂ ਜਦੋਂ ਦੁਬਾਰਾ ਆਉਂਦੇ ਹੋ ਕੰਟਰੀ ਦੇ ਵਿੱਚ ਐਂਟਰੀ ਮੰਗਦੇ ਹੋ, ਕਹਿੰਦੇ ਤੁਸੀਂ ਓਵਰਸਟੇ ਕੀਤਾ ਹੈ। ਸੋ ਜੇ ਪਹਿਲੀ ਐਕਸਟੈਂਸ਼ਨ ਦੇ ਵਿੱਚ 6 ਮਹੀਨਿਆਂ ਦੇ ਵਿੱਚ ਉਹਨਾਂ ਦਾ ਫੈਸਲਾ ਨਹੀਂ ਆਉਂਦਾ ਤੇ ਤੁਹਾਨੂੰ 6 ਮਹੀਨਿਆਂ ਦੇ ਵਿੱਚ ਕੰਟਰੀ ਆਊਟ ਕਰਨੀ ਪੈਣੀ ਹੈਗੀ ਆ। ਰეკਮੈਂਡਡ ਆ, ਨਹੀਂ ਤਾਂ ਆਊਟ ਆਫ ਸਟੇਟਸ ਇੱਕ ਹਿਸਾਬ ਦੇ ਨਾਲ ਹੋ ਸਕਦੇ ਆ। ਫਿਰ ਤੁਸੀਂ ਥੋੜਾ ਜਿਹਾ ਰਿਸਕ ਲੈ ਰਹੇ ਹੋ ਜੇ ਦੂਜੀ ਐਕਸਟੈਂਸ਼ਨ ਤੁਸੀਂ ਪੈਂਡਿੰਗ ਤੇ ਕਰ ਰਹੇ ਹੋ। ਕਰਦੇ ਵੀ ਆ ਲੋਕੀ, ਤੁਹਾਡੇ ਕੋਲ ਰੀਜ਼ਨ ਹੈਗਾ, ਜੇ ਮੈਡੀਕਲ ਵਗੈਰਾ ਤੁਹਾਡੇ ਕੋਲ ਰੀਜ਼ਨ ਹੈ, ਤੁਸੀਂ ਲਗਾ ਕੇ ਕਰ ਸਕਦੇ ਹੋ। ਪਰ ਇਹ ਤਾਂ ਹੁਣ ਗੱਲ ਉਹੀ ਹੈ ਕਿ ਐਂਡ 'ਚ ਇਮੀਗ੍ਰੇਸ਼ਨ ਕੀ ਕਰੂਗੇ ਸਾਰੇ ਕੇਸਿਸ ਦਾ, ਕਿ ਅਪਰੂਵ ਕਰ ਦੂਗੀ ਕਿ ਰਿਜੈਕਟ ਕਰੂਗੀ, ਕਿਉਂਕਿ ਅਜੇ ਆਪਾਂ ਉੱਥੇ ਪਹੁੰਚੇ ਨਹੀਂ ਹੈਗੇ, ਕਿਉਂਕਿ ਸ਼ੁਰੂ ਹੀ ਮਾਰਚ ਦੇ ਵਿੱਚ ਹੋਇਆ। ਹੁਣ ਅੱਗੇ ਤਾਂ ਆਉਣ ਵਾਲਾ ਟਾਈਮ ਹੀ ਦੱਸੂਗਾ। ਜੀ ਬਿਲਕੁਲ। ਸੋ ਇਹ ਜਿਹੜਾ ਜੀ ਉਹ ਜ਼ਰੂਰ ਦੇਖ ਲੈਣ। ਤੇ ਆਪਾਂ ਜਿਹੜਾ ਸਵਾਲ ਦਾ ਜਵਾਬ ਜੇ ਤੁਹਾਡੇ ਕੋਲ ਹੈਗਾ ਤਾਂ, ਕਿਉਂਕਿ ਆਪਣਾ ਸਮਾਂ ਵੀ ਜਿਹੜਾ ਉਹ ਸਮਾਪਤ ਮੇਰੇ ਕੋਲ ਐਕਚੁਅਲੀ ਉਹਦਾ ਜਵਾਬ ਨਹੀਂ ਹੈ, ਮੈਂ ਅਗਲੀ ਵਾਰੀ ਦਊਂਗਾ। ਅਗਲੀ ਵਾਰੀ ਚਲੋ ਠੀਕ ਆ ਜੀ। ਨੈਕਸਟ ਟਾਈਮ ਜਿਹੜੇ ਵਿਡੋ ਵਾਲਾ ਜਿਹੜਾ ਸੀਗਾ ਵੀ ਅਨਮੈਰਿਡ ਕਾਊਂਟ ਹੋ ਕੇ ਉਹਨਾਂ ਦੇ ਬੱਚਿਆਂ ਦਾ ਜਿਹੜਾ ਹੋ ਕੀ ਬਣਦਾ ਆ। ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਸਮਾਪਤੀ ਆ। ਤੇ ਦੱਸਦੇ ਜਾਈਏ ਵੀ ਜੇ ਤੁਸੀਂ ਜਗਵੀਰ ਟਰਕੀਆਣਾ ਉਹਨਾਂ ਦੇ ਨਾਲ ਗੱਲ ਕਰਨਾ ਚਾਹੁੰਦੇ ਹੋ, ਉਹਨਾਂ ਦੇ ਆਫਿਸ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਹੋ 4159090503 415 909 0503 ਦੇ ਉੱਤੇ। ਤੇ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਬਹੁਤ ਬਹੁਤ ਧੰਨਵਾਦ ਜਗਵੀਰ ਜੀ, ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਹਾਈਬ੍ਰਿਡ ਬੈਟਰੀ ਸਵਾਪ ਪਿਛਲੇ 11 ਸਾਲਾਂ ਤੋਂ ਵੱਖ-ਵੱਖ ਹਾਈਬ੍ਰਿਡ ਕਾਰਾਂ ਜਿਵੇਂ ਟੋਯੋਟਾ, ਨੀਸਾਨ